ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਕਿਸ ਤਰ੍ਹਾਂ ਇਸ ਦੀ ਸੰਭਾਲ ਕਰਨੀ ਆ, ਉਸ ਦੀਆਂ ਗੱਲਾਂ ਬਾਤਾਂ ਕਰਦੇ ਆ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਆਯੁਰਵੈਦਿਕ ਤਰੀਕੇ ਦੇ ਨਾਲ ਤੁਸੀਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਜਿਹੜੀਆਂ ਐਲੋਪੈਥੀ ਦੀਆਂ ਦਵਾਈਆਂ ਲੈਂਦੇ ਆ ਉਹਨਾਂ ਨੂੰ ਕਿਵੇਂ ਘੱਟ ਕਰਨਾ ਆ, ਕਿਵੇਂ ਛੁਟਕਾਰਾ ਪਾਉਣਾ ਆ, ਉਹਦੀ ਗੱਲ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਕੋਸ਼ਿਸ਼ ਤਾਂ ਕਰਨੀ ਚਾਹੀਦੀ ਸਾਨੂੰ ਕਿ ਸਾਨੂੰ ਇੱਥੇ ਤੱਕ ਪਹੁੰਚਣਾ ਨਾ ਪਵੇ, ਪਰ ਕਈ ਵਾਰੀ ਫਿਰ ਆਪਾਂ ਪਹੁੰਚ ਵੀ ਜਾਂਦੇ ਹਾਂ ਅਤੇ ਉਹ ਤੋਂ ਛੁਟਕਾਰਾ ਪਾਉਣ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਹੁੰਦੀਆਂ। ਵੈਸੇ ਨਾਰਮਲੀ ਤੌਰ 'ਤੇ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਸਿਹਤ ਨੂੰ ਠੀਕ ਰੱਖਣ ਲਈ ਐਕਸਰਸਾਈਜ਼ ਵੀ ਕਰੋ, ਆਪਣੇ ਖਾਣ ਪੀਣ ਦਾ ਖਿਆਲ ਰੱਖੋ। ਸਿਹਤ ਕੀ ਆ? ਸਾਰਾ ਖਾਣ ਪੀਣ ਆ। ਜੋ ਵੀ ਆਪਾਂ ਖਾਂਦੇ ਪੀਂਦੇ ਆ ਉਹੀ ਸਿਹਤ 'ਤੇ ਅਸਰ ਹੁੰਦਾ ਆ। ਬਾਕੀ ਆਪਾਂ ਜਿੰਨੀਆਂ ਕੁ ਗੋਲੀਆਂ ਲੱਪਾਂ ਭਰ ਖਾਈ ਜਾਂਦੇ ਹਾਂ, ਠੀਕ ਹੈ, ਆਪਾਂ ਨੂੰ ਬਿਮਾਰੀ ਦੱਸੀ ਆ ਡਾਕਟਰ ਨੇ, ਕਈ ਬਿਮਾਰੀਆਂ ਉਹਨਾਂ ਦਾ ਤੁਸੀਂ ਖੁਦ ਇਲਾਜ ਕਰ ਸਕਦੇ ਆ। ਜੇ ਹੁਣ ਤੁਹਾਨੂੰ ਕੋਲੈਸਟਰੋਲ ਦੱਸੀ ਆ, ਉਹਦਾ ਕੋਈ ਨਾ ਕੋਈ ਓੜ-ਪੋੜ ਹੈਗਾ ਆ, BP ਆ, ਉਹਦਾ ਓੜ-ਪੋੜ ਵੀ ਕਰ ਸਕਦੇ ਆ। ਉਹਦੇ ਤੋਂ ਛੁਟਕਾਰਾ ਪਾਉਣ ਲਈ, ਗੋਲੀਆਂ ਤੋਂ ਛੁਟਕਾਰਾ ਪਾਉਣ ਲਈ ਐਕਸਰਸਾਈਜ਼ ਵੀ ਕਰੋ, ਆਪਣੇ ਖਾਣ ਦਾ ਖਿਆਲ ਰੱਖੋ, ਬਲੱਡ ਸ਼ੂਗਰ ਆ। ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹਨਾਂ ਦਾ ਆਪਾਂ ਖਿਆਲ ਖੁਦ ਰੱਖ ਸਕਦੇ ਹਾਂ। ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਕੋਈ ਸੱਟ ਲੱਗ ਗਈ, ਕੁਛ ਹੋ ਗਿਆ, ਬਹੁਤ ਸਾਰੇ ਜਿਹੜੇ ਇੱਥੇ ਹੋਮ ਰੈਮਡੀਜ਼ ਦੱਸੇ ਜਾਂਦੇ ਆ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਆ ਉਹਨਾਂ ਦੇ ਲਈ। ਪਰ ਜੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ, ਡਾਕਟਰ ਦੀ ਦਵਾਈ ਨਹੀਂ, ਕਈ ਵਾਰੀ ਤੁਸੀਂ ਟਿਊਬ ਲਿਖਾ ਦਿੰਦੇ ਜਾਂ ਕੁਛ ਵੀ, ਉਹ ਡਾਕਟਰ ਕੋਲ ਜਾਣਾ ਪੈਂਦਾ, ਪਰ ਉਹ ਡਾਕਟਰ ਨੇ ਆਪੇ ਲਿਖ ਦੇਣੀ ਆ। ਅਤੇ ਨਾ ਤੁਸੀਂ ਇੱਥੇ ਪਲੀਜ਼ ਡਾਕਟਰ ਦਾ ਕਿਸੇ ਦਾ ਨੰਬਰ ਛੱਡਿਓ, ਕਿਉਂਕਿ ਸਾਡੇ ਤੋਂ ਨੰਬਰ ਫਿਰ ਲਿਖਿਆ ਨਹੀਂ ਜਾਂਦਾ ਹੈਗਾ। ਅਤੇ ਸਿਰਫ ਤੁਸੀਂ ਇੱਕ ਫੀਡਬੈਕ ਜ਼ਰੂਰ ਦੇਵੋ ਕਿ ਪਿਛਲੇ 8-9 ਸਾਲ ਤੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਵਰਤਦੇ ਆਏ ਆ। ਇਸ ਪ੍ਰੋਗਰਾਮ ਨੂੰ ਸੁਣ ਕੇ ਤੁਹਾਨੂੰ ਬਹੁਤਿਆਂ ਨੂੰ ਕਈ ਚੀਜ਼ਾਂ ਤੋਂ ਆਰਾਮ ਆਇਆ ਆ। ਹੁਣ ਤੁਹਾਡਾ ਘਰ ਆ ਜਿਹੜਾ, ਤੁਹਾਡੀ ਰਸੋਈ ਆ, ਉਹਦੇ ਵਿੱਚ ਬਹੁਤੀਆਂ ਸਾਰੀਆਂ ਦੇਸੀ ਚੀਜ਼ਾਂ ਪਈਆਂ ਆ। ਜਿਹੜੇ ਤੇਲ ਖਾਂਦੇ ਸੀਗੇ ਜਾਂ ਜਿਹੜੇ ਮਾਰਜਰੀਨ ਖਾਂਦੇ ਸੀ, ਉਹ ਜਿੰਨੀ ਕੁ ਵਰਤਣੀ ਦੇਸੀ ਘੀ ਵਰਤਣ ਲੱਗ ਪਏ ਆ। ਤੁਸੀਂ ਖਾਣ ਪੀਣ ਆ ਉਹਨੂੰ ਜੇ ਠੀਕ ਕਰ ਲਈਏ, ਸਮੂਦੀ ਪੀਣ ਲੱਗ ਪਏ ਆ, ਬਹੁਤ ਸਾਰੇ ਪਾਣੀ ਆ ਰੱਜ ਕੇ ਪੀਣ ਨੂੰ ਆਪਾਂ ਗੱਲ ਕਰਦੇ ਹਾਂ, ਦੌੜਨੇ ਦੀਆਂ ਗੱਲਾਂ, ਵਾਕ ਕਰਨ ਦੀਆਂ ਗੱਲਾਂ ਕਰਦੇ ਹਾਂ। ਅਤੇ ਤੁਸੀਂ ਪਲੀਜ਼ ਆਪਣੇ ਜਿਨ੍ਹਾਂ ਦੀ ਸਿਹਤ ਠੀਕ ਹੋਈ ਆ ਜਾਂ ਜੇ ਕਿਸੇ ਨੂੰ ਪ੍ਰੋਬਲਮ ਆ, ਉਹ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹਾਂ 4082725200। ਪਰ ਨਾਲ ਦੀ ਨਾਲ ਸਾਡੀ ਜਿਹੜੀ ਰਿਕੁਐਸਟ ਹੁੰਦੀ ਆ ਫੀਡਬੈਕ ਦੀ, ਉਹ ਵੀ ਜ਼ਰੂਰ ਦਿੰਦੇ ਰਹੋ ਕਿ ਕਿਸ ਤਰ੍ਹਾਂ ਤੁਸੀਂ ਕੋਈ ਚੀਜ਼ ਲਈ ਸੀ, ਤੁਹਾਨੂੰ ਆਰਾਮ ਆ ਗਿਆ ਆ। ਅਤੇ ਜੇ ਕਿਸੇ ਕੋਲ ਹੋਮ ਰੈਮਡੀ ਹੁੰਦੀ ਆ ਨਾ, ਉਹ ਸ਼ੇਅਰ ਜ਼ਰੂਰ ਕਰ ਲਿਆ ਕਰੋ। ਹੁਣ ਕਾਲ ਕਰ ਸਕਦੇ ਹਾਂ ਜੀ 408-272-5200। ਅਤੇ ਇਹ ਤਾਂ ਤੁਹਾਨੂੰ ਮੈਂ ਰੂਪ ਰੇਖਾ ਦੱਸ ਦਿੱਤੀ ਹੈ ਕਿ ਪ੍ਰੋਗਰਾਮ ਦੀ ਕੀ ਆ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਵਾਈਫਾਈ ਰੇਡੀਓ ਸੈੱਟ ਆ, ਜਾਂ ਗੱਡੀਆਂ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣ ਰਹੇ ਹੋ। ਜਿੱਥੇ ਸਾਡੇ AM FM ਆ, ਉੱਥੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਗੱਡੀਆਂ ਦੇ ਵਿੱਚ ਵੀ ਸੁਣਦੇ ਹੋ। 1350 AM ਬਿਕਰਸਵੇਲ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ, 1300 AM ਫਰੈਜ਼ਨੋ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ, 1470 AM ਸੈਕਰਾਮੈਂਟੋ ਦੇ ਏਰੀਏ ਵਿੱਚ, 1450 AM ਅਤੇ 96.5 FM ਜੁਬਾ ਸਿਟੀ ਦੇ ਹੋਰ ਆਸ-ਪਾਸ ਦੇ ਸ਼ਹਿਰਾਂ ਵਿੱਚ ਸੁਣਦੇ ਹੋ। ਬਾਕੀ ਘਰਾਂ ਵਿੱਚ ਪਏ ਹੋਏ ਰੇਡੀਓ ਨੇ। ਜਿਸ ਤਰ੍ਹਾਂ ਵੀ ਤੁਸੀਂ ਜੁੜੇ ਆ, ਤੁਹਾਨੂੰ ਜੀ ਆਇਆਂ। ਜਿਹੜੇ ਬਾਅਦ ਵਿੱਚ ਵੀ ਸੁਣਦੇ ਆ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਤਾਂ ਹੁਣ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਕਾਲ ਤੋਂ ਪਹਿਲਾਂ ਇਹ ਦੱਸੀਏ, ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਇੱਕ ਲਾਇਸੈਂਸ ਹੋਲਡਰ ਹੋਵੇ ਤੁਹਾਨੂੰ ਦਵਾਈ ਦੇ ਸਕੇ। ਇਹ ਸਿਰਫ ਅਸੀਂ ਨੈਚੁਰਲ ਤਰੀਕੇ ਦੇ ਨਾਲ ਸਿਹਤ ਨੂੰ ਠੀਕ ਕਰਨ ਦੀਆਂ ਗੱਲਾਂ ਕਰਦੇ ਹਾਂ। ਹਰਭਜਨ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਮੈਂ 6 ਮਹੀਨੇ ਹੋਏ ਡੈਗ ਪਈ ਸੀ ਜੀ, ਤਾਂ ਗੋਡੇ ਵੀ ਠੋਕੇ, ਸਿਰ ਵੀ ਠੋਕ ਗਿਆ, ਥੱਲੇ ਬਹੁਤ ਜ਼ੋਰ ਨਾਲ ਮੂੰਹ ਭਰ, ਤੇ ਰੀਲ ਦੀ ਹੱਡੀ ਨੂੰ ਪਤਾ ਨਹੀਂ ਕਿਹੜਾ ਨੋਸ਼ ਪੈ ਗਿਆ। ਮੇਰੇ ਪੈਰ ਵੀ ਸੁੱਤੇ ਰਹਿੰਦੇ ਆ, ਹੱਥ ਵੀ ਸੁੱਤੇ ਰਹਿੰਦੇ, ਸਿਰ ਨੂੰ ਵੀ ਬਹੁਤ ਨਾ ਤਕਲੀਫ ਜਿਹੀ ਹੁੰਦੀ, ਦਰਦ ਹੁੰਦੀ, ਲਹੂ ਜਿਹਾ ਵਿੱਚ ਸੁੱਤੇ ਫਿਰਦਾ ਹੁੰਦਾ ਆ। ਇਲਾਜ ਕੋਈ ਮਾੜਾ ਜਿਹਾ ਸ਼ਾਇਦ। ਹਾਂਜੀ ਠੀਕ ਹੈ, ਕੋਈ ਨਹੀਂ, ਸੁਣਦੇ ਰਹੋ। ਲੱਗੀ ਤੁਹਾਡੇ ਸੱਟ ਆ, ਤੇ ਹਾਂ ਉਹਦੇ ਕਰਕੇ ਤੁਹਾਡੇ ਫਰਕ ਹੈਗਾ ਆ। ਮੈਂ ਤਾਂ ਕਿਹਾ ਚਲੋ ਜ਼ਹਿਰ ਦਾ ਟੀਕਾ ਲਵਾ ਲਵੇ ਬੰਦਾ, ਨਹੀਂ ਤਾਂ ਹੈ ਨਾ ਨਹੀਂ ਐਡੀ ਦੂਰ ਤਾਈਂ ਪਹੁੰਚਣ ਦੀ ਨਹੀਂ ਲੋੜ। ਦੁਨੀਆ ਇੱਕ ਵਾਰੀ ਮਿਲਦੀ ਆ। ਆਸਬੰਦ ਹੋ ਕੇ ਜੀਵੋ, ਨਿਰਾਸ਼ ਨਾ ਹੋਵੋ। ਕੋਈ ਨਹੀਂ ਹਰਭਜਨ ਕੌਰ ਜੀ, ਆਪਾਂ ਪੁੱਛਦੇ ਹਾਂ ਕਿ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਲੈਣਾ ਜ਼ਰੂਰ ਪਊਗਾ। ਬਹੁਤ ਵੱਡੀਆਂ ਬਿਮਾਰੀਆਂ ਹੁੰਦੀਆਂ, ਜੇ ਉਹਨਾਂ ਨੂੰ ਤੁਸੀਂ ਠੀਕ ਕਰਨਾ ਚਾਹੋ ਹੌਲੀ ਹੌਲੀ ਤਾਂ ਕਰ ਸਕਦੇ। ਇਹਨਾਂ ਦੀ ਕੋਈ ਨਾੜ ਨੂੜ ਦੱਬੀ ਗਈ ਹੈ ਜਿਹੜਾ ਇਹਨਾਂ ਦੇ ਬਹੁਤ ਫਰਕ ਪੈ ਗਿਆ। ਇੱਧਰ ਉੱਧਰ ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ। ਹਾਂਜੀ ਮੇਰੇ ਭੈਣ ਜੀ, ਜਦ ਮੈਂ ਸੌਂਦੀ ਪਤਾ ਨਹੀਂ ਮੇਰੇ ਹੱਥ ਜਿੱਦਾਂ ਉਂਗਲੀਆਂ ਸੁੱਜ ਜਾਂਦੀਆਂ, ਮੇਰੇ ਹੱਥ ਇੱਦਾਂ ਮੁੜਦੇ ਨਹੀਂ, ਮੈਨੂੰ ਉਹਦੀ ਜਾਗ ਆ ਜਾਂਦੀ ਆ। ਰਾਤ ਮੈਂ ਕੰਮ ਤੇ ਜਾ ਕੇ ਆਉਣੀ, ਮੈਨੂੰ ਦਿਨ ਹੁੰਦੀ ਹੈਗੀ। ਇੱਕ ਮੇਰਾ ਇੰਡੀਆ ਭਰਾ ਆ, ਉਹਦੇ ਲੱਤਾਂ ਤੋਂ ਖੜ ਨਹੀਂ ਹੁੰਦਾ, ਦਰਦ ਬਹੁਤ, ਲੱਤਾਂ 'ਚ ਜਾਨ ਨੇ। ਹਾਂਜੀ, ਜੇ ਕੁਛ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਜੇ ਕਿਸੇ ਨੂੰ ਇਲਾਜ ਦਾ ਪਤਾ ਹੁੰਦਾ ਨਾ, ਕਈ ਵਾਰੀ ਤੁਸੀਂ ਨੋਰਮਲ ਜਿਹੀਆਂ ਚੀਜ਼ਾਂ ਲੈ ਲੈਂਦੇ ਆ ਅਤੇ ਉਹਨਾਂ ਦੇ ਨਾਲ ਤੁਹਾਨੂੰ ਫਰਕ ਪੈ ਜਾਂਦਾ ਹੈ, ਅਤੇ ਦੱਸ ਜ਼ਰੂਰ ਦਿਓ ਜੀ।
ਮਨਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਾਡੇ ਭੈਣ ਜੀ ਇੱਕ ਮੁੰਡਾ ਹੈ ਇੱਥੇ ਕੈਨੇਡਾ ਵਿੱਚ ਰਹਿੰਦਾ। ਹਾਂਜੀ ਉਹਨੂੰ ਖਾਧਾ ਪੀਤਾ ਨਹੀਂ ਕੁਛ ਪਚਦਾ, ਜਦੋਂ ਵੀ ਕੁਛ ਖਾਂਦਾ ਉਸ ਵੇਲੇ ਪੋਟੀ ਜਾਂਦਾ। ਹਾਂਜੀ ਹਾਂਜੀ, ਇਹ ਦੱਸਿਆ ਤਾਂ ਬੜੀ ਵਾਰੀ ਆ ਇਹ, ਕੋਈ ਨਹੀਂ ਪੁੱਛ ਲੈਂਦੇ ਆ। ਹਾਂਜੀ, ਜਿੱਦਾਂ ਉਹਨੂੰ ਕਹਿੰਦੇ ਸਕਰੈਣੀ ਆ, ਪਤਾ ਨਹੀਂ ਕੀ ਏਦਾਂ ਆ ਕੁਛ, ਹੈ ਨਾ? ਕਹਿੰਦੇ ਆ ਸਕਰੈਣੀ ਆ। ਹਾਂਜੀ। ਕਣਕ ਦੀ ਰੋਟੀ ਛਡਾਓ ਉਹਨਾਂ ਦੀ। ਅੱਛਾ ਜੀ। ਹਾਂਜੀ, ਮੱਕੀ ਦੀ ਰੋਟੀ ਦਵਾਓ ਦਹੀਂ ਦੇ ਨਾਲ, ਬਾਕੀ ਹੋਰ ਵੀ ਪੁੱਛ ਲੈਂਦੇ ਆ ਆਪਾਂ। ਠੀਕ ਹੈ ਭੈਣ ਜੀ। ਉਹ ਇੱਥੇ ਤੇ ਜੰਪਲ ਹੈ ਨਾ ਕੈਨੇਡਾ ਦੇ, ਤੇ ਇਸ ਕਰਕੇ ਨਾ ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਖਾਣਾ ਨਹੀਂ ਖਾਣਾ। ਜੋ ਆਉਂਦਾ ਉਹੀ ਮੂੰਹ ਮਾਰ ਲੈਂਦਾ। ਤੇ ਫਿਰ ਉਹਦੀ ਮਾਂ ਇੰਨੀ ਰੋਂਦੀ ਆ, ਕਹਿੰਦੀ ਇਹ ਮੇਰੇ ਇੱਕ ਮੁੰਡਾ, ਤੇ ਕਹਿੰਦੀ ਇਹਨੂੰ ਵੀ ਕੁਛ ਹੋ ਗਿਆ ਤੇ ਮੈਂ ਕੀ ਕਰਾਂਗੀ। ਇਹ ਮੰਨਦਾ ਨਹੀਂ ਗੱਲ ਮੇਰੀ। ਹਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਕੋਈ ਜੋ ਵੀ ਕੋਈ ਦੱਸੂਗਾ ਪਰ ਇਲਾਜ ਉਹਦਾ ਕਰਨਾ ਪਊਗਾ। ਹਾਂਜੀ ਹਾਂਜੀ, ਚਲੋ ਠੀਕ ਹੈ ਠੀਕ ਹੈ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤਾਂ ਹੀ ਕਹਿੰਦੇ ਵੀ ਜਦੋਂ ਬੱਚੇ ਛੋਟੇ ਹੁੰਦੇ ਆ ਨਾ, ਉਹਨਾਂ ਨੂੰ ਸਾਰੀਆਂ ਚੀਜ਼ਾਂ ਦਿਓ, ਸਾਗ ਦਿਓ, ਮੱਕੀ ਦੀ ਰੋਟੀ ਦਿਓ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖਾਣ ਗਜਾ ਲਓ ਕਿ ਫਿਰ ਜੇ ਕੋਈ ਪ੍ਰੋਬਲਮ ਵੀ ਹੋਵੇ ਤਾਂ ਫਿਰ ਨਿਆਣਿਆਂ ਦਾ ਕੋਈ ਗੱਲ ਨਹੀਂ, ਉਹ ਖਾ ਲੈਂਦੇ ਹੈਗੇ ਆ। ਜੋਗਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਮੈਂ 6-7 ਮਹੀਨੇ ਹੋ ਗਏ, ਮੇਰਾ ਮੋਢਾ ਰਾਈਟ ਸਾਈਡ ਦਾ ਬਹੁਤ ਦੁਖਦਾ, ਪਤਾ ਨਹੀਂ ਕੀ ਗੱਲ ਹੈ, ਇੱਕ ਪਾਸੇ ਪਿਆ ਵੀ ਨਹੀਂ ਜਾਂਦਾ। ਤੇ ਮੈਂ ਥੈਰੇਪੀਆਂ ਜਿਹੀਆਂ ਲਈਆਂ ਸੀ, ਉਹਨਾਂ ਨਾਲ ਥੋੜਾ ਜਿਹਾ ਫਰਕ ਪਿਆ ਕੋਈ ਖਾਸ। ਦੁਖੀ ਜਾਂਦਾ। ਹਾਂਜੀ, ਸਟਿਲ ਦਰਦ। ਠੀਕ ਆ। ਕੱਲਾ ਮੁੰਡਾ ਹੀ ਆ ਨਾ ਆਪਣੇ ਕੂਣੀ ਤੱਕ ਨਿਗਾ? ਹਾਂ, ਮੋਢਾ ਹੀ ਹੈ ਭੈਣ ਜੀ, ਮਾੜਾ ਜਿਹਾ ਥੱਲੇ ਨੂੰ ਡੋਲੇ ਤੱਕ ਆ ਜਾਂਦਾ। ਹਾਂ, ਉਹਨੂੰ ਕਹਿ ਦਿੰਦੇ ਫਰੀਜ਼ ਹੋ ਗਿਆ, ਫਿਰ ਮੁੜਦਾ ਨਹੀਂ ਕਿਸੇ ਪਾਸੇ। ਮੁੜਦਾ ਤਾਂ ਹੈਗਾ ਭੈਣ ਜੀ, ਮੈਂ ਘੁਮਾ ਘਮੂ ਲੈਣਾ, ਉਦਾਂ ਦਾ ਕੋਈ ਚੱਕਰ ਨਹੀਂ, ਪਰ ਦਰਦ ਕਰਦਾ, ਪੇਨ ਹੁੰਦੀ ਹੈ। ਠੀਕ ਹੈ, ਚਲੋ ਪੁੱਛਦੇ ਹਾਂ ਆਪਾਂ ਕਿਸੇ ਨੂੰ ਵੀ। ਠੀਕ ਹੈ ਭੈਣ ਜੀ। ਥੈਂਕ ਯੂ ਜੋਗਿੰਦਰ ਸਿੰਘ ਜੀ। ਬਹੁਤੀ ਵਾਰੀ ਇਹ ਐਕਸਰਸਾਈਜ਼ ਹੀ ਦੱਸੀਆਂ ਜਾਂਦੀਆਂ ਆ ਕਿ ਇਹਨਾਂ ਚੀਜ਼ਾਂ ਦੀਆਂ ਐਕਸਰਸਾਈਜ਼ ਹੁੰਦੀਆਂ, ਤੇ ਜੇ ਕਿਸੇ ਦੇ ਨਾਲ ਵੀ ਹੈਪਨ ਹੁੰਦਾ ਤੇ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਆ ਜੀ, ਕਿਸੇ ਦਾ ਭਲਾ ਕਰ ਸਕਦੇ ਆ। ਮੋਹਨ ਲਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਪੁੱਛਣਾ, ਕਾਲੀਆਂ ਮਿਰਚਾਂ ਜਿਹੜੀਆਂ ਭਿਉਂ ਕੇ ਨਿੰਬੂ ਦੇ ਜੂਸ ਚ, ਹਾਂਜੀ, ਤੇ ਉਹ ਨਾ 10-12 ਦਿਨ ਹੋ ਗਏ ਤੇ ਸੁੱਕ ਗਈਆਂ। ਹਾਂਜੀ, ਤੇ ਉਹਦੇ ਪਾਣੀ ਨਿੰਬੂ ਦਾ ਜੂਸ ਵੀ ਸੁੱਕ ਗਿਆ, ਉਹਦੇ ਜੇ ਹੋਰ ਪਾਉਣ ਦੀ ਹੈਗਾ ਕਿ ਜਾਂ? ਨਹੀਂ, ਉਹਨਾਂ ਨੂੰ ਸੁਕਾ ਲਓ ਹੁਣ, ਤੁਸੀਂ ਸ਼ਾਮੇ ਸੁਕਾਉਣੀਆਂ ਆ। ਅੱਛਾ ਜੀ, ਹੋਰ ਨਹੀਂ ਪਾਉਣਾ ਕੁਛ ਨਹੀਂ ਪਾਉਣਾ ਵਿੱਚ। ਠੀਕ ਹੈ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਫੀਡਬੈਕ ਜ਼ਰੂਰ ਦਿਓ ਜੀ, ਫੀਡਬੈਕ ਅਸੀਂ ਤੁਹਾਨੂੰ ਜ਼ਰੂਰ ਪੁੱਛਦੇ ਹੈਗੇ ਆ। ਬਲਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਤੁਸੀਂ ਆਪ ਹੀ ਡਾਕਟਰ ਹੈਗੇ ਆ, ਬਾਹਲੀਆਂ ਗੱਲਾਂ ਦਾ ਤੁਹਾਨੂੰ ਆਪ ਹੀ ਪਤਾ ਹੈਗਾ। ਨਹੀਂ, ਥੈਂਕ ਯੂ ਜੀ, ਅਸੀਂ ਡਾਕਟਰ ਕਿੱਥੇ। ਨਹੀਂ ਜੀ ਭੈਣ ਜੀ, ਮੈਂ ਤੁਹਾਡਾ ਪ੍ਰੋਗਰਾਮ ਹਮੇਸ਼ਾ ਸੁਣਦੀ ਆ। ਮੈਨੂੰ ਤੁਹਾਡੀਆਂ ਜਿਹੜੇ ਤੁਸੀਂ ਦੱਸਦੇ ਆ ਨਾ, ਮੈਨੂੰ ਬਹੁਤ ਚੰਗੀਆਂ ਗੱਲਾਂ ਲੱਗਦੀਆਂ, ਸਹੀ ਆ, ਤਾਂ ਮੈਂ ਤੁਹਾਨੂੰ ਕਹਿੰਦੀ ਆ, ਕਿਉਂਕਿ ਮੈਂ ਹੋਮ ਰੈਮਡੀਜ਼ ਤੇ ਆਪ ਵੀ ਬਹੁਤ ਬਿਲੀਵ ਕਰਦੀ ਹੈਗੀ। ਹਾਂਜੀ, ਬਲੀਵ ਦੀ ਆ ਸਾਰੀ ਚੀਜ਼। ਹਾਂ, ਬਲੀਵ। ਹਾਂਜੀ, ਤੇ ਫਿਰ ਮੈਂ ਕਰਦੀ ਵੀ ਹੈਗੀ ਜਿਹੜਾ ਮੈਨੂੰ ਕੋਈ ਦੱਸ ਦਿੰਦਾ ਹੈ। ਜੀ। ਤੇ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ। ਮੈਂ ਭੈਣ ਜੀ ਪੁੱਛਣਾ ਸੀਗਾ, ਤੁਸੀਂ ਨਾ ਦੱਸਿਆ ਸੀਗਾ ਪਿਛਲੇ ਹਫ਼ਤੇ ਵੀ ਜਿਹੜੀ ਖਸਖਸ ਆ ਨਾ, ਵੀ ਉਹਦੇ ਨਾਲ ਨੀਂਦ ਆ ਜਾਂਦੀ ਹੈ। ਤੁਸੀਂ ਵੀ ਕਿਹਾ ਸੀ ਵੀ ਕਈ ਸਾਨੂੰ ਫੀਡਬੈਕ ਆਏ ਵੀ ਉਹਨੂੰ ਜਾਗ ਹੀ ਨਹੀਂ ਆਉਂਦੀ। ਮੈਂ ਪੁੱਛਣਾ ਸੀ ਖਸਖਸ ਰੱਖਣੀ ਕਿਸ ਤਰ੍ਹਾਂ, ਉਹ ਮੈਨੂੰ ਚੇਤਾ ਭੁੱਲ ਗਿਆ। ਕਿਸੇ ਚੀਜ਼ 'ਚ ਬੰਨ ਕੇ ਰੱਖ ਲਓ, ਨਿੱਕੀ ਜਿਹੀ ਜਰਾਬ 'ਚ ਪਾ ਕੇ। ਸਰਾਣੇ ਰੱਖਣੀ ਹੈ, ਸਰਾਣੇ ਦੇ ਥੱਲੇ। ਹਾਂਜੀ। ਤੇ ਓਕੇ ਭੈਣ ਜੀ। ਇੱਕ ਮੇਰੇ ਨਾ ਵਾਲ ਬਹੁਤ ਲੈਂਦੇ ਆ, ਮੈਂ ਸਾਰੀ ਟਰਾਈ ਕੀਤੀ ਹੈਗੀ, ਐਲੋਵੇਰਾ ਦੀ ਕੀਤੀ ਆ, ਤੇਲ ਦੀ ਕੀਤੀ ਆ, ਕਲੌਂਜੀ ਦੇ ਤੇਲ ਦੀ ਵੀ ਕੀਤੀ ਆ, ਪਰ ਮੇਰੇ ਵਾਲ ਨਹੀਂ ਰਹਿਣੋਂ ਹਟਦੇ। ਹੋਰ ਕਿਸੇ ਨੂੰ ਪਤਾ ਹੋਵੇ ਕੋਈ ਹੋਰ ਤਰੀਕਾ? ਹਾਂ, ਕਿਸੇ ਹੋਰ ਚੀਜ਼ ਦੀ ਵੀ ਕਮੀ ਹੋ ਸਕਦੀ ਆ, ਆਪਾਂ ਜ਼ਰੂਰ ਪੁੱਛਦੇ ਹਾਂ। ਹਾਂਜੀ, ਓਕੇ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਆਪ ਵੀ ਦੱਸ ਦਿਆ ਕਰੋ ਸਾਨੂੰ ਜਿਹੜੀਆਂ ਰੈਸਪੀਆਂ ਹੁੰਦੀਆਂ, ਜਦੋਂ ਟਾਈਮ ਹੁੰਦਾ, ਤੁਹਾਨੂੰ ਵੀ ਬਹੁਤ ਪਤਾ ਹੈ। ਦਿਮਾਗ 'ਚ ਇੰਨੇ 'ਚ ਕਈ ਵਾਰੀ ਨਾ ਦਿਮਾਗ 'ਚ ਜਗ੍ਹਾ ਮੁੱਕ ਜਾਂਦੀ। ਹਾਂਜੀ, ਪਤਾ ਤਾਂ ਪਰ ਤੁਹਾਨੂੰ ਬਹੁਤ ਆ, ਪਰ ਕਈ ਵਾਰ ਨਹੀਂ ਚੇਤੇ ਆਉਂਦੀ। ਹਾਂਜੀ, ਥੈਂਕ ਯੂ। ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਆਪਾਂ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਆਪਣੀਆਂ ਹੋਮ ਰੈਮਡੀਆਂ ਸ਼ੇਅਰ ਜ਼ਰੂਰ ਕਰਿਆ ਕਰੋ। ਜਿਸ ਤੁਸੀਂ ਸ਼ੇਅਰ ਕਰਦੇ ਆ ਨਾ, ਉਹ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ, ਕਿਸੇ ਦਾ ਭਲਾ ਜ਼ਰੂਰ ਕਰਿਆ ਕਰੋ। ਕਰਮਜੀਤ ਗਰੇਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ। ਜੀ ਲੱਗਿਆ ਰਹਿੰਦਾ ਜਿੱਦੇ ਆਉਣਾ ਹੁੰਦਾ। ਹਾਂਜੀ। ਮੈਂ ਜੀ ਪੁੱਛਣਾ ਸੀ ਨਾ, ਮੇਰੇ ਜਿਹੜੇ ਗਾਲਾਂ ਨਾ, ਗਲੇ 'ਚ ਜਿਹੜਾ ਕੌਣ ਹੁੰਦਾ, ਉਹ ਮੇਰੇ ਨਾਲ ਜੀਭ ਤੇ ਲੱਗੀ ਜਾਂਦਾ, ਫਿਰ ਮੈਨੂੰ ਖੰਘ ਬਹੁਤ ਆਉਂਦੀ ਆ ਰਾਤ ਨੂੰ ਨਾ, ਪਤਾ ਨਹੀਂ ਕਿਉਂ। ਆਈ ਡੋਂਟ। ਕਾਂ ਡਿੱਗ ਗਿਆ ਕਹਿੰਦੇ ਹੁੰਦੇ ਆ, ਇਹ ਨਹੀਂ ਮੈਨੂੰ ਪਤਾ ਹੁਣ ਤਾਹਾਂ ਕਿਵੇਂ ਚੱਕਦੇ ਆ। ਕਿਹੜਾ ਚੱਕੂਗਾ? ਇਹ ਪੁੱਛਦੇ ਆ ਵੀ ਤਾਂ ਕਾਂ ਨੂੰ ਤਾਹਾਂ ਅੜਾਉਣਾ ਕਿਵੇਂ ਆ। ਕਿੱਦਾਂ ਕਰਦਾ, ਉਹੀ ਗੱਲ। ਨਹੀਂ, ਸੱਚੀ ਬਹੁਤ ਪ੍ਰੋਬਲਮ ਆ। ਪਹਿਲਾਂ ਮੇਰੇ ਜੀਭ ਦੇ ਥੱਲੇ ਤਾਂ ਪੇਨ ਜੀ ਸੀ, ਗਲੈਂਡ ਹੁੰਦੇ ਆ ਜਿਹੜੇ, ਉਹਨਾਂ ਦੇ ਵਿੱਚ, ਤੇ ਹੁਣ ਇਹ ਪ੍ਰੋਬਲਮ ਆ। ਹੁਣ ਉੱਪਰ ਨੂੰ ਚਲ ਗਏ। ਚਲੋ ਕੋਈ ਨਹੀਂ, ਆਪਾਂ ਪੁੱਛਦੇ ਆ, ਕਾਵਾਂ ਵਾਲਾ ਵੀ ਪੁੱਛ ਲੈਂਦੇ ਆ। ਹਾਂਜੀ, ਉਹ ਵੀ ਪੁੱਛੋ। ਠੀਕ ਹੈ, ਓਕੇ, ਥੈਂਕ ਯੂ ਜੀ। ਹਾਂਜੀ, ਜਾ ਕੇ ਛੋਟੇ ਹੁੰਦੇ ਜਦੋਂ ਕੋਈ ਬੱਚੇ ਵੀ ਹੁੰਦੇ ਸੀ ਪਿੰਡ 'ਚ, ਤੇ
ਜਿਹੜੀਆਂ ਥੋੜ੍ਹੀਆਂ ਓਲਡ ਲੇਡੀ ਹੁੰਦੀਆਂ ਸੀ ਉਹਨੇ ਕਹਿਣਾ ਕਾਂ ਡਿੱਗ ਪਿਆ। ਨਿਆਣੇ ਦਾ ਦੇਖੋ ਕਾਂ ਤਾਂ ਨਹੀਂ ਡਿੱਗ ਪਿਆ। ਹੁਣ ਇਹਨੂੰ ਚੱਕਦੇ ਕਿਵੇਂ ਇਹ ਨਹੀਂ ਪਤਾ ਹੈਗਾ। ਜੇ ਕਿਸੇ ਨੂੰ ਪਤਾ ਹੋਇਆ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰ ਲੈ। 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਅਤੇ ਸਾਡੇ ਨਾਲ ਅਗਲੇ ਕਾਲਰ ਨੇ ਗੁਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਛੋਟਾ ਜਿਹਾ ਇਲਾਜ ਕਰ ਲੈਣ, ਕਲੌਂਜੀ ਦਾ ਤੇਲ, ਔਲਾ ਤੇਲ, ਕੋਕੋਨਟ ਤੇਲ ਤੇ ਬਦਾਮ ਰੋਗਨ, ਇਹਨੂੰ ਸਿਰ ਤੇ ਲਾਇਨ 2-3 ਵਾਰੀ ਹਫ਼ਤੇ 'ਚ। ਵਾਲ ਨਹੀਂ ਝੜਨਗੇ, ਸਿੱਕਰੀ ਵੀ ਠੀਕ ਹੋ ਜਾਂਦੀ ਹੈ। ਮੇਥੇ, ਰਾਈ, ਬਦਾਮ, ਕਲੌਂਜੀ, ਸਰੋਂ ਤੇਲ ਸਾੜ ਕੇ ਲਾਓ ਤੇ ਬੜਾ ਆਰਾਮ ਆਇਆ। ਇਹ ਵੀ ਸਿਰ ਨੂੰ ਲਾ ਲੈਣ। ਨੀਂਦ ਵਾਲੇ ਹੀ ਕਰਨ। ਇੱਕ ਤਾਂ ਸੌਂਫ, ਮਿਸ਼ਰੀ, ਖਸਖਸ ਪਾਊਡਰ ਬਣਾ ਕੇ ਨਾ ਚੂਰਾ ਜਿਹਾ ਦੁੱਧ 'ਚ ਉਬਾਲ ਕੇ ਪੀ ਲਓ, ਪੁਣੋ ਨਾ। 100 ਗ੍ਰਾਮ ਖਸਖਸ ਲੈ ਕੇ ਤੇ ਸਿਰਹਾਣੇ ਥੱਲੇ ਰੱਖ ਲਓ, ਕਿਸੇ ਪਾ ਕੇ ਲਿਫਾਫੇ ਜਾਂ ਕਿਸੇ ਲੀਰ 'ਚ ਬੰਨ ਕੇ। ਬਸ ਇਹਦੇ ਨਾਲ ਨੀਂਦ ਹੀ ਨੀਂਦ ਬਹੁਤ ਆ ਜਾਂਦੀ। ਜੇ ਉਸ ਤੋਂ ਵੀ ਨਹੀਂ ਆਉਂਦੀ ਫਿਰ 100 ਗ੍ਰਾਮ ਸੌਂਫ, 100 ਗ੍ਰਾਮ ਬਦਾਮ, 100 ਗ੍ਰਾਮ ਮਿਸ਼ਰੀ, 100 ਗ੍ਰਾਮ ਖਸਖਸ, 100 ਗ੍ਰਾਮ ਬਰਮੀ ਪਾਊਡਰ, ਇਹ ਵੀ ਮਿਕਸ ਕਰਕੇ ਦੁੱਧ 'ਚ ਚਮਚਾ ਘੋਲ ਕੇ ਉਬਾਲ ਕੇ ਪੀ ਲਓ, ਘੋਲ ਕੇ ਪੀ ਲਓ। ਤੁਹਾਨੂੰ ਨੀਂਦ ਹੀ ਨੀਂਦ, ਜਿੰਨੀ ਮਰਜ਼ੀ ਨੀਂਦ ਲਈ ਜਾਏ। ਤੇ ਇੱਕ ਉਹ ਕਹਿੰਦੇ ਪਏ ਸੀ ਨਾ ਡਿਸਕ ਵਾਲੇ ਵਿਚਾਰੇ, ਆ ਜਿਹੜੀ ਭੈਣ ਜੀ ਉਹਨਾਂ ਨੇ ਟੀਕਾ ਲਾ ਲਓ। ਉਹ ਇੰਨੀਆਂ ਦਵਾਈਆਂ ਨੇ, ਫਰਕੜੀ ਖਾ ਲਓ ਤੁਸੀਂ, ਸੁੰਡ ਉਬਾਲ ਕੇ ਲਵੋ, 12 ਚੀਜ਼ਾਂ ਦੇ ਤੇਲ ਦੀ ਮਾਲਿਸ਼ ਕਰ ਲਓ, ਅਰੰਡੀ ਦੇ ਬੀਜ ਦੇ ਦੁੱਧ ਖੀਰ 'ਚ ਪਾ ਕੇ ਖਾ ਲਓ ਤੁਸੀਂ, ਅਸਗੰਧੀ ਬੀਜ ਦੇ ਖਸਖਸ ਦੇ ਦੁੱਧ ਨਾਲ ਡਿਸਕ ਠੀਕ ਹੋ ਜਾਏਗੀ। ਦੁੱਧ ਇੱਕ ਚਮਚਾ ਲੈਂਦੇ ਰਹੋ। ਮਾਂ ਗੂਗਲ ਦੀ ਤੇ ਡਿਸਕ ਵਾਸਤੇ ਗੋਲੀਆਂ ਹੀ ਬੜੀਆਂ ਨੇ। ਇੰਨਾ ਜੇ ਥੋੜੀ ਮਿਹਨਤ ਕਰਨ ਨਾ ਦੇਸੀ ਦਵਾਈਆਂ ਨਾਲ ਤਾਂ ਬਹੁਤ ਆਰਾਮ ਆ ਰਿਹਾ ਨਾ। ਜਿਹੜੇ ਅਸੀਂ ਅੱਖਾਂ ਦੇ ਸਿੱਕਰੀ ਏ, ਅਰੰਡੀ ਦੇ ਤੇਲ ਦੀ ਮਾਲਿਸ਼ ਕਰਨ ਤੇ ਘਿਓ ਦੀ ਕਰੇ ਜਾਂ ਮੂੰਗਫਲੀ ਤੇਲ ਦੀ ਤਾਂ ਠੀਕ ਹੋ ਜਾਏਗਾ ਜੀ। ਜੋੜਾਂ ਦੀ ਦਰਦ ਜਿਹੜੀ ਹੁੰਦੀ ਨੇ, ਇਹਨੂੰ ਨਾ ਇਹ ਦੇਸੀ ਚੀਜ਼ਾਂ ਖਾਓ। ਹਲਦੀ, ਸੁੰਡ ਸੰਡ ਲੈ ਰਲਾ ਕੇ ਖਾ ਲਈ ਵਿੱਚ। ਆ ਕਮਰ ਕਸ ਵਾਲੀ 6-7 ਚੀਜ਼ਾਂ ਮੈਂ ਲਿਖੀਆਂ ਹੋਈਆਂ ਦਵਾਈਆਂ, ਤੇ ਮੈਂ ਅਗਲੇ ਹਫ਼ਤੇ ਦੱਸਾਂਗੀ। ਉਹ ਡਿਸਕ ਵਾਸਤੇ ਬੜੀ ਚੰਗੀ ਚੀਜ਼ ਹੈ ਜੇ ਖਾਣ ਤਾਂ। ਇੱਕ ਭੈਣ ਜੀ ਕਹਿੰਦੇ ਨਾ ਬੁੱਲ ਤੇ ਗੱਲ ਫਰਕਦੀ ਏ। ਉਹ ਇੱਕ ਬਲੱਡ ਸਰਕਲ ਨਹੀਂ ਹੁੰਦਾ, ਕਈ ਵਾਰੀ ਇੱਕ ਨਾੜੀ ਹੁੰਦੀ। ਮੇਰੀ ਵੀ ਇੱਕ ਵਾਰ ਬੜੀ ਸਿਆਲ ਪ੍ਰੋਬਲਮ ਆਈ ਸੀ। ਇੱਕ ਤਾਂ ਉਹਨੂੰ ਦਾਲਚੀਨੀ ਤੇਲ ਦੀ ਮਾਲਿਸ਼ ਕਰਨ, ਜਿਵੇਂ ਮਸਾਜ ਕਰੀਦਾ, ਘਿਓ ਦੀ ਮਾਲਿਸ਼ ਕਰਨ, ਅਰੰਡੀ ਦੇ ਤੇਲ ਦੀ ਮਾਲਿਸ਼ ਕਰਨ, ਉਹਨਾਂ ਨੂੰ ਬਹੁਤ ਫਰਕ ਪਏਗਾ। ਤੇ ਇੱਕ ਉਹ ਕਹਿੰਦੇ ਸੀ ਨਾ ਪਿੱਛੇ ਜਾਏ ਸੀ, ਮੇਰੇ ਮਣਕੇ ਕਮਜ਼ੋਰ ਨੇ, ਸਾਡੇ ਕਿਸੇ ਦਾ ਐਸੇ ਦਵਾਈ ਨਾਲ ਠੀਕ। ਇੱਕ ਤਾਂ 14 ਚੀਜ਼ਾਂ ਖਾਧੀਆਂ ਨੇ, ਇੱਕ 10 ਮਣਕੇ ਦੁੱਧ 'ਚ ਉਬਾਲ ਕੇ ਖਾਂਦੇ ਰਹੇ ਨੀ, ਉਹਨੂੰ ਆਰਾਮ ਆ ਗਿਆ। ਜਿਹੜੇ ਭੈਣ ਜੀ ਕਹਿੰਦੇ ਨੇ ਗੋਡਿਆਂ ਗਾੜੇ ਕਿਤੇ ਸੱਟ ਲੱਗੀ, ਆਇੰਦਾ ਵੀ ਕਰਕੇ ਵੇਖ ਲੈਣ। ਇੱਕ ਤਾਂ ਜਿਹੜੀ ਜਵੈਨ ਤੇ ਆਪਣਾ ਲਸਣ ਤੇ ਅਦਰਕ, ਮੋਟੀ ਇਲਾਚੀ, ਦਾਲਚੀਨੀ, ਸਰ੍ਹੋਂ ਤੇਲ 'ਚ ਪਾ ਕੇ ਜਿਹਨੂੰ ਵੀ ਪੀੜ ਲੱਤਾਂ ਲੁੱਤਾਂ ਮਾਰੋ, ਕਾਲੀਆਂ ਮਿਰਚਾਂ ਖਾ ਲਓ, ਘਿਓ ਦੀ ਮਾਲਿਸ਼ ਕਰੋ ਰੋਜ਼। ਐਵੇਂ ਲੱਤਾਂ ਪੀੜ ਨਿੱਕੇ ਜਿਹੇ ਆਰਾਮ ਨਾਲ ਤੁਹਾਨੂੰ ਆਰਾਮ ਆ ਜਾਣਾ। ਫਰਕੜੀ ਖਾ ਲਓ। ਜਿਹੜੀਆਂ ਚੀਜ਼ਾਂ ਜਿਹਨੂੰ ਕਹਿੰਦੇ ਨਾ ਵੀ ਆਪਣਾ ਲੱਤਾਂ ਤੁਰਦੀਆਂ ਨਹੀਂ। ਹੁਣ ਕਹਿੰਦੀ ਸੀ ਕੁੜੀ ਮੇਰੇ ਬ੍ਰਦਰ ਦੀਆਂ ਇੰਡੀਆ, ਇੱਕ ਤਾਂ ਕਾਲੀਆਂ ਮਿਰਚਾਂ ਖਾਏ, ਘਿਓ ਦੀ ਮਾਲਿਸ਼ ਕਰੇ, ਇੱਕ 2 ਚਮਚੇ ਸੌਂਫ ਤੇ 9 ਮਣਕੇ ਉਬਾਲ ਕੇ ਨਾ ਗਲਾਸ 'ਚ ਠੰਡਾ ਕਰਕੇ ਕੁੱਟ ਕਰਕੇ ਕੋਸਾ ਜਿਹਾ ਰੋਜ਼ ਪੀਵੇ, ਉਹਦੀ ਲੱਤਾਂ ਬਿਲਕੁਲ ਠੀਕ ਹੋ ਜਾਣਗੀਆਂ। ਤੇ ਇੱਕ ਜਿਹੜਾ ਗੋਡਿਆਂ ਦੇ ਉੱਤੇ ਕਹਿੰਦੇ ਨੇ ਆ ਜਿਹੜਾ ਸ਼ਹਿਦ, 1 ਚਮਚਾ ਅਲਸੀ ਤੇ ਸੁੰਡ ਜਿਹੜਾ ਪਾਓ ਕਰਕੇ ਚੂਨਾ, ਉਹਨੂੰ ਲੇਪ ਕਰਨ ਕਾ, ਉਹਨਾਂ ਬੜਾ ਆਰਾਮ ਆਇਆ ਹੈ। ਮੋਟੀ ਇਲਾਚੀ, ਸੁੰਡ, ਦਾਲਚੀਨੀ ਪੀਸ ਲਓ, 1 ਚਮਚਾ ਸ਼ਹਿਦ, 1 ਚਮਚਾ ਪੀਲੀ ਜਰਦੀ ਆਂਡੇ ਦੀ, 1 ਚਮਚਾ ਚੂਨਾ, ਮੋਢੇ ਗੋਡੇ ਜਿੱਥੇ ਮਰਜ਼ੀ ਮਾਲਿਸ਼ ਕਰੋ, ਤੁਹਾਨੂੰ ਆਰਾਮ ਆ ਜਾਏਗਾ। ਛੋਟੇ ਛੋਟੇ ਇਲਾਜਾਂ ਨਾਲ ਹੀ ਫਰਕ ਪੈ ਜਾਂਦਾ, ਪਰ ਕਰੀਏ ਤਾਂ ਹੀ ਗੱਲ ਬਣਦੀ, ਐਵੇਂ ਕਿਵੇਂ ਬਣੇ। ਤੇ ਹੁਣ ਮੈਂ ਦੱਸਦੀ ਪਈ ਸਾਂ, ਕਲੌਂਜੀ ਦਾ ਤੇਲ ਜਿਹੜਾ ਨਾ, ਤੁਸੀਂ ਕਹਿੰਦੇ ਜਾਈ ਪੀਵੋ, ਤੁਸੀਂ 10 ਬੂੰਦਾਂ ਰੋਜ਼ ਰਾਤ ਨੂੰ ਦੁੱਧ ਪੀਂਦੇ ਨੇ, ਉਹਦੇ 'ਚ ਪਾ ਕੇ ਪੀ ਲਓ ਨਾ, ਤੁਹਾਨੂੰ ਬੜਾ ਉਹਦੇ ਨਾਲ ਫਰਕ ਪਏਗਾ। ਆਪੇ ਪਤਾ ਲੱਗੇ ਹਾਰ ਤੱਕ ਇਹਦਾ ਫਰਕ ਪੈਂਦਾ ਹੈ। ਸਿਰਫ ਅੱਧਾ ਕੁ ਚਮਚਾ ਪਾ ਲਓ, 10 ਬੂੰਦਾਂ ਪਾ ਲਓ, ਇੰਨੀਆਂ ਹੀ ਬੜੀਆਂ ਹੁੰਦੀਆਂ ਨੇ, ਆਰਾਮ ਆ ਜਾਂਦਾ ਹੈ। ਇੱਕ ਮੈਂ ਸੁਣਿਆ ਸੀ ਰਿਕਾਰਡ 'ਚ, ਉਹਨੇ ਸੁੱਕਾ ਵੇਸਣ ਭੁੰਨ ਕੇ ਤਾਂ ਅਸੀਂ ਬੜੀ ਸਵਾਦ ਬਣੀ। ਉਹ ਸਵਾਦ ਤਾਂ ਬਣ ਜਾਏਗੀ, ਉਹ ਇੱਕ ਪੰਜੀਰੀ ਟਾਈਪ ਸਵਾਦ, ਪਰ ਦਵਾਈ ਟਾਈਪ ਨਹੀਂ ਬਣੇਗੀ। ਤੁਸੀਂ ਜਿਹੜਾ ਵੇਸਣ ਘਿਓ 'ਚ ਭੁੰਨਣਾ ਹੈ ਨਾ, ਉਹਦਾ ਇੱਕ ਉਹ ਦਵਾਈ ਇੱਕ ਹੋਰ ਚੀਜ਼ ਹੈ, ਨੁਕਸਾ ਖਰਾਬ ਨਾ ਹੋਵੇ। ਇੱਕ ਸੁੱਕਾ ਵੇਸਣ ਭੁੰਨ ਕੇ ਵਿੱਚ ਘਿਓ ਪਲਟ ਦੇਣਾ, ਉਹ ਹੋਰ ਚੀਜ਼। ਜਦੋਂ ਕਹਿੰਦੇ ਨਾ ਹਰੀ ਹੋ ਜਾਂਦੀ, ਵਿੱਚ ਡਿੱਗ ਪੈਂਦੀ, ਉਹਨੂੰ ਬਾਹਰ ਨਾ ਕੱਢੋ, ਉਹ ਕੱਚੀ ਹੁੰਦੀ ਹੈ। ਉਹਨੂੰ ਉਸੇ ਗਰਮ ਘਿਓ 'ਚ ਤੋੜੋ, ਖਿੱਲਾਂ ਹੋਰ ਬਣ ਜਾਣਗੀਆਂ ਤੇ ਵਿੱਚ ਉਹਦੇ ਅਸਰ ਆ ਜਾਏਗਾ, ਘਿਓ ਦੇ ਹੋਰ ਆ ਜਾਏਗਾ। ਤੇ ਬਹੁਤ ਹੋਏ ਨਾ ਜਿਹਨੇ ਮਣਕੇ ਵੀ ਕਮਜ਼ੋਰ ਨੇ, ਉਹ ਵੀ ਮੈਂ ਦੱਸਿਆ ਨਾ ਅੱਗੇ ਵੀ ਆਪਣਾ 10 ਮਣਕੇ ਵੀ ਦੁੱਧ 'ਚ ਉਬਾਲ ਕੇ ਲੈਣ, 14 ਚੀਜ਼ਾਂ ਖਾਣ। ਤੇ ਸਾਡੇ ਕਿਸੇ ਕੁੜੀ ਦੇ ਮਣਕਿਆਂ ਦਾ ਬਹੁਤ ਪ੍ਰੋਬਲਮ ਸੀ, ਤੇ ਉਹ ਠੀਕ ਹੋ ਗਏ। ਇੱਕ ਉਹ ਕਹਿੰਦੇ ਸੀ ਬੱਚੇ ਦੀ ਅੱਖਾਂ ਨੇ, ਜਿਹੜੀਆਂ ਅੱਖਾਂ ਦਾ ਅਲਵੇਰੇ ਦਵਾਈ ਤੁਸੀਂ ਦੱਸਦੇ ਸੀ ਨਾ, ਉਹ ਤਾਂ ਪਾਓ ਜ਼ਰੂਰ। ਜਿਹੜੇ ਆਪਾਂ 4 ਚਮਚੇ ਪਾਣੀ ਅਲਵੇਰਾ ਦਾ ਪਾਣੀ ਤੇ 1 ਚਮਚਾ ਸ਼ਹਿਦ, ਤੁਸੀਂ ਆ ਮੇਰੇ 2-3 ਦਿੰਦੀ ਰਹੀ, ਉਹਦੀ ਬੜੀ ਨਿਗਾਹ ਕਮਜ਼ੋਰ ਹੋ ਗਈ ਸੀ, ਪੜਦਾ ਹੈ ਜੇ। ਜਿਹੜੇ ਮੈਂ ਨਾਲ ਤੁਸੀਂ ਦੁੱਧ 'ਚ 1 ਚਮਚਾ ਜ਼ਰੂਰ ਘੋਲ ਕੇ ਦੇ। ਜੇ ਛੋਟਾ ਬੱਚਾ ਅੱਧਾ ਦਿਓ, ਵੱਡਾ ਬੰਦਾ ਤੇ 1 ਚਮਚਾ ਘੋਲ ਲਓ, ਇੰਨਾ ਹੀ ਵਾਧੂ ਹੈ। ਅੱਖਾਂ ਇਸ ਦਵਾਈ ਦੇ ਨਾਲ ਰਾਤ ਨੂੰ ਦੁੱਧ 'ਚ ਘੋਲ ਕੇ ਲਵੋ। 200 ਗ੍ਰਾਮ ਸੌਂਫ, 200 ਗ੍ਰਾਮ ਬਦਾਮ, 200 ਗ੍ਰਾਮ ਖਸਖਸ, 200 ਗ੍ਰਾਮ ਮਿਸ਼ਰੀ, 1 ਤੋਲਾ ਛੋਟੀ ਇਲਾਚੀ ਤੇ 1 ਤੋਲਾ ਭੂਰੀ ਮਿਰਚ ਮਿਲ ਜਾਏਗੀ ਪਾਊਡਰ ਨਾ।
ਇਹ ਤੁਸੀਂ ਦੁੱਧ 'ਚ ਘੋਲ ਕੇ ਪੀ ਲਓ, ਗਰਮ ਦੁੱਧ 'ਚ ਘੋਲ ਲਓ, ਉਬਾਲਾ ਦੇ ਲਓ, ਤਾਂ ਵੀ ਤੁਹਾਡੀ ਮਰਜ਼ੀ। ਕਲਵੇ ਇਹਨਾਂ ਨਾਲ ਨਿਗਾਹ ਬੜੀ ਠੀਕ ਹੋਈ ਜੀ। ਇੱਕ ਉਹ ਕਹਿੰਦੇ ਪਏ ਸੀ ਜਿਨ੍ਹਾਂ ਦਾ ਬੇਬੀ ਪਿਓ ਹੁੰਦਾ ਹੈ ਤੇ ਉਹ ਆਪਣਾ ਦੁੱਧ ਨਹੀਂ ਉਤਰਿਆ, ਉਹ ਤਾਂ ਆਲੋਂ ਦੀ ਖੀਰ ਹੀ 3 ਦਿਨ ਖਾ ਲੈਣ ਤਾਂ ਉਹਦੇ ਨਾਲ ਹੀ ਬਥੇਰਾ ਉਤਰ ਜਾਂਦਾ। ਤੇ ਕੋਈ ਇਹਨਾਂ ਨੂੰ ਬੇਬੀ ਇਹ ਤਾਂ ਖਾਰਜ ਹੁੰਦੀ ਹੈ, ਇਹ ਆਮ ਲੇਡੀ ਕਈਆਂ ਨੂੰ ਹੁੰਦੀ ਹੈ। ਇਹ ਦਹੀਂ 'ਚ ਖੱਟਾ ਦਹੀਂ ਜਮਾ ਕੇ ਬਾਹਰੇ ਰੱਖਣ, ਉੱਥੋਂ ਪਾਇਆ ਤੇ ਵਿੱਚ ਆਪਣਾ ਤਾਰੇ ਮੇਰਾ ਤੇਲ ਪਾਓ ਤੇ ਤੀਜਾ ਹਿੱਸਾ ਵੇਸਣ ਪਾਓ ਤੇ ਉਹਨਾਂ ਦੇ ਜਦੋਂ ਠੀਕ ਹੋ ਜਾਣਗੇ, ਜਦੋਂ ਬੇਬੀ ਹੋਇਆ ਨਾਲ ਦੀ ਨਾਲ ਹੀ ਖਾਰਜ ਚਲੀ ਜਾਏਗੀ। ਆਮ ਇਹ ਕਈਆਂ ਨੂੰ ਹੁੰਦੀ ਹੈ। ਤੇ ਕੁਝ ਮੂੰਹ ਥੁੱਕ ਬਣਦੀ ਹੈ ਕਿ ਤ੍ਰਿਫਲਾ ਭਿਉਂ ਕੇ ਰਾਤੀ 2 ਚਮਚੇ ਰੱਖਣ, ਸਵੇਰੇ ਉਹ ਮੂੰਹ 'ਚ ਘੋਲ ਕੇ ਨਾ ਪਾਣੀ ਪੀਂਦੇ, ਉਹਦੇ ਨਾਲ ਵੀ ਸੁੱਕ ਜਾਂਦਾ ਮੂੰਹ, ਜਿਹੜਾ ਪਾਣੀ ਉਹ ਥੁੱਕ ਬਣ ਜਾਂਦੀ, ਪਾਣੀ ਵੱਧ ਜਾਂਦਾ ਹੈ। ਕਾਲੀ ਮਿਰਚ, ਲੌਂਗ ਤੇ ਟਿੱਕਰੀ ਦੀ ਚਾਦਰ ਕੁੱਟ ਕੇ ਨਾ ਮੂੰਹ 'ਚ ਮਲੋ, ਚੂਲੀਆਂ ਬਾਹਰ ਕਰੋ ਤਾਂ ਉਹਨਾਂ ਦੀ ਥੁੱਕ ਤੱਕ ਜਿਹੜੀ ਨਾ ਠੀਕ ਹੋ ਜਾਏਗੀ। ਇਹ ਕਿਸੇ ਨੇ ਪੁੱਛਿਆ ਸੀ ਵੀ ਆਪਣਾ ਮੈਂ ਆਹ ਦੱਸਣ ਲੱਗੀ ਸਾਂ ਜਿਹੜਾ ਵੇਸਣ ਤਾਂ ਮੈਂ ਦੱਸਿਆ ਇਹ ਬੜਾ ਜ਼ਰੂਰੀ, ਇਹਨੂੰ ਇਸ ਤਰ੍ਹਾਂ ਨਾ ਕਰੋ। ਇੱਕ ਮੈਂ ਇੱਕੋ ਹੀ ਦਵਾਈ ਦੱਸਣੀ ਜੇ, ਹੁਣ ਤੁਸੀਂ ਧਿਆਨ ਨਾਲ ਵੇਖ ਲਓ, ਰਿਕਾਰਡ ਸੁਣੋ। ਇਹ ਦਵਾਈ ਬੜੀ ਚੰਗੀ ਜੇ ਬਲੱਡ ਕੈਂਸਰ ਨੂੰ, ਦੂਜੀ ਕੈਂਸਰ ਨੂੰ, ਐਗਜ਼ੀਮਾ ਹੋਵੇ, ਖਾਰਿਸ਼ ਹੋਵੇ, ਬਲੱਡ ਖਰਾਬ ਹੋਇਆ ਹੋਵੇ, ਕਿਸੇ ਪਤਾ ਨਹੀਂ ਇਹ ਕਿੰਨੀਆਂ ਚੀਜ਼ਾਂ ਨੂੰ ਆਰਾਮ ਦਿੰਦੀ ਹੈ। ਮੈਂ ਤਾਂ ਇਹ 2 ਬੋਤਲਾਂ ਪੀਤੀਆਂ, ਮੇਰਾ ਬਾਡੀ ਤਾਂ ਬੜੀ ਖਾਰਿਸ਼ ਖੂਰਿਸ਼ ਸਾਰਾ ਕੁਝ ਠੀਕ ਹੋ ਗਿਆ। ਹੁਣ ਤਾਂ ਕੋਈ ਨਹੀਂ ਤਾਂ ਖੁੱਕਦੀ ਰਹਿੰਦੀ ਹੁੰਦੀ ਸਮੇਂ ਸਾਰ ਦਿਨ। ਇੱਕ ਚਰੈਤਾ, ਪਿੱਤ ਪਾਪੜਾ, ਗਲੋ, ਨਿੰਮ ਦੀ ਛਿੱਲ, ਲੱਕੜ ਜਿਹੜੀ ਉਤੋਂ ਲੱਗੀ ਦੀ ਛਿੱਲ ਜਿਹੀ, ਇੱਕ ਜਵਾਵਾ ਹੁੰਦਾ ਹੈ ਉਹ ਪਸਾਰੀ ਕੋਲ ਮਿਲੇਗਾ। ਅੱਛਾ, ਛੋਟਾ ਜਿਹਾ ਬੂਟਾ ਹੁੰਦਾ ਹੈ। ਉਸਬਾ, ਅਨਾਬ, ਬਰਮ ਡੰਡੀ, ਐਸਬਾ ਥੀਨ, ਬਾਏ ਬੜਿੰਗ, ਇਹ 100 ਗ੍ਰਾਮ ਸਾਰੀਆਂ ਚੀਜ਼ਾਂ ਲੈ ਲਓ, ਰਿਕਾਰਡ ਚੋਂ ਕੱਢ ਲਓ ਤੇ ਇੰਨੀਆਂ ਬਿਮਾਰੀਆਂ ਦੂਰ ਕਰਦੀ ਬੜੀ। 100 ਗ੍ਰਾਮ ਦੇ ਲੈ ਲਓਗੇ ਤੇ 10 ਚੀਜ਼ਾਂ ਨੇ 10 ਗ੍ਰਾਮ 100 ਆ ਜਾਏ, 250 ਗ੍ਰਾਮ ਦੀ ਤੁਸੀਂ ਉਹਨੂੰ ਇੱਕ ਪੁੜੀਆਂ ਬਣਾ ਕੇ ਰੱਖ ਲਓ। 250 ਗ੍ਰਾਮ ਵੱਖਰਾ 4 ਜਗ੍ਹਾ ਤੇ। ਇੱਕ ਵਾਰੀ 250 ਗ੍ਰਾਮ ਤੁਸੀਂ 3.5 ਲੀਟਰ ਪਾਣੀ 'ਚ ਉਬਲਣਾ ਧਰ ਦਿਓ। ਜਦੋਂ ਨੰਗਾ ਉਬਾਲਣਾ ਹੈ, ਹਲਾਈ ਰੱਖੋ ਵਿੱਚ ਮਾਰ ਕੇ ਕੜਛੀ। ਜਦੋਂ ਤੁਹਾਡਾ ਉਬਲ ਜਾਏ ਪਾਣੀ ਤਾਂ ਇੱਕ ਅੱਧਾ ਲੀਟਰ ਉੱਤੇ ਸੁੱਕ ਜਾਏ, ਫਿਰ ਤੁਸੀਂ ਠੰਡਾ ਕਰਕੇ ਪੁਣ ਕੇ ਬੋਤਲ 'ਚ ਪਾ ਲਓ। ਸਵੇਰੇ ਉੱਠੇ ਪੀ ਲਿਆ। ਕੌੜਾ ਨਹੀਂ ਹੈਗਾ, ਬੱਕਾ ਜਿਹਾ ਐਵੇਂ ਹੈਗਾ ਮਾੜਾ ਜਿਹਾ ਵਿੱਚ ਥੋੜਾ ਜਿਹਾ, ਭਾਵੇਂ ਕੌੜਾ ਵੀ ਹੋ ਜਾਂਦੇ ਨੇ, ਇੰਨੇ ਦੁੱਖ ਦੂਰ ਹੁੰਦੇ। ਕੈਂਸਰ ਵਾਲੇ ਤਾਂ ਮਿੱਠਾ ਮਾੜਾ ਮੋਟਾ ਕਿਸੇ ਚੀਜ਼ ਦੁੱਧ ਚਾਹ 'ਚ ਭਾਵੇਂ ਪਾ ਲੈਣ। ਕੈਂਸਰ ਵਾਲੇ ਮਿੱਠਾ ਬੰਦ ਕਰ ਦਿਓ, ਬੜੀ ਛੇਤੀ ਆਰਾਮ। ਜਿਹੜੇ ਨੇ ਬਲੱਡ ਜਿਹੜੇ ਜਰਾਸੀਨ ਪੈਦੇ ਨੇ ਮਿੱਠੇ ਨਾਲ ਜ਼ਿਆਦਾ ਵੱਧਦੇ ਨੇ, ਤੇ ਤੁਸੀਂ ਪੁਣ ਕੇ ਬੋਤਲ 'ਚ ਪਾ ਕੇ ਸਵੇਰੇ 50 ਗ੍ਰਾਮ 3-4 ਚਮਚੇ ਪੀ ਲਿਆ। ਕੌੜਾ ਨਹੀਂ ਹੈਗਾ, ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪਏਗਾ। ਓਕੇ ਫਿਰ ਤੁਸੀਂ ਕਾਲ ਲਵੋ। ਮੈਂ ਤਾਂ ਹੁਣ ਫਿਰ ਜਿਹੜਾ ਦੱਸਣੇ ਨਾਲੇ ਉਹ ਬੜੀ ਭੈਣ ਜੀ ਦੱਸਦੇ ਪਏ ਨੇ ਮੈਨੂੰ ਸੱਟਾਂ ਲੱਗੀਆਂ ਤਾਂ ਮੈਂ ਟੀਕਾ ਲਵਾ ਲਾ। ਉਹਨੂੰ ਕਹੋ ਫਰਕੜੀ ਖਾਵੇ, 14 ਚੀਜ਼ਾਂ ਖਾਵੇ, ਔਰ ਸੁੰਡ ਉਬਾਲ ਕੇ ਲੈ ਲਵੇ, 12 ਚੀਜ਼ਾਂ ਦੇ ਤੇਲ ਦੀ ਮਾਲਿਸ਼ ਕਰੇ, ਸਿਰ 'ਚ ਘਿਓ ਦੀ ਮਾਲਿਸ਼ ਕਰੇ। ਕਿਉਂ ਨਹੀਂ ਆਰਾਮ ਆਉਂਦਾ? ਕਾਲੀਆਂ ਮਿਰਚਾਂ ਨਿੰਬੂ ਵਾਲੀਆਂ ਖਾਏ, ਆਪੇ ਦਰਦਾਂ ਚਲੀਆਂ ਗਈਆਂ। ਸਾਰੀਆਂ ਚੀਜ਼ਾਂ ਵਿੱਚੋਂ ਕੱਢੋ, ਰਿਕਾਰਡ ਦਿਓ, ਉਹ ਭੈਣ ਜੀ ਠੀਕ ਹੋ ਜਾਣਗੇ। ਇਹ 7 ਵੱਜਣਗੇ ਫਿਰ ਮਾਰੀਏ, ਇੱਕ ਵਾਰ ਮਾਰ ਕੇ ਕਦੋਂ ਆਵਾਂਗੇ ਜੀ। ਤੇ ਇੱਕ ਬਲੱਡ ਸ਼ੂਗਰ ਕਿਸੇ ਨੇ ਪੁੱਛਿਆ ਸੀ, ਮੈਨੂੰ ਯਾਦ ਆ ਗਿਆ। ਹਾਂਜੀ, ਬਲੱਡ ਸ਼ੂਗਰ ਜਿਹੜੀ ਨੇ ਮੇਥੇ ਦੇ ਦਾਣੇ, ਸੌਂਫ ਤੇ ਆਂਵਲਾ ਪਾਊਡਰ, ਹਲਦੀ, 4 ਚੀਜ਼ਾਂ ਨੇ 2 ਟਾਈਮ ਲਾਉਂਦੇ ਰਹੋ ਤੁਸੀਂ ਆਪਣੇ ਨਾਲ, ਇਹ ਪਾਣੀ ਨਾਲ ਕੋਸੇ ਨਾਲ। ਬਲੱਡ ਸ਼ੂਗਰ, ਆਂਵਲੇ ਦਾ ਜੂਸ ਜ਼ਰੂਰ ਪੀਓ। ਬਲੱਡ ਸ਼ੂਗਰ, ਆਂਵਲਾ ਪਾਊਡਰ, ਸੁੰਡ, ਹਲਦੀ, ਅੱਧਾ ਚਮਚਾ ਵਿੱਚ ਖੰਡ ਪਾ ਕੇ ਨਾ ਉਹ ਵੀ ਤੁਸੀਂ 2 ਟਾਈਮ ਚਮਚਾ ਲਓ ਤੇ ਬਲੱਡ ਸ਼ੂਗਰ ਦਾ ਬੜਾ ਆਰਾਮ ਆਇਆ। ਮੇਰੀ ਬੇਟੀ ਨੂੰ ਹੋ ਚੱਲੀ ਸੀ, ਇਸੇ ਨਾਲ ਹੀ ਆਰਾਮ ਆ ਗਿਆ। ਆ ਤਾਂ ਘਰ ਦੇ ਆਪੇ ਕਰ ਰਹੇ ਨੇ, ਓੜ ਪੋੜ ਜਾਏ। ਮਿਹਨਤ ਕਰੋ, ਹਿੰਮਤ ਕਰੋ। ਜੇ ਪੁੱਛਦੇ ਹੋ ਤਾਂ ਵਰਤੋ, ਡਾਕਟਰ ਕੋਲ ਜਾਣ ਦੀ ਤੁਹਾਨੂੰ ਜ਼ਰੂਰਤ ਨਹੀਂ ਪਏਗੀ। ਮੈਂ ਤਾਂ ਇਹ ਰਿਕੁਐਸਟ ਕਰਾਂਗੀ ਸਾਰਿਆਂ ਅੱਗੇ। ਓਕੇ ਬੇਟਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਨੂੰ ਵੀ ਬਹੁਤ ਬਹੁਤ ਪਿਆਰ ਟਾਈਮ ਦਿੱਤਾ। ਥੈਂਕ ਯੂ, ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ। ਕੁਲਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਭੁੱਖ ਨਹੀਂ ਲੱਗਦੀ? ਠੀਕ ਆ, ਭੁੱਖ ਨਹੀਂ ਲੱਗਦੀ। ਮੇਰੀ ਪ੍ਰੋਬਲਮ ਇਹ ਆ, ਮੈਨੂੰ ਜਿੱਦਾਂ 1-1.5 ਮਹੀਨਾ ਨਾ ਭੁੱਖ ਨਹੀਂ ਲੱਗਦੀ। ਮੇਰੇ ਇੱਕ ਬਾਥਰੂਮ ਦੇ ਟੈਸਟ ਕਰਾਏ ਸੀ, ਜਿੱਦਾਂ ਪ੍ਰੋਟੀਨ ਆਉਂਦੀ ਹੈ ਨਾ ਬਾਥਰੂਮ। ਠੀਕ ਆ। ਹਾਂਜੀ, ਉਹਨੇ ਫਿਰ ਜਿੱਦਾਂ ਟੈਸਟ ਕੀਤਾ, ਜਿੱਦਾਂ ਛੂ ਲਏ ਆ, ਜਿੱਦਾਂ ਹਜੇ ਉਹਦੀ ਆਈ ਹੈਗੀ ਤੇ ਮੈਨੂੰ ਪਰ ਭੁੱਖ ਨਹੀਂ ਲੱਗਦੀ। ਪਤਾ ਨਹੀਂ ਤੁਸੀਂ ਭੁੱਖ ਨਹੀਂ ਲੱਗਦੀ ਕਰਕੇ ਗਏ ਸੀ ਨਾ ਡਾਕਟਰ ਕੋਲ? ਨਹੀਂ, ਭੁੱਖ ਲੱਗਦੀ ਕਰਕੇ ਨਹੀਂ। ਮੇਰੀ ਜਿਹਦਾ ਟੈਸਟ ਕਰਾਇਆ ਸੀਗਾ ਭੁੱਖ ਤਾਂ ਜਿੱਦਾਂ ਪਹਿਲੇ ਲੱਗਦੀ ਸੀ, ਪਰ ਉਹ ਬਾਥਰੂਮ ਦਾ ਟੈਸਟ ਕੀਤਾ ਮੈਂ, ਸਾਰੇ ਟੈਸਟ ਕਰਾਏ ਸੀ ਮਹੀਨੇ ਬਾਅਦ। ਓਵਰਹਾਲ ਹੋਣਾ ਸੀ। ਹਾਂਜੀ, ਫਿਰ ਬਾਥਰੂਮ ਵਿੱਚ ਪਹੁੰਚਦਾ ਆਉਂਦੀ। ਠੀਕ ਆ। ਹਾਂਜੀ, ਫਿਰ ਉਹਨੇ ਜਿੱਦਾਂ ਮੇਰਾ ਟੈਸਟ ਲਿਆ ਆ, ਜਿੱਦਾਂ ਰਿਪੋਰਟ ਹਜੇ ਆਈ ਨਹੀਂ। ਠੀਕ ਆ ਜੀ, ਆਪਾਂ ਪੁੱਛਦੇ ਆ ਤੁਹਾਨੂੰ। ਭੁੱਖ ਨਹੀਂ ਲੱਗਦੀ ਜਿੱਦਾਂ ਅੰਦਰ ਨੂੰ ਹੋਣੇ ਨੂੰ ਨਹੀਂ ਕਰਦਾ ਜਿੱਦਾਂ ਨਾ, ਮੈਂ ਖਾਂਦੀ ਆ ਪਰ ਮੈਂ ਛੱਡਿਆ ਨਹੀਂ, ਖਾਈ ਜਾਂਦੀ ਬਿਨਾਂ ਭੁੱਖ ਤੋਂ ਜਿੱਦਾਂ ਥੋੜਾ। ਠੀਕ ਆ। ਹਾਂਜੀ ਹਾਂਜੀ, ਚਲੋ ਪੁੱਛਦੇ ਆਪਾਂ। ਓਕੇ ਜੀ। ਓਕੇ, ਥੈਂਕ ਯੂ ਜੀ। ਜਦੋਂ ਬੱਚਿਆਂ ਨੂੰ ਨਹੀਂ ਲੱਗਦੀ ਉਦੋਂ ਤੱਕ ਜਵੈਣ ਦਾ ਕੁਝ ਦੱਸਦੇ ਹੁੰਦੇ ਆ ਜੀ, ਕਹਿੰਦੇ ਉਹਨਾਂ ਭੁੱਖ ਲੱਗਣ ਲੱਗ ਜਾਂਦੀ ਹੈ। ਚਲੋ ਆਪਾਂ ਪੁੱਛਦੇ ਆ ਜੇ ਹੋਰ ਵੀ ਕਿਸੇ ਨੂੰ ਪਤਾ ਹੋਊ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਬੜਾ ਵਧੀਆ ਚੱਲਦਾ ਜੀ। ਥੈਂਕ ਯੂ ਜੀ। ਥੈਂਕ ਯੂ। ਤੇ ਤੁਹਾਡੀ ਵੀ ਮਿਹਨਤ ਬਹੁਤ ਆ। ਥੈਂਕ ਯੂ ਤੁਹਾਡਾ ਵੀ।
ਤੇ ਮੈਂ ਕਹਿਣਾ ਸੀ ਉਹ ਭੈਣ ਜੀ ਦੱਸ ਤੇ ਗਏ ਵੀ ਨਹੀਂ ਨੀਂਦ ਆਉਂਦੀ, ਖਸ ਰੱਖ ਲਓ ਪੁੜੀ 'ਚ ਬੰਨ ਕੇ। ਬਹੁਤ ਸੋਹਣਾ, ਇਹ ਬਹੁਤ ਮੈਂ ਚਿਰ ਤੋਂ ਰੱਖਦੀ ਰਹੀ ਆ। ਫੀਡਬੈਕ ਆ ਤੁਹਾਡੀ, ਤੁਹਾਡੇ ਵੱਲ ਦੇਖ ਕੇ ਕਈਆਂ ਨੇ ਰੱਖਣੀ ਸ਼ੁਰੂ ਕੀਤੀ ਆ। ਹਾਂਜੀ। ਤੇ ਮੈਂ ਨਾ ਮਣਾ ਕਹਿਣਾ ਵੀ ਜੇ ਨਹੀਂ ਇਹ ਵੀ ਰੱਖਣੀ ਤੇ ਤੁਸੀਂ ਦੁੱਧ ਹੀ ਰਿੰਨ ਕੇ ਤੇ ਉਹ ਪੀ ਲਓ 7 ਦਿਨ, ਨਾਲੇ ਆਂਦੇ ਹੁੰਦੇ ਜ਼ੁਕਾਮ ਨਹੀਂ ਹੁੰਦਾ, ਕਈ ਚਿਰ ਜ਼ੁਕਾਮ ਹੁੰਦਾ ਪਾਸਾ ਛੱਡ ਜਾਂਦਾ। ਉਹ 'ਚ ਖਸਖਸ ਪਾਉਣੀ ਆ? ਖਸਖਸ ਪਾ ਲਓ, 2 ਬਦਾਮ ਪਾ ਲਓ ਤੇ ਉਹਨੂੰ ਭੇ ਲਓ ਤੇ ਭੇ ਕੇ ਰਾਤ ਨੂੰ ਗ੍ਰੈਂਡ ਤੜਕਾ ਲਾ ਲਓ। ਠੀਕ ਹੈ। ਤੜਕਾ ਲਾ ਕੇ ਘਿਓ ਦਾ ਤੇ ਮੁੜ ਕੇ ਥੋੜਾ ਰਿੰਨ ਲਓ ਦੁੱਧ ਪਾ ਕੇ ਤੇ ਮੁੜ ਕੇ ਸੌਣ ਲੱਗੇ ਪੀਓ ਤੇ ਪਾਣੀ ਨਾ ਪੀਓ ਤੇ ਮੁੜ। ਠੀਕ ਆ। ਤੇ ਨਾਲੇ ਜ਼ੁਕਾਮ ਵਾਸਤੇ ਕਈ ਸਾਲ ਨਹੀਂ ਹੁੰਦਾ। ਤੇ ਮੈਂ 1-2 ਵਾਰ ਪੀਤੀ, ਮੇਰੇ ਲਾਗੇ ਨਹੀਂ ਕਦੀ ਆਇਆ। ਐਰਕੀ ਆਇਆ ਵਿਆਹ ਮਗਰੋਂ, ਜਦੋਂ ਹੁਣ ਬੇਟੀ ਦਾ ਵਿਆਹ ਕੀਤਾ। ਕੋਈ ਨਹੀਂ, ਫੇਰ ਭਜਾ ਦਿਓ। ਫਿਰ ਭਜਾਤਾ। ਤੇ ਬਾਕੀ ਮੈਂ ਕਹਿਣਾ ਸੀ ਵੀ ਮੇਰਾ ਭਾਜੀ ਆ ਇੰਡੀਆ, ਹਨਾ, ਤੇ ਉਹਦਾ ਨੇ ਸ਼ੂਗਰ ਵੀ ਆ, ਉਹਨੂੰ ਅੱਖਾਂ ਦੀ ਵੀ ਪ੍ਰੋਬਲਮ ਆ, ਦਿਸਦਾ ਨਹੀਂ ਬਿਲਕੁਲ ਹੀ, ਹਨਾ। ਤੇ ਉਹਨਾਂ ਦੇ ਨਾ ਕੰਨ ਵਗਦਾ, ਤੇ ਕੰਨ ਵਗਣ ਕਰਕੇ ਡਾਕਟਰ ਦੇ ਖੜਿਆ ਤੇ ਉਹ ਆਂਦੇ ਵੀ ਅਸੀਂ ਆਪਰੇਸ਼ਨ ਨਹੀਂ ਕਰ ਸਕਦੇ, ਇਹਦੀ ਹੱਡੀ ਗਲ ਗਈ ਆ, ਹੱਡੀ ਗਲਣ ਕਰਕੇ ਕੰਨ ਵਗਦਾ। ਤੇ ਉਹਦੇ ਵਾਸਤੇ ਕੋਈ ਦੱਸਣ ਕੋਈ ਵੀ, ਹਨਾ, ਭੈਣ ਭਰਾ ਤੇ ਬਹੁਤ ਚੰਗਾ। ਹੁਣ ਘਰ ਲਿਆਂਦਾ ਤੇ ਘਰੇ ਟੀਕੇ ਟੂਕੇ ਲਾਉਂਦੇ ਆ, ਉੱਥੇ ਰੱਖੇ ਉਹਨਾਂ ਘਰ ਨੂੰ ਘਲਾਤਾ। ਤੇ ਇੰਨੀ ਕੁ ਮਿਹਨਤ ਕਰਿਓ ਜੇ ਕੋਈ ਲੱਭੇ। ਤੇ ਵਾਲਾਂ ਦਾ ਮੈਂ ਸੁਣ ਲਿਆ, ਇਹ ਵੀ ਸੁਣਨਾ ਸੀ, ਮੈਂ ਪੁੱਛਣਾ ਸੀ ਉਹਦਾ। ਵਾਲ ਝੜਦੇ ਸੀ ਮੇਰੇ। ਤੇ ਥੈਂਕ ਯੂ ਤੁਹਾਡਾ। ਇਹ ਜ਼ਰੂਰ ਕੋਈ ਭੈਣ ਭਰਾ ਦੱਸੇ ਵੀ ਕੀ ਕਰ ਸਕਦੇ ਆ ਕੰਨ ਵਾਸਤੇ। ਠੀਕ ਆ, ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਆਪਾਂ ਨੂੰ ਪਤਾ ਆ ਫਿਰ ਜਦੋਂ ਸ਼ੂਗਰ ਵਾਲਿਆਂ ਨੂੰ ਕੋਈ ਨਾ ਕੋਈ ਜਿਹੜਾ ਜ਼ਖਮ ਹੋ ਜਾਂਦਾ ਹੈ ਨਾ, ਫਿਰ ਉਹ ਤੰਗ ਬੜਾ ਕਰਦਾ ਆ, ਉਹਨੂੰ ਫਿਰ ਸੱਜੇ ਕੀਤੇ ਆਰਾਮ ਨਹੀਂ ਆਉਂਦਾ। ਡਾਕਟਰਾਂ ਨੇ ਤਾਂ ਆਪਣੇ ਓੜ-ਪੋੜ ਕਰਨੇ ਹੀ ਹੈਗੇ ਆ। ਡਾਕਟਰਾਂ ਕੋਲ ਜਿੰਨੀਆਂ ਦਵਾਈਆਂ ਆ ਉਹ ਤਾਂ ਉਹਨਾਂ ਨੇ ਦੇਣੀਆਂ ਹੀ ਹੁੰਦੀ। ਉਹਦੇ ਨਾਲ ਤੁਸੀਂ ਆਪਣੇ ਜਿਹੜੇ ਓੜ-ਪੋੜ ਆ ਉਹ ਵੀ ਤੁਸੀਂ ਕਰ ਸਕਦੇ ਆ। ਜਿਹੜੀਆਂ ਉਹ ਚਰੱਤਾ ਵਗੈਰਾ ਆਪਣੀਆਂ 4 ਚੀਜ਼ਾਂ ਦੱਸਦੇ ਹੁੰਦੇ ਆ, ਉਹ ਵੀ ਤੁਸੀਂ ਦੇ ਸਕਦੇ ਆ। ਫੋੜੇ ਫਿੰਸੀਆਂ ਲਈ, ਇਹਨਾਂ ਚੀਜ਼ਾਂ ਲਈ ਬਹੁਤ ਚੰਗੀਆਂ ਆ। ਉਹਨਾਂ ਲਈ ਦਰਦਾਂ ਵੀ ਹਟ ਜਾਂਦੀਆਂ, ਥੋੜਾ ਸ਼ੂਗਰ ਨੂੰ ਵੀ ਫਰਕ ਪੈਂਦਾ, ਕੋਲੈਸਟਰੋਲ ਨੂੰ ਵੀ ਫਰਕ ਪੈਂਦਾ ਆ। ਕੋਈ ਵੀ ਫੋੜਾ ਫਿੰਸੀ ਆ ਤੁਹਾਡਾ ਬਲੱਡ ਠੀਕ ਕਰ ਦਿੰਦਾ, ਤੁਹਾਡੀਆਂ ਨਾੜੀਆਂ ਸਾਫ਼ ਕਰ ਦਿੰਦਾ। ਉਹ ਤਾਂ ਦੇਸੀ ਚੀਜ਼ਾਂ ਆ ਨਾ। ਪਨੀਰ ਡੋਡੀਆ, ਚਰੈਤਾ, ਪਿੱਤ ਪਾਪੜਾ, ਅਫਲਾਦੀਨ, ਇਹ ਇੰਡੀਆ ਤੋਂ ਮਿਲਣੀਆਂ ਆ, ਪੰਜਾਬ ਤੋਂ ਨਹੀਂ, ਕਿਤੇ ਵੀ ਪੰਜਾਬੀ ਤਾਂ ਹੁਣ ਸਾਰੇ ਪਾਸੇ ਰਹਿੰਦੇ ਹੈਗੇ ਆ, ਉੱਥੋਂ ਮਿਲਣੀਆਂ ਇਹ ਚੀਜ਼ਾਂ। ਪਨੀਰ ਡੋਡੀਆ, ਚਰੈਤਾ, ਪਿੱਤ ਪਾਪੜਾ, ਅਫਲਾਦੀਨ, 4 ਚੀਜ਼ਾਂ ਜਿਹੜੀਆਂ ਇੱਕੋ ਜਿਹੀ ਮਾਤਰਾ ਦੇ ਵਿੱਚ ਲੈ ਕੇ ਉਹਨਾਂ ਨੂੰ ਤੁਸੀਂ ਪਾਣੀ 'ਚ ਉਬਾਲ ਕੇ 2 ਚਮਚੇ ਜਿਹੜੇ ਆ ਨਾ ਉਸ ਹਿਸਾਬ ਨਾਲ ਪਾਣੀ ਪਾਇਓ, ਕਿਉਂਕਿ ਆਪਣੇ ਹਿਸਾਬ ਕਿਤਾਬ ਇੱਦਾਂ ਹੀ ਹੁੰਦੇ। ਆਪਣੇ ਆਈ ਬੋਲ ਆ ਨਾ ਜਿਹੜੇ, ਇਹੀ ਜੋਖ ਲੈਂਦੇ ਆ ਚੀਜ਼ਾਂ ਨੂੰ। ਕੋਈ ਇਹ ਨਹੀਂ ਹੁੰਦੇ ਵੀ ਕਿੰਨੇ ਗ੍ਰਾਮ ਪਾਉਣੇ ਆ, ਉਹ ਤੁਸੀਂ ਉਹਨਾਂ ਨੂੰ ਦਿਓ। ਵੈਸੇ ਉਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੋਊਗਾ, ਜ਼ਖਮਾਂ ਨੂੰ ਜ਼ਰੂਰ ਆਰਾਮ ਆਊਗਾ ਉਹਨਾਂ ਦੇ ਨੂੰ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਇੱਕ ਇਲਾਜ ਪੁੱਛਣਾ ਸੀਗਾ। ਇੱਥੇ ਬੀਬੀ ਰਹਿੰਦੀ ਜੂਬਾ ਸਿਟੀ, ਉਹਨੇ ਮੈਨੂੰ ਕਿਹਾ ਸੀਗਾ ਆਪ ਜਿੱਦਾਂ ਹੁਣ ਕਈ ਜੱਕ ਜਾਂਦੇ ਨਹੀਂ ਕਦੇ ਕਾਲ ਕੀਤੀ, ਉਹਨੂੰ ਹੈਗੀ ਪ੍ਰੋਬਲਮ। ਓਦਾਂ ਕਹਿੰਦੀ ਜੇ ਬਾਥਰੂਮ ਦੇ ਵਿੱਚ ਨਹੀਂ ਬਲੱਡ ਆਉਂਦਾ, ਹਨਾ, ਜਦੋਂ ਕਹਿੰਦੀ ਮੇਰਾ ਟੈਸਟ ਹੁੰਦਾ ਉਹਦੇ ਵਿੱਚ ਜਿੱਦਾਂ ਆਉਂਦੀ ਆ। ਹਾਂ, ਆਪੂ ਨੂੰ ਨਹੀਂ ਦੀਦਾ ਹੁੰਦਾ। ਹਾਂਜੀ, ਆਪ ਨੂੰ ਨਹੀਂ ਦੀਦਾ ਹੈਗਾ। ਤੇ ਕਹਿੰਦੀ ਉਹ ਸਾਰੇ ਹੀ ਟੈਸਟ ਵੀ ਨਹੀਂ ਕਰ ਲਏ ਆ, ਕੈਮਰਾ ਪਾ ਕੇ ਵੀ ਚੈੱਕ ਕਰ ਲਿਆ, ਤਾਂ ਵਿੱਚ ਆਉਂਦਾ ਕੁਛ ਨਹੀਂ, ਉਹਨਾਂ ਨੂੰ ਲੱਭਦਾ ਕੁਛ ਨਹੀਂ ਹੈਗਾ। ਤਾਂ ਕਹਿੰਦੀ ਸੀ ਇਹਦੇ ਲਈ ਵੀ ਮੈਨੂੰ ਆਪ ਨੂੰ ਫਿਕਰ ਆ ਵੀ ਡਾਕਟਰਾਂ ਨੂੰ ਵੀ ਕੁਛ ਨਹੀਂ ਪਤਾ ਲੱਗਦਾ ਵੀ ਜੇ ਕਿਸੇ ਨੂੰ ਕੋਈ ਦੇਸੀ ਇਲਾਜ ਪਤਾ ਹੋਵੇ ਤਾਂ ਜ਼ਰੂਰ ਕੋਈ ਭੈਣ ਭਾਈ ਦੱਸੇ ਉਹਨਾਂ ਨੂੰ। ਠੀਕ ਆ। ਹਾਂਜੀ, ਇੱਕ ਜਿਹੜਾ ਆਪਾਂ ਸਿਰ ਦੁਖਦਾ ਮਾਈਗ੍ਰੇਨ ਤੋਂ ਨਾ, ਹਾਂਜੀ, ਉਹ ਮੈਂ ਇੱਥੇ ਰੇਡੀਓ ਤੇ ਵੀ ਸੁਣਦੀ ਰਹਿੰਦੀ ਆ ਆਪਣੇ। ਤਾਂ ਸਾਡੇ ਇੰਡੀਆ ਸੀਗਾ ਇੱਕ ਮਰੀਜ਼, ਉਹਨਾਂ ਨੂੰ ਵੀ ਇਹੀ ਸੀਗੀ ਪ੍ਰੋਬਲਮ। ਉਹਨਾਂ ਨੂੰ ਮੈਂ ਦੱਸਿਆ ਤੇ ਮੈਂ ਫੋਨ ਕੀਤਾ, ਕਹਿੰਦੇ ਠੀਕ ਨੀ, ਸਿਰ ਦੁਖਦਾ ਆ। ਤੇ ਮੈਂ ਕਿਹਾ ਹੁਣੇ ਉੱਠ ਕੇ ਜਵੈਣ ਗਰਮ ਕਰਤਾ ਇਹਨੂੰ ਸੌਂਗ ਕੱਪੜੇ ਚ ਪਾ ਕੇ, ਹਨਾ। ਹਾਂਜੀ। ਤਾਂ ਉਹ ਕਹਿੰਦੀ ਮੈਂ ਤਾਂ ਠੀਕ ਹੋ ਗਈ ਬਿਲਕੁਲ। ਉਹ ਤਾਂ ਮਿੰਟਾਂ ਚ ਠੀਕ ਹੁੰਦਾ ਬੰਦਾ। ਸਹੀ ਗੱਲ ਹੈ ਭੈਣ ਜੀ, ਠੀਕ ਹੋ ਗਿਆ। ਸਾਡੇ ਨਿੱਕਾ ਮੇਰਾ ਪੋਤਾ ਸੀ, ਰਾਤੀ ਉਹਨੂੰ ਜ਼ੁਕਾਮ ਜਿਹਾ ਹੋ ਗਿਆ, ਤਾਂ ਸੌਵੇਂ ਨਾ ਮੈਂ ਉੱਠ ਕੇ ਜਵੈਣ ਗਰਮ ਕਰਕੇ ਤਾਂ ਕੱਪੜੇ 'ਚ ਬੰਨ ਕੇ ਉਹਨੂੰ ਸੰਘਾਈ। ਤਾਂ ਉਹ ਤਾਂ ਜਦੋਂ ਉਹਨੂੰ ਘੰਟੇ 2 ਘੰਟੇ ਫੇਰ ਹੋਵੇ, ਮਾਂ ਮੈਨੂੰ ਹੁਣ ਫੇਰ ਲਿਆ ਕੇ ਦੇ ਉਹੀ, ਤਾਂ ਬਹੁਤ ਸੋਹਣੀ ਰਾਤ ਨਿਕਲ ਗਈ, ਠੀਕ ਹੋ ਗਿਆ। ਫਿਰ ਸੌਂ ਵੀ ਲਿਆ ਉਹਨੇ ਰੱਜ ਕੇ, ਹਨਾ। ਹਾਂਜੀ, ਏਦਾਂ ਜ਼ਰੂਰ ਔੜ-ਪੜ ਕਰਨਾ ਚਾਹੀਦਾ। ਕੋਈ ਵੀ ਚੀਜ਼ ਆਪਾਂ ਕਰਦੇ ਫਾਇਦਾ ਹੋ ਜਾਂਦਾ ਹੈ। ਥੈਂਕ ਯੂ ਜੀ। ਅੱਜ ਜ਼ਰੂਰ ਦੱਸੇ ਕੋਈ ਭੈਣ ਭਾਈ ਕਿਸੇ ਨੂੰ ਪਤਾ ਹੋਵੇ। ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ। ਬਿਲਕੁਲ, ਫੀਡਬੈਕ ਤੁਸੀਂ ਪਲੀਜ਼ ਜ਼ਰੂਰ ਦਿਆ ਕਰੋ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ, ਜਵੈਣ ਹੋ ਗਈ ਆ, ਖਸਖਸ ਹੋ ਗਈ ਆ, ਇਹ ਲੋਕਾਂ ਦੇ ਫੀਡਬੈਕ ਬਹੁਤ ਚਿਰਾਂ ਦੀ ਆ ਰਹੀ ਆ ਕਿ ਇਹ ਤਾਂ ਚੀਜ਼ਾਂ ਆਮ ਆ। ਜਿਹੜੀਆਂ 4 ਚੀਜ਼ਾਂ ਮੈਂ ਦੱਸੀਆਂ ਇਹ ਵੀ ਬਹੁਤ ਵਧੀਆ ਚੀਜ਼ਾਂ ਆ। ਸਵਰਨ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਬੇਟਾ। ਸਤਿ ਸ੍ਰੀ ਅਕਾਲ। ਮੈਂ ਦੱਸਣਾ ਸੀ, ਕਹਿੰਦੀ ਅਸੀਂ ਵਾਲ ਬੜੇ ਝੜਦੇ ਆ। ਮੈਂ ਕਿਹਾ ਮੈਂ ਤਾਂ ਹੈਗੀ ਆ 80 ਸਾਲ ਦੀ, ਤੇ ਮੇਰੇ ਬੜੇ ਝੜ ਗਏ ਸੀ ਹੁਣ ਦਵਾਈਆਂ ਖਾਦੀ ਕਰਕੇ। ਹਾਂਜੀ।
ਤੇ ਨਿੰਬੂ ਨਿਚੋੜ ਕੇ ਤੇ ਦਹੀਂ ਦੇ ਵਿੱਚ ਮੈਂ ਤਾਂ ਉਹ ਹੀ ਨਹਾਉਣੀ ਆ। 2-3 ਮਹੀਨੇ ਹੋ ਗਏ ਤੇ ਬਿਲਕੁਲ ਹਟ ਗਏ ਮੇਰੇ ਵਾਲ, ਲੰਮੇ ਵੀ ਹੋ ਗਏ, ਭਾਰੇ ਵੀ ਹੋ ਗਏ। ਦਹੀਂ ਚ ਨਿੰਬੂ ਨਿਚੋੜ ਕੇ ਕਾਲੇ ਨਹੀਂ ਹੋਏ? ਨਾ ਕਾਲੇ ਤੇ ਨਹੀਂ ਇੰਨੇ ਹੋਏ। ਅੱਛਾ, ਪਰ ਲੱਥਣੋਂ ਹਟ ਗਏ ਆ। ਅੱਛਾ, ਲੱਥਣੋਂ ਹਟ ਗਏ, ਠੀਕ ਆ। ਵੱਧ ਗਏ ਆ, ਭਾਰੇ ਹੋ ਗਏ ਆ। ਠੀਕ ਆ। ਤੇ ਮੈਂ ਤਾਂ ਬਜ਼ੁਰਗ ਆ ਤੇ ਕੁੜੀਆਂ ਕੜੀਆਂ ਇਹਨਾਂ ਤੇ ਹੋ ਹੀ ਜਾਣੇ। ਹਾਂਜੀ। ਆ ਤੁਹਾਡੇ ਵਾਲੀਆਂ ਖੁਰਾਕਾਂ ਨਹੀਂ ਗਈਆਂ ਨਾ ਹੁਣ। ਇਹ ਤਾਂ ਹੈ ਹੀ ਆ। ਤੇ ਉਹ ਇੱਕ ਜਿਹੜਾ ਵੀਰ ਕਹਿਣ ਡਿਆ ਸੀਗਾ ਮੇਰਾ ਮੋਢਾ ਦੁਖਦਾ, ਮੈਂ ਕਈ ਵਾਰੀ ਅੱਜ ਕੱਲ ਗੈਠੀਏ ਦੀ ਬਿਮਾਰੀ ਬੜੀ ਚੱਲੀ ਆ, ਮੈਂ ਤਾਂ ਜੇ ਪੀੜ ਹੁੰਦੀ ਆ ਤੇ ਵਿਕਸ ਮਲ ਲੈਂਦੀ ਆ ਤੇ ਝਟ ਆਰਾਮ ਆ ਜਾਂਦਾ। ਵਿਕਸ ਮਲ ਕੇ ਦੇਖ ਲਿਆ, ਜੇ ਤਾਂ ਉਹ ਬਿਮਾਰੀ ਹੋਈ ਤਾਂ ਆਰਾਮ ਆ ਜਾਊਗਾ, ਤੇ ਜੇ ਉਹ ਨਾ ਹੋਈ ਤੇ ਨਹੀਂ ਆਊਗਾ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਦੀ ਇੱਕ ਅੱਖ ਖਰਾਬ, ਹੋਰ ਦੱਸਾਂ ਜੀ, ਦੀ ਇੱਕ ਅੱਖ ਖਰਾਬ ਹੁੰਦੀ ਆ ਨਾ। ਹਾਂਜੀ। ਸਾਡੇ ਗੁਆਂਢੀਆਂ ਦੀ ਕੁੜੀ ਸੀਗੀ 8-9 ਸਾਲ ਦੀ, ਤੇ ਉਹਦੀ ਇੱਕ ਅੱਖ ਖਰਾਬ ਸੀ, ਤਾਂ ਬੜਾ ਇਲਾਜ ਕਰਾਇਆ, ਡਾਕਟਰਾਂ ਕੋਲ ਗਏ ਤੇ ਨਹੀਂ ਆਰਾਮ ਆਇਆ। ਤੇ ਫਿਰ ਕਿਸੇ ਨੇ ਦੱਸਿਆ ਵੀ ਤੁਸੀਂ ਇਹਨੂੰ ਹੱਡੀਆਂ ਵਾਲੇ ਡਾਕਟਰ ਕੋਲ ਲੈ ਕੇ ਜਾਓ। ਤੇ ਇਹਨੂੰ ਇਹ ਬਿਮਾਰੀ ਹੋ ਗਈ ਆ ਜੋੜਾਂ ਦੇ ਦਰਦਾਂ ਦੀ। ਅੱਛਾ ਜੀ। ਉਹ ਲੈ ਕੇ ਗਿਆ ਤੇ ਉਹਨਾਂ ਉਹੀ ਦੱਸੀ ਤੇ ਕਹਿੰਦੇ ਇਹਨੂੰ, ਕਈਆਂ ਨੂੰ ਕਹਿੰਦੇ ਕਿਤੋਂ ਤੁਰਦੀ ਬਿਮਾਰੀ, ਕਿਤੋਂ ਤੁਰਦੀ, ਇਹਨੂੰ ਅੱਖ ਤੋਂ ਤੁਰੀ ਆ। ਅੱਛਾ ਜੀ। ਤਾਂ ਉਹਨੇ 3 ਮਹੀਨੇ ਖਵਾਉਣ ਦਿੱਤੀ ਦਵਾਈ, 3-4 ਵਾਰੀ ਤਾਂ ਜਾਣਾ ਪਿਆ ਇੱਥੇ ਸਿਲਮੇ ਤੋਂ ਸਗਰਾਮਿੰਟੋ। ਜੀ। ਪਰ ਕੁੜੀ ਹੁਣ 3-4 ਸਾਲ ਹੋ ਗਏ ਬਿਲਕੁਲ ਠੀਕ ਆ। ਠੀਕ ਹੈ। ਜਿਹਦੀ ਵੀ ਏਦਾਂ ਇੱਕ ਅੱਖ ਖਰਾਬ ਆ, ਡਾਕਟਰਾਂ ਦੇ ਅੱਖਾਂ ਵਾਲੇ ਨਾ ਜਾਣ, ਏਦਾਂ ਦੇ ਡਾਕਟਰ ਦੇ ਜਾਣ। ਠੀਕ ਹੈ ਜੀ। ਇਹਦਾ ਭਲਾ ਹੋ ਜੇ। ਜ਼ਰੂਰ ਜੀ, ਜ਼ਰੂਰ। ਥੈਂਕ ਯੂ। ਓਕੇ ਬੇਟਾ, ਹੈ ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਸਵਰਨ ਕੌਰ ਜੀ, ਥੈਂਕ ਯੂ ਜੀ। ਹਰਜਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਚਲੋ, ਕੀ ਹਾਲ ਜੀ? ਬਿਲਕੁਲ ਠੀਕ ਹੈ ਜੀ। ਅੱਛਾ ਜੀ, ਮੈਂ ਸੰਗਰੈਣੀ ਦਾ ਪੁੱਛਣਾ ਸੀਗਾ ਵੀ ਸੰਗਰੈਣੀ ਹੋਈ ਹੈ ਇੰਡੀਆ 'ਚ? ਹਾਂਜੀ। ਉਹਨਾਂ ਨੇ ਕਿਹਾ ਸੀ ਤੁਹਾਨੂੰ ਪੁੱਛ ਕੇ ਜ਼ਰੂਰ ਦੱਸਿਓ, ਮੈਂ ਪਤਾ ਕਰ ਲਊਂ। ਸੰਗਰੈਣੀ ਕੋਈ ਨਹੀਂ, ਸਾਰਾ ਹੀ ਪ੍ਰੋਗਰਾਮ ਸੁਣ ਲਿਓ। ਵੀਰਵਾਰ ਨੂੰ ਜਗਵੀਰ ਸਿੰਘ ਹੁੰਦੇ ਆ, ਉਹਨਾਂ ਨੂੰ ਵੀ ਸੁਣ ਲਿਓ ਤੁਸੀਂ, ਜ਼ਰੂਰ ਤੁਹਾਨੂੰ ਪਤਾ ਲੱਗ ਜਾਊਗਾ। ਹਾਂਜੀ, ਰਿਕਾਰਡਿੰਗ। ਠੀਕ ਹੈ ਜੀ। ਜਿੱਦਾਂ ਖਾਧਾ ਪੀਤਾ ਜਦੋਂ ਵੀ ਖਾ ਲਿਓ ਉਹਦੇ ਬਾਥਰੂਮ ਕੇ। ਹਾਂਜੀ, ਸੰਗਰਾਣੀ ਕਹਿੰਦੇ ਆ। ਹਾਂਜੀ, ਓਕੇ ਜੀ, ਥੈਂਕ ਯੂ। ਓਕੇ, ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਕਹਿੰਦੇ ਪੈਂਦੀ ਸੱਟੇ ਨਾ ਟੀਕਾ ਲਾਉਣ ਵਾਲੀ ਗੱਲ ਹੁੰਦੀ ਆ ਕਿ ਤੁਸੀਂ ਕਣਕ ਦੀ ਰੋਟੀ ਛੱਡ ਦਿਓ, ਮੱਕੀ ਦੀ ਰੋਟੀ ਦਿਓ, ਤੇ ਬਾਕੀ ਜਿਹੜੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ ਸਕਰੈਣੀ ਤੋਂ। ਤੁਸੀਂ ਰਿਕਾਰਡਿੰਗ ਨਹੀਂ ਸੁਣਨੀ, ਤੁਸੀਂ ਹੁਣੇ ਪੈਨ ਤੇ ਪੇਪਰ ਲੈ ਕੇ ਬਹਿ ਜਾਓ। ਕਿਸੇ ਨਾ ਕਿਸੇ ਨੇ ਤੁਹਾਨੂੰ ਜਿਹੜੀ ਦਵਾਈ ਆ ਉਹ ਦੱਸ ਦੇਣੀ ਆ। ਦਵਾਈ ਨਹੀਂ, ਜਿਹੜੀਆਂ ਦੇਸੀ ਚੀਜ਼ਾਂ ਆ, ਕੀ ਲਾਓਗੇ ਤੇ ਤੁਹਾਨੂੰ ਕਿਵੇਂ ਆਰਾਮ ਆਓ, ਉਹ ਤੁਸੀਂ ਜ਼ਰੂਰ ਸੁਣ ਲਿਓ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਫੀਡਬੈਕ ਦੇਣੀ ਆ, ਕਿਸੇ ਇਲਾਜ ਦਾ ਪਤਾ ਆ, ਇਲਾਜ ਪੁੱਛਣਾ ਆ, ਉਹ ਤੁਸੀਂ ਕਰ ਸਕਦੇ ਆ। ਬਾਕੀ ਆਪਾਂ ਇਹ ਜ਼ਰੂਰ ਕਹਿੰਦੇ ਸਿਹਤ ਨੂੰ ਠੀਕ ਰੱਖੋ, ਖਾਣਾ ਪੀਣਾ ਠੀਕ ਕਰੋ, ਐਕਸਰਸਾਈਜ਼ ਕਰੋ। ਵਾਪਸ ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ। ਸਿਹਤ ਸੰਭਾਲ ਦਾ ਪ੍ਰੋਗਰਾਮ ਹੈ। ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਹੈ, ਇਸ ਦੇ ਵਿੱਚੋਂ ਗੱਲਾਂ ਕਰਦੇ ਹਾਂ। ਪਰ ਜਿਹੜੀਆਂ ਤੁਹਾਡੀਆਂ ਹੋਰ ਛੋਟੀਆਂ ਮੋਟੀਆਂ ਪ੍ਰੋਬਲਮਾਂ ਹੁੰਦੀਆਂ, ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ। ਤਾਂ ਉਸ ਦਾ ਇਲਾਜ ਵੀ ਇੱਥੋਂ ਮਿਲ ਜਾਂਦਾ ਆ, ਅਤੇ ਉਸ ਦੀ ਫੀਡਬੈਕ ਵੀ ਆਉਂਦੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਦੇਸੀ ਚੀਜ਼ਾਂ ਆ ਘਰਾਂ ਦੇ ਵਿੱਚ ਹੀ ਪਈਆਂ ਹੁੰਦੀਆਂ, ਸਾਡੇ ਕਿਚਨ ਦੇ ਵਿੱਚ ਪਈਆਂ ਹੁੰਦੀਆਂ, ਉਹਨਾਂ ਨੂੰ ਵਰਤ ਸਕਦੇ ਹਾਂ। ਜਾਂ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਜਿਹੜੀਆਂ ਤੁਹਾਨੂੰ ਕਾਊਂਟਰ ਤੋਂ ਮਿਲ ਜਾਂਦੀਆਂ ਆ, ਡਾਕਟਰ ਦੇ ਕੋਲ ਜਾ ਕੇ ਲਿਖਾਉਣੀਆਂ ਨਹੀਂ ਪੈਂਦੀਆਂ। ਸੋ ਸਿਹਤ ਨੂੰ ਠੀਕ ਸ਼ੁਰੂ ਤੋਂ ਰੱਖਣਾ ਚਾਹੀਦਾ। ਪਰ ਫਿਰ ਵੀ ਕਹਿੰਦੇ ਵੀ ਇਹ ਸਾਡੀ ਜੀਭ ਦੇ ਪੁਆੜੇ ਆ ਨਾ ਜਿਹੜੇ, ਕਿ ਇਹ ਕਈ ਵਾਰੀ ਆਪਾਂ ਚੀਜ਼ਾਂ ਇੰਨੀਆਂ ਕੀ ਖਾ ਲੈਂਦੇ ਹਾਂ ਕਿ ਬਹੁਤ ਸਾਰਾ ਜਿਹੜਾ ਹੈਵੀ ਮਾਲ ਹੁੰਦਾ ਉਹ ਸਾਡੇ ਅੰਦਰ ਚਲਿਆ ਜਾਂਦਾ, ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ, ਪਰ ਚੀਜ਼ਾਂ ਸਾਰੀਆਂ ਖਾਣ ਵਾਲੀਆਂ ਹੀ ਆ। ਤਾਂ ਚਲੋ ਆਪਾਂ ਦੁਬਾਰਾ ਚੱਲਦੇ ਹਾਂ ਆਪਣੇ ਸ਼ੋਅ ਵੱਲ। ਆਪਣੇ ਜਿਹੜੀ ਫੀਡਬੈਕ ਆ ਉਹ ਤੁਸੀਂ ਜ਼ਰੂਰ ਦੇਣੀ ਆ ਕਿ ਕਿਹਨੂੰ ਕਿੱਥੋਂ ਆਰਾਮ ਆਉਂਦਾ, ਪਰ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ। ਇਹ ਪ੍ਰੋਗਰਾਮ ਸਰੋਤਿਆਂ ਦਾ ਆ। ਤੁਸੀਂ ਕਾਲ ਕਰਦੇ ਹੋ ਕਾਲਰਸ, ਅਤੇ ਸਾਡੇ ਸਰੋਤੇ ਹੀ ਕਾਲਰ ਹੀ ਉਸ ਦਾ ਜਵਾਬ ਦਿੰਦੇ ਨੇ ਜੀ। ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਕਾਫੀ ਲੰਬੇ ਟਾਈਮ ਤੋਂ ਸਪਾਂਸਰ ਕਰ ਰਹੇ ਨੇ। 20 ਲੱਖ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਪੰਗਲ, ਇੰਡੀਆਨਾ, ਬਹਾਦਰ ਸਿੰਘ ਗਿੱਲ, ਪੋਲਰ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਗਰਮੀਤ ਸਿੰਘ, UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ, ਤਜਿੰਦਰ ਗਿੱਲ, ਬੇਕਰਸਫੀਲਡ, ਕਰਨੈਲ ਸਿੰਘ, ਰੰਧਾਵਾ, ਜਸਵਿੰਦਰ ਕੌਰ ਜੌਲ, ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਜੋਗਿੰਦਰ ਕੌਰ ਜੀ, ਰੇਡਲੀ, ਬਲਵੰਤ ਕੌਰ ਮੰਗਟ, ਓਹਾਇਓ, ਦਲਵੀਰ ਸਿੰਘ, ਜਸਵੰਤ ਕੌਰ, ਅਟਵਾਲ, ਜੁਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ। ਇਸੇ ਤਰ੍ਹਾਂ ਆਪਣੀਆਂ ਸਿਹਤਾਂ ਠੀਕ ਰੱਖਣਾ ਹੈ ਜੀ। ਅਤੇ ਚੱਲਦੇ ਹੁਣ ਤੁਹਾਡੀਆਂ ਕਾਲਸ ਵੱਲ। ਕਾਲ ਕਰ ਸਕਦੇ ਹੋ 4082725200 408-272 5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜੇ ਹੋਏ ਨੇ ਦਿਆਲ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਜੀ ਦਿਆਲ ਕੌਰ ਜੀ, ਪੁੱਛਣਾ ਸੀ, ਮੇਰਾ ਦੋਤਾ ਆ, ਹਾਂਜੀ, 6 ਮਹੀਨੇ ਦਾ ਆ, ਤੇ ਉਹ ਨਾ ਪੋਟੀਆਂ ਬਹੁਤ ਕਰਦਾ ਆ। ਠੀਕ ਆ।
ਉਹ ਜਿੱਦਾਂ ਕੁਛ ਉਹਨੂੰ ਦੁੱਧ ਪੀਂਦਾ ਉਦੋਂ ਹੀ ਪੱਟੀ ਕਰ ਦਿੰਦਾ, ਜੇ ਉਹਨੂੰ ਕੇਲਾ ਖਵਾਉਂਦੇ ਤਾਂ ਵੀ ਉਦੋਂ ਹੀ ਕਰ ਦਿੰਦਾ, ਦਹੀਂ ਖਵਾਉਂਦੇ ਆ, ਥੋੜੀ ਥੋੜੀ ਚੀਜ਼ ਖਵਾਉਂਦੇ ਆ, ਜਦੋਂ ਕੁਛ ਖਵਾਉਂਦੇ ਉਦੋਂ ਹੀ ਪੱਟੀ ਕਰ ਦਿੰਦਾ ਆ। ਠੀਕ ਆ। ਤੇ ਮੈਂ ਕਹਿੰਦੀ ਵੀ ਕੋਈ ਭੈਣ ਭਰਾ ਦੱਸੇ ਕੋਈ ਵੀ ਉਹਨੂੰ ਕੁਛ ਦੇ ਸਕੀਏ ਅਸੀਂ। ਠੀਕ ਆ। ਡਾਕਟਰ ਤਾਂ ਕਹਿੰਦੇ ਨਾਰਮਲ ਹੀ ਆ, ਵੀ ਕੋਈ ਲੋੜ ਨਹੀਂ ਦਵਾਈ ਦੇਣ ਦੀ। ਹਾਂਜੀ, ਆਪਣੇ ਕਈ ਵਾਰੀ ਨਾ ਬੱਚਿਆਂ ਨੂੰ ਆ ਹੁੰਦਾ ਕਿ ਖਾਂਦੇ ਨੇਗੇ ਫਿਰ ਵੀ ਸਿਹਤ ਠੀਕ ਰਹਿੰਦੀ ਆ, ਕੋਈ ਨਾ ਪੁੱਛ ਵੀ ਲੈਂਦੇ ਆਪਾਂ ਕੋਈ ਹੋੜ। ਹਾਂਜੀ, ਪਰ ਉਹ ਏਦਾਂ ਕਮਜ਼ੋਰ ਜਿਹਾ ਹੁੰਦਾ ਜਾਂਦਾ ਆ। ਹੁਣ ਪਤਾ ਨਹੀਂ ਦੰਦੀਆਂ ਕੱਢਣੀਆਂ 6 ਮਹੀਨਿਆਂ ਦਾ, ਛੋਟਾ ਹੈ ਨਾ ਅਜੇ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਤੇ ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਦੋਂ ਛੋਟਾ ਬੱਚਾ ਹੁੰਦਾ ਨਾ ਫਿਰ ਆਪਾਂ ਨੂੰ ਫਿਕਰ ਬਹੁਤ ਹੁੰਦਾ ਹੈ ਉਹਦਾ, ਕਿਉਂਕਿ ਉਹ ਬੋਲਦਾ ਨਹੀਂਗਾ, ਕੁਛ ਦੱਸਦਾ ਨਹੀਂਗਾ ਕਿ ਮੇਰਾ ਕੁਛ ਦੁਖਦਾ ਆ। ਤੇ ਪਰ ਜਦੋਂ ਬੱਚਾ ਕਮਜ਼ੋਰ ਹੁੰਦਾ ਤੇ ਇਹ ਕੁਦਰਤੀ ਆ ਕਿ ਆਪਾਂ ਨੂੰ ਫਿਕਰ ਤੇ ਹੁੰਦਾ ਆ। ਦਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਬਲਵਿੰਦਰ ਜੀ ਪੁੱਛਣਾ ਸੀ, ਮੈਂ ਆਪਦਾ ਟੈਸਟ ਕਰਵਾਏ ਆ, ਬਲੱਡ ਟੈਸਟ। ਹਾਂਜੀ, ਤੇ ਪਹਿਲਾਂ ਮੇਰਾ ਕੋਲੇਸਟ੍ਰੋਲ ਪਹਿਲਾਂ ਵੀ ਹੋ ਜਾਂਦਾ ਸੀ ਹਾਈ, ਤੇ ਮੈਂ ਦੇਸੀ ਨੁਸਖਿਆਂ ਦੇ ਨਾਲ ਗੋਲੀ ਛੱਡਤੀ ਸੀ ਆਪਦੀ। ਹਾਂਜੀ, ਤੇ ਹੁਣ ਮੈਂ ਟੈਸਟ ਕਰਵਾਇਆ ਤੇ ਹੁਣ ਥੋੜਾ ਜਿਹਾ ਉਹਨੇ ਬੈਡ ਵੀ ਤੇ ਹਾਈ ਆਏ। ਮੈਂ ਪੁੱਛਣਾ ਚਾਹੁੰਦੀ ਕੋਈ ਹੋਰ ਪਹਿਲਾਂ ਕੀ ਕੀਤਾ ਸੀ ਤੁਸੀਂ? ਪਹਿਲਾਂ ਤਾਂ ਆਹੀ ਜਿਹੜਾ ਸੱਕਸਾ ਜਿਹੜਾ ਅਰਜਨ ਛਾਲ ਜੀ ਲੈਂਦੇ ਆ ਉਹ ਵੀ ਲਈਆਂ ਮੈਂ, ਥੋੜੀ ਜਿਹੀ ਕਲੌਂਜੀ ਵਗੈਰਾ ਵੀ, ਤੇ ਥੋੜੀ ਮੈਨੂੰ ਐ ਲੱਗੀ ਜਿਵੇਂ ਗਰਮੈਸ਼ ਜੀ ਜਿੱਦਾਂ ਪੇਟ ਦੇ ਵਿੱਚ। ਦਵਾਈਆਂ ਮੇਰੀਆਂ ਹੋਰ ਵੀ ਕਾਫੀ ਚੱਲਦੀਆਂ ਸੀ। ਅੱਛਾ ਅੱਛਾ, ਠੀਕ ਹੈ। ਤੇ ਪਤਾ ਨੀ ਉਹਨਾਂ ਕਾਰਨ ਹੋ ਗਿਆ। ਹੁਣ ਮੇਰੇ ਨਾ ਪੈਰ ਜਿਹੜੇ ਉਂਗਲਾਂ ਦੇ ਅੱਧੇ ਤੇ ਪੱਬ ਹੈ, ਮਤਲਬ ਅੱਡੀਆਂ ਸਹੀ ਹੈ। ਰਾਤ ਨੂੰ ਮੈਂ ਸੌਣ ਵੇਲੇ ਬਹੁਤ ਤਕਲੀਫ ਆਉਂਦੀ ਨੇ, ਤੁਰਦੀ ਫਿਰਦੀ ਆ ਜਿੱਦਾਂ ਐ ਜਿਵੇਂ ਲੂੰਝਾਂ ਹੁੰਦੀਆਂ, ਜਿਵੇਂ ਸੇਕ ਮਾਰਦਾ ਵਿੱਚੋਂ, ਤੱਛੀਆਂ ਪਈਆਂ, ਸੋਜ ਵੀ ਆ ਜਾਂਦੀ। ਪਤਾ ਨਹੀਂ ਉਹਦੀ ਕਾਰਨ ਫਿਰ ਮੈਂ ਟੈਸਟ ਕਰਵਾਇਆ ਡਾਕਟਰ ਨੂੰ ਕਹਿ ਕੇ ਆਪਦੇ ਡਾਕਟਰ ਫੈਮਿਲੀ ਡਾਕਟਰ, ਉਹਦੇ ਵਿੱਚ ਅੱਜ ਮੈਂ ਪਤਾ ਕੀਤਾ ਤਾਂ ਹੋਰ ਸਾਰਾ ਕੁਝ ਸਹੀ ਹੈ। ਤੇ ਥੋੜਾ ਤੁਸੀਂ ਗੋਲੀ ਖਾਂਦੇ ਹੋ, ਮੈਂ ਕਿਹਾ ਦੱਸਤਾ ਡਾਕਟਰ ਤੈਨੂੰ ਪਤਾ, ਫਿਰ ਕਹਿੰਦੇ ਵੀ ਕਿਉਂ ਛੱਡੀ ਹੈ, ਦੁਬਾਰੇ ਕਿ ਗੋਲੀ ਲਾਤੀ ਉਹਨਾਂ ਨੇ, ਫਿਰ ਖਾਓ ਵੀ। ਕੋਈ ਨਹੀਂ, ਤੁਹਾਡੇ ਇੱਕ ਡਾਕਟਰ ਤਾਂ ਸਾਡੇ ਨਾਲ ਲੜੇ ਪਏ ਸੀ, ਕਹਿੰਦੇ ਕਿਉਂ ਦੱਸਦੇ ਇਹ ਚੀਜ਼ਾਂ। ਕੋਈ ਨਹੀਂ, ਆਪਾਂ ਪੁੱਛਦੇ ਹਾਂ। ਨਹੀਂ ਕੋਈ ਗੱਲ ਨਹੀਂ, ਮੈਂ ਤਾਂ ਤੁਹਾਨੂੰ ਤਾਂ ਹੀ ਦੱਸਿਆ ਨਾ, ਮੈਂ ਛੱਡਤੀ ਸ਼ੁਰੂ। ਉਹਨਾਂ ਨੇ ਕਿਹਾ ਮੈਨੂੰ, ਮੈਂ ਪਹਿਲਾਂ ਮੈਂ ਪੁੱਛ ਕੇ ਥੋੜਾ ਜਿਹਾ ਤੇ ਦੇਸੀ ਕਰਕੇ ਆਪਾਂ ਕਰਾਂਗੇ। ਤੇ ਬਹੁਤ ਮਿਹਰਬਾਨੀ ਤੁਹਾਡੀ, ਥੈਂਕਸ ਕਾਲ ਚੱਕ। ਥੈਂਕ ਯੂ ਦਲਜੀਤ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਦੇਖੋ ਜਿਹੜੀ ਸਾਨੂੰ ਫੀਡਬੈਕ ਆਈ ਆ ਨਾ, ਚੀਜ਼ਾਂ ਮੈਂ ਹੀ ਦੱਸਿਆ ਕਿ ਤੁਹਾਨੂੰ ਹੋਰ ਕੋਈ ਇਹਦੇ ਬਿਮਾਰੀ ਨਹੀਂ ਲੱਗਣੀ ਹੈਗੀ। ਇਹ ਤੁਹਾਨੂੰ ਬਾਏ ਗਰਮੀ ਜ਼ਰੂਰ, ਤੁਹਾਡਾ ਜੁੱਸਾ ਆ, ਤੁਹਾਡਾ ਸਰੀਰ ਆਪਣਾ ਆ। ਕਈਆਂ ਨੂੰ ਬਾਏ ਰਹਿੰਦੀ ਆ, ਕਈਆਂ ਨੂੰ ਗਰਮੀ ਰਹਿੰਦੀ ਆ। ਤੇ ਫਿਰ ਪਰ ਤੁਸੀਂ ਈਵਨ ਕਰਨੇ ਲਈ ਕੀ ਕਰ ਸਕੋਗੇ? ਜਿਨ੍ਹਾਂ ਨੂੰ ਤਾਂ ਗਰਮੀ ਆ, ਬੜਾ ਸੌਖਾ ਆ। ਉਹ ਕਈ ਬਹੁਤੇ ਲੋਕ ਜਿਹੜੇ ਆ, ਜਿਨ੍ਹਾਂ ਦੀਆਂ ਕਾਲਸ ਆਉਂਦੀਆਂ, ਉਹ ਕੱਚੀ ਲੱਸੀ ਕਰਕੇ ਪੀ ਕੇ ਉਹਨਾਂ ਦਾ ਠੀਕ ਹੋ ਜਾਂਦਾ, ਮਿਹਦੇ 'ਚ ਗਰਮੀ ਹੋ ਜਾਂਦੀ ਆ, ਜਾਂ ਬਹੁਤ ਸਾਰੀ ਦੂਸਰੀ ਲੱਸੀ ਪੀ ਲੈਂਦੇ। ਜਦੋਂ ਤੁਸੀਂ ਗਰਮ ਚੀਜ਼ਾਂ ਖਾਂਦੇ ਆ ਤਾਂ ਫਿਰ ਉਹਨੂੰ ਤੁਹਾਨੂੰ ਆਪਣੇ, ਜੇ ਤੁਹਾਡਾ ਜਿੱਸਾ ਗਰਮੀ ਖੁਰਾਇਆ ਨਾ, ਉਹਨੂੰ ਈਵਨ ਰੱਖਣ ਲਈ ਦੂਜੀ ਚੀਜ਼ ਤੁਸੀਂ ਲੈ ਸਕਦੇ। ਪੀਣ ਵਾਲੀ ਆ, ਪਾਣੀ ਆ, ਦੇਖ ਲਓ ਜੇ ਕੱਚੀ ਲੱਸੀ ਆ ਤੇ ਉਹਨੂੰ ਤੁਸੀਂ ਠੀਕ ਰੱਖ ਸਕਦੇ ਆ। ਬਾਕੀ ਕਹਿੰਦੇ ਹੁੰਦੇ ਆ ਵੀ ਅਖਰੋਟ ਵੀ ਖਾਵੋ ਤੇ ਤਾਂ ਵੀ ਤੁਹਾਡਾ ਜਿਹੜੀ ਆ ਕੋਲੇਸਟ੍ਰੋਲ ਆ ਉਹ ਠੀਕ ਰਹਿੰਦੀ ਆ। ਪਰ ਆਪਾਂ ਪੁੱਛਦੇ ਜ਼ਰੂਰ ਆ, ਕਿਉਂਕਿ ਸਾਡੇ ਕੋਲ ਡਾਕਟਰ ਤੇ ਕੋਈ ਨਹੀਂ ਹੈਗਾ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੋ ਚੀਜ਼ਾਂ ਪੁੱਛੀਆਂ ਸੀ। ਇੱਕ ਤਾਂ ਉਹ ਜਵੈਨ ਜਿਹੜੀ ਮਾਈਗ੍ਰੇਨ ਦੱਸੀ ਹੈ, ਉਹ ਜਵੈਨ ਸੁੱਕੀ ਲੈ ਕੇ ਗਰਮ ਕਰਨੀ ਹੈ ਕਿ ਉਹਨੂੰ ਤਵੇ ਤੇ ਕਰਕੇ ਉਹਨੂੰ ਸਾੜ ਕੇ ਫੇਰ ਕਰਨਾ ਹੈਗਾ? ਨਹੀਂ, ਸਾੜਨੀ ਨਹੀਂ ਗੀ, ਮਾੜੀ ਜਿਹੀ ਗਰਮ ਕਰ ਲਿਓ, ਕਿਉਂਕਿ ਉਹਦੇ ਵਿੱਚੋਂ ਫਿਰ ਜਿਹੜੀ ਉਹਦੀ ਸਮੈਲ ਆ ਨਾ, ਉਹ ਫਿਰ ਛੇਤੀ ਛੇਤੀ ਆਉਣ ਲੱਗ ਪਊਗੀ। ਪਰ ਕਈਆਂ ਨੇ ਤਾਂ ਉਦਾਂ ਹੀ ਆਪਣੇ ਜਿਹੜੇ ਹੁਣ ਕੰਮਾਂ ਤੇ ਜਾਂਦੇ, ਉੱਥੇ ਤਵੇ ਕਿੱਥੇ ਲੱਭਣੇ ਆ। ਉਹੀ ਮੈਂ ਤਾਂ ਹਾਂਜੀ ਹਾਂਜੀ, ਉਹ ਵੈਸੇ ਟੱਲੀ 'ਚ ਬੰਨ ਕੇ ਲੈ ਜਾਂਦੇ ਆ, ਉਹਦੇ ਸੁੰਘਦੇ ਆ, ਤੁਹਾਨੂੰ ਉਹ ਵੈਸੇ ਚੜ ਜਾਂਦੀ ਆ। ਓ ਅੱਛਾ। ਹਾਂਜੀ, ਅੱਛਾ, ਮਤਲਬ ਜੇ ਉਹਦਾ ਰੱਖੀਏ 2-4 ਦਿਨ ਫਿਰ ਰਹਿ ਸਕਦੀ ਹੈ? ਨਹੀਂ, ਇਹ 2-4 ਖਰੇ ਕੱਦ ਹੀ ਪਈ ਹੁੰਦੀ ਸਾਡੇ ਕਲੋਜ਼ਟਾਂ 'ਚ, ਸਟੋਰਾਂ 'ਚ। ਅੱਛਾ, ਤਾਂ ਦੂਜਾ ਮੇਰਾ ਸਵਾਲ ਸੀਗਾ ਕਿ ਬਵਾਸੀਰ ਹੋਣ ਕਰਕੇ ਜਿਹੜੀ ਸਕਿਨ ਲੂਜ਼ ਹੋ ਜਾਂਦੀ ਆ, ਉਹਨੂੰ ਕਿੱਦਾਂ ਮੁੜ ਕੇ, ਕਿਉਂਕਿ ਇਹ ਤਾਂ ਕਹਿੰਦੇ ਸਰਜਰੀ ਕਰੋ। ਹਾਂਜੀ ਹਾਂਜੀ, ਤਾਂ ਸਰਜਰੀ ਕਰਾਈ ਤਾਂ ਫਿਰ ਤਾਂ ਉਹ ਗੱਲ ਫਿਰ ਉੱਥੇ ਹੀ ਆ ਜਾਣੀ ਆ, ਤਾਂ ਉਹਨੂੰ ਕਿੱਦਾਂ ਠੀਕ ਕਰਨਾ ਹੈਗਾ? ਉਹ ਕੁਝ ਠੀਕ, ਆਪਾਂ ਪੁੱਛਦੇ ਆਪਾਂ। ਓਕੇ, ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ। ਜਿਹੜੀ ਤਾਂ ਤੁਹਾਨੂੰ ਬਵਾਸੀਰ ਤੋਂ ਦੇਸੀ ਕੋਈ ਇਲਾਜ ਦੱਸਿਆ ਹੋਊਗਾ, ਤੁਸੀਂ ਕੀਤਾ ਹੋਊਗਾ, ਬਹੁਤ ਸਾਰੀਆਂ ਸਾਨੂੰ ਫੀਡਬੈਕ ਆਉਂਦੀਆਂ ਉਹਦੀਆਂ। ਪਰ ਜਿਹੜੀ ਤੁਹਾਨੂੰ ਵੈਸੇ ਸਕਿਨ 'ਤੇ ਕੋਈ ਵੀ ਪ੍ਰੋਬਲਮ ਹੁੰਦੀ ਆ ਨਾ, ਬੋਡੀ 'ਤੇ ਕਿਤੇ ਵੀ ਹੈਡ ਟੂ ਟੋ ਤੁਹਾਨੂੰ ਸਕਿਨ ਦੀ ਪ੍ਰੋਬਲਮ ਹੈ ਨਾ ਜਿਹੜੀ, ਇਹ ਓਵਰਨਾਈਟ ਕਿਸੇ ਨੂੰ ਆਰਾਮ ਨਹੀਂ ਆਉਂਦਾ ਇਹਨਾਂ ਚੀਜ਼ਾਂ ਦੇ ਨਾਲ। ਇਹ ਤਾਂ ਸਭ ਤੋਂ ਬੈਸਟ ਇਹੀ ਆ, ਅਸੀਂ ਖੁਦ ਵੀ ਯੂਜ਼ ਕਰਕੇ ਦੇਖੀਆਂ ਆ। ਇਹ ਜਿਹੜਾ ਮੁਸ਼ਕ ਪੂਰਿਆ ਤੁਸੀਂ ਕੋਕੋਨਟ ਆਇਲ ਦੇ ਵਿੱਚ ਪਾ ਕੇ ਘਰ ਦੇ ਵਿੱਚ, ਇਹਨੂੰ ਸਾਈਡ 'ਤੇ ਐਂ ਰੱਖ ਲਓ ਕਿ ਚਾਹ ਪੱਤੀ ਤੁਸੀਂ ਜਿਹੜੇ ਚਾਹ ਪੀਂਦੇ ਵੀ ਬਹੁਤ ਜ਼ਰੂਰੀ ਆ ਤੁਹਾਨੂੰ। ਇਹਨੂੰ ਲਾਉਂਦੇ ਰਿਹਾ ਕਰੋ। ਇਹਦੇ ਨਾਲ ਤੁਹਾਡੀ ਸਕਿਨ ਆ, ਉਹਨੂੰ ਕੁਛ ਵੀ ਹੋਇਆ ਹੋਵੇ, ਸਕਿਨ ਨੂੰ ਆਰਾਮ ਆਉਂਦਾ ਆ। ਇਹ ਸਕਿਨ ਦੀਆਂ ਪ੍ਰੋਬਲਮਾਂ ਜਿਹੜੀਆਂ ਹੱਲ ਹੁੰਦੀਆਂ ਆ। ਮਨਜੀਤ ਸੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮਨਜੀਤ ਬੋਲਦਾ ਹੈਗਾ। ਵੈਸੇ ਭੈਣ ਜੀ, ਕਿਡਨੀਆਂ ਦਾ ਪੁੱਛਦੇ ਕਹਿੰਦੇ ਦਵਾਈ ਕਿੰਨਾ ਚਿਰ ਖਾਣੀ ਹੈ, ਕੀ ਕਰਨਾ? ਹਾਂਜੀ ਹਾਂਜੀ।
ਤੇ ਉਹ ਭੈਣ ਜੀ ਪਹਿਲਾਂ ਤਾਂ ਮੈਂ ਕਿਹਾ ਦੁਬਾਰਾ ਦੱਸ ਦਓ ਆਪਣੇ ਨਿੰਮ ਭੈਣ ਜੀ ਕੱਚ ਦਾ ਭਾਂਡਾ ਲੈ ਲੈਣਾ ਆ, ਬੰਦ ਢੱਕਣ ਹੁੰਦਾ ਹੋਵੇ, ਤੇ ਫਿਰ ਆਪਾਂ ਨਿੰਬੂ ਲੈ ਲੈਣੇ ਆ, ਆਪਾਂ ਕੌਡੀਆਂ ਲੈ ਲੈਣੀਆਂ। ਜੇ ਅੱਧਾ ਲੀਟਰ ਬਣਾਉਣੀ 4 ਲੈ ਲਓ, ਤੇ ਜੇ ਲੀਟਰ ਬਣਾਉਣੀ ਤੁਸੀਂ 8 ਕੌਡੀਆਂ ਲੈ ਲਓ। ਹਾਂਜੀ। ਉਹ ਜਿਹੜੇ ਆਪਾਂ ਨਿੰਬੂ ਕੱਟ ਕੇ ਉਹਦੇ ਬੀ ਬਾਹਰ ਕੱਢਣੇ। ਜੀ ਜੀ। ਹਾਂਜੀ, ਤੇ ਬੀ ਵਿੱਚ ਨਹੀਂ ਨਿਚੋੜਨੇ, ਤੇ ਫਿਰ ਆਪਾਂ ਪੀਣਾ ਹੈ। ਜਿੱਦਾਂ ਭੈਣ ਜੀ ਕਈਆਂ ਨੂੰ ਤਾਂ ਸਾਡੇ ਕੁੜੀ ਜਿਹੜੀ ਉਹਨੂੰ 3 ਹਫ਼ਤਿਆਂ ਬਾਅਦ ਉਹਨੂੰ ਆਪਣੇ ਜਿਹੜਾ ਡਲਸ ਹੁੰਦਾ ਨਾ, ਉਹ ਆਪਣੇ ਆਪ ਹੀ ਉਹਨੂੰ ਆਟੋਮੈਟਿਕ ਪਤਾ ਲੱਗਣ ਲੱਗ ਪਿਆ, ਉਹਨੂੰ ਬੋਡੀ ਨੂੰ ਸੌਣ ਲੱਗ ਪਿਆ, ਮੈਂ ਠੀਕ ਹੋਣ ਲੱਗ ਪਈ। ਅੱਛਾ। ਹਾਂਜੀ ਹਾਂਜੀ, ਉਹਦੇ ਏਦਾਂ ਫਰਕ ਪੈਣ ਲੱਗ ਪੈਂਦਾ। ਬਾਕੀ ਤੁਸੀਂ ਲੀਟਰ ਪੀ ਕੇ ਉਹਨੂੰ ਲੀਟਰ ਪੀ ਕੇ ਚੈੱਕ ਕਰਾਇਆ ਸੀ ਉਹਨੇ। ਦੇਖੋ ਉਹਦਾ ਖਾ ਪੀ ਵੀ ਨਹੀਂ ਨਾ ਆਪਣੇ ਕੋਲ ਕੁਛ ਹੁੰਦਾ। ਹਾਂਜੀ ਹਾਂਜੀ। ਪਹਿਲਾਂ ਬੰਦੇ ਨੂੰ ਆਪਣਾ ਫੀਲ ਹੋਣ ਲੱਗ ਪੈਂਦਾ ਵੀ ਮੈਂ ਅੱਗੇ ਨੂੰ ਥੋੜਾ ਜਿਹਾ ਬੈਟਰ ਹੋ ਰਿਹਾ। ਹਾਂ, ਤੁਹਾਡੀ ਬੋਡੀ ਆ, ਤੁਹਾਨੂੰ ਜ਼ਰੂਰ ਫੀਲ ਹੁੰਦਾ। ਹਾਂਜੀ ਹਾਂਜੀ। ਜਿਹੜਾ ਕਹਿੰਦੇ ਵਿੱਚ ਲੂਣ ਪਾ ਲਈਏ, ਕੌੜਾ ਆ, ਸੰਤਰਾ ਵੀ ਨਾ ਠੀਕ ਹੀ ਆ, ਉਹ ਕੌੜਾ ਵੀ ਨਹੀਂਗਾ। ਹਾਂਜੀ ਨਹੀਂ, ਨਿੰਬੂ ਆਪਾਂ ਉਦਾਂ ਵੀ ਭੈਣ ਜੀ ਮੂੰਹ ਚ ਕਈ ਦਿੰਦੇ ਤਾਂ ਦੁੱਧ ਹੀ ਨਹੀਂ ਪੀ ਲੈਂਦੇ, ਚੱਟਦੇ ਰਹਿੰਦੇ ਆ। ਹਾਂਜੀ ਹਾਂਜੀ। ਤੇ ਉਹਦਾ ਕੋਈ ਹੈ ਨਹੀਂ ਨੁਕਸਾਨ। ਤੋਂ ਜਿੱਦਾਂ ਆਪਣੇ ਕੋਈ ਨਿਗਾ ਵੀ ਜਿੰਨਾ ਉਦਾਂ ਵੀ ਅੱਧਾ ਲੀਟਰ ਤੁਸੀਂ ਬਣਾ ਲਓ, ਜ਼ਰੂਰੀ ਲੀਟਰ ਹੀ ਬਣਾਉਣਾ। ਜਦੋਂ ਖਤਮ ਹੋਣ ਲੱਗਾ 1 ਵੀਕ ਪਹਿਲਾਂ ਬਣਾ ਲਓ। ਉਹਦਾ 8 ਦਿਨ ਉਹਨਾਂ ਨੇ ਕੁੜੀ ਨੇ 8 ਦਿਨ ਰੱਖਿਆ, 8 ਦਿਨ ਦੱਸਿਆ, 8 ਦਿਨ ਵੀ 7-8 ਦਿਨ ਬਾਅਦ ਮਿਲਟ ਪਤਾ ਨਹੀਂ ਲੇਟ ਹੋਈਆਂ ਹੈਗੀ ਉਹਨੂੰ, ਜਿੱਦਾਂ ਕੜਛੀ ਤੇ ਜਿੱਦਾਂ ਗੈਸ ਜੀ ਨਿਕਲਣੀ ਰੋਜ਼ ਕਰੀ। ਹਾਂਜੀ, ਉਹ ਤਾਂ 4-5 ਦਿਨਾਂ 'ਚ ਹੀ ਖੁਰ ਜਾਂਦੀਆਂ। ਹਾਂਜੀ 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 ਹਾਂਜੀ। ਤੇ ਉਹ ਆਈ ਆ ਭੈਣ ਜੀ 1 ਚਮਚਾ, ਜਿੱਦਾਂ ਆਪਣੇ ਰੈਗੂਲਰ ਜਿੱਦਾਂ ਆਪਾਂ ਚੌਲ ਖਾਈਦੇ ਉਹ ਪੀਣਾ ਆ। ਹਾਂਜੀ ਹਾਂਜੀ ਹਾਂਜੀ। ਤਾਂ ਇੱਕ ਕਹਿੰਦੇ ਵੀ ਠੰਡੇ ਗਰਮੀ ਚ ਕੁਛ ਵੀ ਤੀਰਾ ਗੂੰਦ ਖਾ ਲਓ, ਬੰਦਾ ਭੇਂ ਕੇ ਰਾਤ ਨੂੰ ਰੱਖ ਦੋ, ਖਾ ਲਓ। ਧਨੀਆ ਖਾ, ਸਬਜ਼ੀ ਦਾਲ ਸਬਜ਼ੀ ਧਨੀਆ ਜ਼ਿਆਦਾ ਪਾ ਲਓ, ਉਹ ਠੰਡਾ ਹੀ ਹੁੰਦਾ ਬਿਲਕੁਲ। ਹਾਂਜੀ। ਗਰਮੀਆਂ ਕਿਸੇ ਨੂੰ ਉਹ ਤਾਂ ਹੋ ਜਾਂਦਾ। ਇੱਕ ਭੈਣ ਜੀ ਅੱਗੇ ਕੋਈ ਪੁੱਛਦੇ ਕਹਿੰਦੇ ਕੱਦ ਬਾਰੇ ਪੁੱਛਦੇ, ਉਹ ਵੀ ਮੈਂ ਸੁਣਿਆ ਸੀ ਅੱਗੇ ਤੁਹਾਡੇ ਰੇਡੀਓ ਦੇ। ਤੁਸੀਂ ਦੱਸ ਦਿਓ ਕੱਦ ਕਿੰਨੇ ਨੇ ਲੰਬੇ ਕਰਨੇ। ਉਹ ਤਾਂ ਕਹਿੰਦੇ ਹੈਗੇ ਆਪਣੇ ਬਾਂਸਾਂ ਦਾ ਮੁਰੱਬਾ ਕਹਿੰਦੇ ਹੈਗੇ। ਹਾਂਜੀ। ਜਿਹੜੇ ਬਾਂਸ ਨਹੀਂ ਹੁੰਦੇ ਉਹਦਾ ਮੁਰੱਬਾ ਮਿਲ ਜਾਂਦਾ, ਉਹ ਕਹਿੰਦੇ ਸੀ ਮੁਰੱਬਾ ਖਾਣ ਨੂੰ। ਕਹਿੰਦੇ ਮੈਂ ਅੱਗੇ ਸੁਣਿਆ, ਚੇਤਾ ਹੀ ਭੁੱਲ ਜਾਂਦਾ, ਚੇਤਾ ਆਇਆ ਸੀਗਾ, ਮੈਂ ਕਿਹਾ ਦੱਸ ਦਿੰਦੇ। ਜੀ ਜੀ। ਚਲੋ ਓਕੇ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿਤੇ ਵੀ ਬੈਠੇ ਆ, ਕਾਲ ਕਰਕੇ ਇਲਾਜ ਕੋਈ ਵੀ ਦੱਸ ਸਕਦੇ ਆ। ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਜੀ। ਮੈਂ ਭੈਣ ਜੀ ਸਪੈਸ਼ਲ ਸ਼ਰਨਜੀਤ ਭੈਣ ਜੀ ਵਾਸਤੇ ਫੋਨ ਕੀਤਾ। ਉਹਨਾਂ ਨੇ ਕਿਹਾ ਕਿ ਮੇਰੇ ਭਾਜੀ ਆ ਇੰਡੀਆ ਦੇ ਵਿੱਚ, ਉਹਨਾਂ ਦੀ ਕੰਨ ਦੀ ਹੱਡੀ ਗਲ ਰਹੀ ਆ, ਤੇ ਉਸ ਵਾਸਤੇ ਮੈਂ ਕਿਤਿਓਂ ਕੰਨ ਦਾ ਇਹ ਲਿਖਿਆ ਸੀਗਾ, ਤੇ ਜੇ ਉਹ ਲਿਖ ਲੈਣ ਮੈਂ ਉਹਨਾਂ ਨੂੰ ਦੱਸ ਦਿੰਨੀ ਆ। ਜੇ ਕੰਨ ਦਾ ਦਰਦ ਹੋਵੇ, ਉਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਤੇਲ ਦੇ ਵਿੱਚ ਲਸਣ ਸਾੜ ਕੇ ਕੰਨ ਦੀ ਦਰਦ ਵਾਸਤੇ ਤਾਂ ਇਹ ਆ। ਫਿਰ ਜੇ ਲੜ ਕੇ ਕੋਈ ਬੱਚਾ ਛੋਟਾ ਜਿਹਾ 3-4 ਮਹੀਨੇ ਦਾ ਦੁੱਧ ਚੁੰਘਦਾ, ਅੰਨ ਨਹੀਂ ਖਾਂਦਾ, ਤਾਂ ਉਹਦੀ ਮਾਂ ਦਾ ਦੁੱਧ ਵੀ ਕੰਨ ਵਿੱਚ ਪਾ ਸਕਦੇ। ਜੇ ਮਾਂ ਵੀ ਉਸ ਵੇਲੇ ਨਾ ਮਿਲੇ ਤਾਂ ਬੱਚੇ ਦਾ ਪਿਸ਼ਾਬ ਲੈ ਕੇ ਵੀ ਕੰਨ ਵਿੱਚ ਪਾ ਸਕਦੇ। ਇਹ ਤਾਂ ਕੰਨ ਦੀ ਦਰਦ ਵਾਸਤੇ ਆ ਸਿਰਫ। ਤੇ ਜਿਹੜਾ ਕੰਨ ਦਾ ਪਰਦਾ ਫਟਿਆ ਹੋਵੇ, ਪਰਦੇ ਵਿੱਚ ਛੇਕ ਹੋਵੇ, ਕੰਨ ਵਿੱਚ ਪੱਸ ਪਈ ਹੋਵੇ, ਕੰਨ ਦੀ ਹੱਡੀ ਗਲ ਰਹੀ ਹੋਵੇ, ਉਹਦੇ ਵਾਸਤੇ ਹੈਗਾ ਸਫੇਦ ਪਿਆਜ਼ ਲੈ ਕੇ 10 ਗ੍ਰਾਮ, ਸਫੇਦ ਪਿਆਜ਼ ਦਾ ਰਸ 10 ਗ੍ਰਾਮ ਕੱਢ ਕੇ ਉਹਦੇ ਵਿੱਚ 1 ਗ੍ਰਾਮ ਸਿੰਧਾ ਲੂਣ ਪਾ ਕੇ ਗਰਮ ਕਰਨਾ। ਉਹਨੂੰ ਜਦੋਂ ਉਬਾਲਾ ਆ ਜਾਵੇ ਉਸੇ ਵੇਲੇ ਲਾ ਕੇ ਠੰਡਾ ਕਰਕੇ ਛਾਣ ਕੇ 1 ਚੁਟਕੀ ਭਰ ਦੇਸੀ ਕਪੂਰ ਪਾਉਣਾ। ਉਹਨੂੰ ਉਸ ਵੇਲੇ ਘੋਲ ਕੇ ਤੇ ਠੰਡਾ ਕਰਕੇ ਫਿਰ 2-3 ਬੂੰਦਾਂ ਕੰਨ ਵਿੱਚ ਉਹ ਪਾਉਂਦੇ ਰਹਿਣ, 2-2 3-3 ਬੂੰਦਾਂ ਉਹਦੀਆਂ ਪਾਉਂਦੇ ਹੀ ਰਹਿਣ। ਇਸੇ ਤਰ੍ਹਾਂ ਜਦੋਂ ਉਹਨਾਂ ਦਾ ਰਸ ਮੁੱਕ ਜਾਵੇ, ਉਹ ਫਿਰ ਇਸੇ ਤਰ੍ਹਾਂ ਇਸੇ ਨੁਸਖੇ ਨੂੰ ਦੁਬਾਰਾ ਤਿਆਰ ਕਰਕੇ ਇਸੇ ਤਰ੍ਹਾਂ ਉਹਨਾਂ ਦੀ ਕੰਨ ਦੀ ਜਿਹੜੀ ਹੱਡੀ ਗਲ ਰਹੀ ਬਿਲਕੁਲ ਠੀਕ ਹੋ ਜਾਊਗੀ ਜੀ। ਹਾਂਜੀ, ਇਹ ਭੈਣ ਜੀ ਵਾਸਤੇ ਮੈਂ ਦੱਸਿਆ ਸੀ। ਓਕੇ ਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਆਪਣੇ ਜੇ ਕਿਸੇ ਕੋਲ ਇਲਾਜ ਹੁੰਦਾ ਤਾਂ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। ਅਤੇ ਇਹੀ ਪ੍ਰੋਗਰਾਮ ਐਤਵਾਰ ਰਾਤ ਨੂੰ ਰਿਪੀਟ ਲੱਗਦਾ ਹੈ। ਜਿਹੜੇ ਹੋਰ ਦੇਸ਼ਾਂ ਦੇ ਵਿੱਚ ਤੁਸੀਂ ਫਿਰ ਸੁਣਦੇ ਆ, ਤੁਸੀਂ ਉਸ ਵੇਲੇ ਕਾਲਸ ਕਰਦੇ ਆ। ਇਹ ਲਾਈਵ ਪ੍ਰੋਗਰਾਮ ਹੈ ਜਿਹੜਾ ਮੰਗਲਵਾਰ ਨੂੰ ਹੁੰਦਾ ਹੈ 4 ਤੋਂ ਲੈ ਕੇ 5:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਹਿਸਾਬ ਦੇ ਨਾਲ। ਅਤੇ ਉਸ ਵੇਲੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਕਾਲ ਜਿਹੜੀ ਉਸ ਵੇਲੇ ਹੋ ਰਿਹਾ ਕਰੇ। ਹਰਮਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਕੋਈ ਰੈਮਡੀ ਪਤਾ ਕਰਨੀ ਸੀਗੀ ਵੀ ਜਿੱਦਾਂ ਇੱਕ ਲੇਡੀਜ਼ ਨੇ ਸਾਡੇ ਭੈਣ ਜੀ ਨੇ ਇੰਡੀਆ ਦੇ ਵਿੱਚ, ਕਾਫੀ ਦੇਰ ਤੋਂ ਉਹਨਾਂ ਦੇ ਜਿਹੜੇ ਅੰਗੂਠੇ ਨੇ, ਹੱਥ ਦੇ ਅੰਗੂਠੇ ਦੋਨਾਂ ਦੇ, ਉਹ ਕੋਰਾਂ ਪੱਕ ਜਾਂਦੀਆਂ ਉਹਨਾਂ ਦੀਆਂ, ਤੇ ਉਹ ਕਾਫੀ ਫਿਰ ਉਹ ਨੌ ਜਿਹੜੇ ਕਾਲੇ ਹੋ ਜਾਂਦੇ ਨੇ, ਫਿਰ ਉਹ ਡਾਕਟਰ ਤੇ ਕਟਾਉਣੇ ਪੈਂਦੇ ਨੇ। ਉਹ ਕਾਫੀ ਦੇਰ ਤੋਂ ਏਦਾਂ ਹੀ ਚੱਲ ਰਿਹਾ, ਹਰ ਸਾਲ 1 ਵਾਰੀ ਜਣੀ ਹੁੰਦਾ ਜ਼ਰੂਰ। ਇਹਦੇ ਬਾਰੇ ਕੋਈ ਰੈਮਡੀ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ, ਜ਼ਰੂਰ ਜ਼ਰੂਰ, ਕੋਈ ਨਾ ਕੋਈ ਦੱਸੂਗਾ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿਤੇ ਵੀ ਕੋਈ ਬੈਠਾ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ, ਦੱਸ ਸਕਦੇ ਆ। ਜੇ ਤੁਹਾਡੇ ਕੋਲ ਕੋਈ ਵੀ ਹੋਮ ਰੈਮਡੀ ਹੁੰਦੀ ਆ, ਉਹ ਤੁਸੀਂ ਪੁੱਛ ਦੱਸ ਜ਼ਰੂਰ ਲਿਆ ਕਰੋ। ਪ੍ਰਦੀਪ ਜੀ, ਸਤਿ ਸ਼੍ਰੀ ਅਕਾਲ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸੰਦੀਪ ਬੋਲਦਾ ਜੀ। ਹਾਂਜੀ ਸੰਦੀਪ ਜੀ। ਹਾਂਜੀ ਮੈਂ ਇਲਾਜ ਦੱਸਣਾ ਜੀ ਸ਼ੂਗਰ ਦਾ। ਭੈਣ ਜੀ ਮੈਂ ਇੰਡੀਆ ਸੀ ਤੇ ਮੇਰੀ ਸ਼ੂਗਰ 350 ਤੋਂ ਕਦੀ ਸ਼ੂਗਰ ਘਟਦੀ ਨਹੀਂ। ਅੱਛਾ, ਇਹਦਾ ਬਹੁਤ ਜ਼ਰੂਰੀ ਆ ਜਿਹੜਾ ਦੱਸੋ ਤੁਸੀਂ। ਹਾਂਜੀ ਭੈਣ ਜੀ ਮੇਰੀ ਉਮਰ ਵੀ ਸਾਰੀ ਹਾਲੀ 38 ਕੁ ਸਾਲ ਆ ਤੇ ਮੈਨੂੰ ਸ਼ੂਗਰ ਹੋ ਗਈ ਸੀ ਇੰਡੀਆ। ਹਾਂਜੀ ਤੇ ਬੜੇ ਇਲਾਜ ਕੀਤੇ ਬਹੁਤ ਜ਼ਿਆਦਾ। ਇਦਾਂ ਹੀ ਮੈਨੂੰ ਕਿਸੇ ਨੇ ਆਪਣੇ ਵੀਰ ਭਰਾ ਨੇ ਮੈਨੂੰ ਦੱਸਿਆ ਸੀ ਕਿ ਕਾਲੀ ਜੀਰੀ ਸਵੇਰੇ ਨਿਰਣੇ ਕਾਲਜ ਲੈਣੀ ਆ ਜੀ, 2 ਚੁਟਕੀਆਂ। ਅੱਛਾ ਜੀ। ਤੇ ਭੈਣ ਜੀ ਮੇਰੀ ਜਿਹੜੀ ਗੋਲੀ ਸੀ 550, 600, 800 ਤੱਕ ਚਲ ਗਈ ਸੀ ਜੀ। ਤੇ ਡਾਕਟਰ ਕਹਿੰਦੇ ਸੀ ਇਨਸੂਲਿਨ ਲਾਓ, ਪਰ ਮੈਂ ਇਨਸੂਲਿਨ ਨਹੀਂ ਲਾਇਆ। ਮੇਰੀ ਹੁਣ ਮੈਂ ਲਗਾਤਾਰ ਮੈਨੂੰ 1.5 ਸਾਲ ਹੋ ਗਿਆ ਭੈਣ ਜੀ ਕਾਲੀ ਜੀਰੀ ਖਾਣਾ ਹਾਂ ਮੈਂ। ਹੁਣ ਕਾਲੀ ਜੀਰੀ ਮੈਂ 1 ਹਫ਼ਤੇ 'ਚ 1-2 ਵਾਰੀ ਖਾਣਾ। ਮੇਰੀ ਸ਼ੂਗਰ ਬਿਲਕੁਲ ਕੰਟਰੋਲ ਰਹਿੰਦੀ ਆ। ਮਿੱਠਾ ਵੀ ਮੈਂ ਦੱਬ ਕੇ ਖਾਣਾ ਵਾ ਤੇ ਬਹੁਤ ਵਧੀਆ ਇਲਾਜ ਆ। ਹੁਣ ਗੋਲੀ ਵੀ ਮੇਰੀ ਅੱਧੀ ਹੋ ਗਈ ਆ ਜੀ। ਠੀਕ ਹੈ ਜੀ। ਹਾਂਜੀ ਕਾਲੀ ਜੀਰੀ ਨਿਰਣੇ ਕਾਲਜ ਜ਼ਰੂਰ ਲੈ ਕੇ ਵੇਖਣ। ਜਿਹਨੂੰ ਇਨਸੂਲਿਨ ਦੀ ਪ੍ਰੋਬਲਮ ਆ, ਇਨਸੂਲਿਨ ਤੱਕ ਚਲ ਗਿਆ, ਜ਼ਰੂਰ ਕਰਕੇ ਵੇਖਣ। ਸ਼ਰਤੀਆ ਇਲਾਜ ਆ ਜੀ। ਠੀਕ ਹੈ ਜੀ। ਹਾਂਜੀ ਮੇਰੇ ਮਦਰ ਨੂੰ ਵੀ ਜੀ 35 ਸਾਲ ਹੋ ਗਏ ਸ਼ੂਗਰ ਹੋਈ ਨੂੰ। ਉਹਨਾਂ ਨੇ ਵੀ ਇਹੋ ਇਲਾਜ ਸ਼ੁਰੂ ਕੀਤਾ, ਉਹਨਾਂ ਨੂੰ ਵੀ ਫਰਕ ਪੈ ਗਿਆ ਜੀ। ਉਹ ਵੀ ਹੁਣ ਇਨਸੂਲਿਨ ਲਾਉਂਦੇ, ਉਹਨਾਂ ਦੀ ਇਨਸੂਲਿਨ ਬੰਦ ਹੋ ਗਈ। ਅੱਛਾ ਜੀ। ਪਰ ਕਈ ਵਾਰੀ ਸੰਦੀਪ ਇਹ ਕਹਿ ਦਿੰਦੇ ਹੁੰਦੇ ਆ ਕਿ ਕੋਈ ਇਹਦਾ ਕਿਡਨੀਆਂ ਨੂੰ ਤਾਂ ਨਹੀਂ ਇਫੈਕਟ ਪਿਆ? ਨਹੀਂ ਜੀ ਨਹੀਂ, ਕਾਲੀ ਜੀਰੀ ਦਾ ਕੋਈ ਇਫੈਕਟ ਨਹੀਂ ਹੈਗਾ। ਕਾਲੀ ਜੀਰੀ ਇਹ ਕਿ ਖੁਸ਼ਕ ਹੁੰਦੀ, ਥੋੜਾ ਦੁੱਧ ਦੱਧ ਜ਼ਰੂਰ ਨਾਲ ਲੈਣ। ਹਾਂਜੀ ਇਹ ਕਿ ਖੁਸ਼ਕ ਹੁੰਦੀ ਆ ਥੋੜੀ ਜੀ। ਠੀਕ ਹੈ ਜੀ। ਹਾਂਜੀ ਇਹ ਹੈ ਕਿ ਜੇ ਜਾਂ ਜ਼ਿਆਦਾ ਘਟਣ ਡਿਆ ਪਏ ਫਿਰ ਉਹਨੂੰ ਜਿੱਦਾਂ ਆਪਾਂ ਹਫ਼ਤੇ 'ਚ 2 ਵਾਰੀ ਜਾਂ 3 ਵਾਰੀ ਲੈਣੀ ਸ਼ੁਰੂ ਕਰ ਦਿਓ। ਜਾਂ ਜ਼ਿਆਦਾ ਫਰਕ ਪੈ ਜੇ ਫਿਰ 1-ਅੱਧੀ ਵਾਰੀ ਬਿਲਕੁਲ ਨਾਰਮਲੀ ਬਿਲਕੁਲ ਸ਼ੂਗਰ ਵਧੀਆ ਹੋ ਜਾਂਦੀ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੰਦੀਪ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੂਗਰ ਦੇ ਮਰੀਜ਼ ਤਾਂ ਬਹੁਤ ਹੈਗੇ ਆ ਕਿ ਜਿਹੜੀ ਸ਼ੂਗਰ ਆ ਉਹਨੂੰ ਕਿਵੇਂ ਕੰਟਰੋਲ ਕਰਨਾ ਆ। ਵੈਸੇ ਤਾਂ ਉੱਤੇ ਖਾਣ ਪੀਣ ਦਾ ਵੀ ਕਰਦੇ ਆ, ਪਰ ਕਈ ਵਾਰੀ ਫਿਰ ਕੰਟਰੋਲ ਨਹੀਂ ਵੀ ਰਹਿੰਦਾ ਅਤੇ ਮਿੱਠਾ ਵੀ ਛਕਿਆ ਜਾਂਦਾ, ਚਾਹ ਵੀ ਫਿੱਕੀ ਨਹੀਂ ਪੀ ਹੁੰਦੀ। ਜਿਹੜੀਆਂ ਚੀਜ਼ਾਂ ਕਿਹਾ ਹੁੰਦਾ ਨਹੀਂ ਖਾਣੀਆਂ, ਜਲੇਬੀ ਤੋਂ ਵੀ ਮੂੰਹ ਨਹੀਂ ਮੁੜਦਾ। ਅਤੇ ਪਰ ਜਦੋਂ ਫਿਰ ਕੋਈ ਇਹ ਚੀਜ਼ ਵੀ ਵਰਤਦੇ ਆ ਫਿਰ ਥੋੜ੍ਹਾ ਜਿਹਾ ਕੰਟਰੋਲ ਵੀ ਕਰਨਾ ਪਊਗਾ ਖਾਣ ਪੀਣ 'ਤੇ। ਬਹਾਦਰ ਸਿੰਘ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਭੈਣ ਜੀ ਭੈਣਾਂ ਨੇ ਕਾਲ ਕੀਤੀ ਸੀ ਨਾ, ਭੁੱਖ ਨਹੀਂ ਲੱਗਦੀ, ਕਿਡਨੀਆਂ 'ਚ ਪ੍ਰੋਟੀਨ ਆਉਂਦੀ ਆ। ਹਾਂਜੀ ਇਹਦਾ ਮਤਲਬ ਇਹ ਆ ਕਿ ਕਿਡਨੀਆਂ ਹੁਣ ਖਤਮ ਹੋ ਜਾਣਗੀਆਂ ਜਲਦੀ। ਇਹ ਹੁਣ ਇੰਨੀ ਵਾਰੀ ਦੱਸਿਆ ਜਾਂਦਾ ਕਿ ਆਹ ਕੌਡੀਆਂ ਵਾਲੀ ਦਵਾਈ ਨਿੰਬੂ ਪਾ ਕੇ ਬਣਾ ਲਓ। ਹਾਂਜੀ ਉਹਨਾਂ ਦੀ ਭੁੱਖ ਵੀ ਠੀਕ ਹੋ ਜਾਊਗੀ ਤੇ ਉਹਨਾਂ ਦੀ ਕਿਡਨੀਆਂ ਵੀ ਠੀਕ ਹੋ ਜਾਣਗੀਆਂ। ਹਾਂਜੀ ਜਿਨ੍ਹਾਂ ਨੂੰ ਵੀ ਪ੍ਰੋਟੀਨ ਆਉਂਦੀ ਆ, ਇਹਦਾ ਮਤਲਬ ਇਹ ਆ ਇਹ ਉਹ ਦੱਸ ਰਿਹਾ ਜੀ ਆਪਾਂ ਨੂੰ ਸਿੰਪਟਮ ਕਿ ਕਿਡਨੀਆਂ ਦੀ ਪ੍ਰੋਬਲਮ ਤੈਨੂੰ ਆ ਜਾਣੀ ਆ, ਕਿਡਨੀਆਂ ਤੇਰੀਆਂ ਫੇਲ ਹੋ ਜਾਣੀਆਂ ਨੇ, ਇਹਦਾ ਕੁਝ ਕਰ ਲਾ। ਆਹੀ ਸਾਰਿਆਂ ਨੂੰ ਵਧੀਆ ਦਵਾਈ ਆ ਜੀ, ਲੈ ਲਓ। ਹਾਂਜੀ ਤੇ ਭੈਣਾਂ ਨੇ ਕਾਲ ਕੀਤੀ ਸੀ, ਸ਼ਰਨਜੀਤ ਭੈਣਾਂ ਨੇ, ਬ੍ਰਦਰ ਦੀ ਹੱਡੀ ਆਪਣੇ ਕੰਨ ਦੀ ਗਲ ਗਈ। ਹਾਂਜੀ ਉਹਦੇ ਲਈ ਹੋਮਿਓਪੈਥੀ ਪੈਰੋਜੀਨ ਦਵਾਈ ਆਉਂਦੀ ਆ ਜੀ, ਪੈਰੋਜੀਨਮ। ਹਾਂਜੀ ਹਾਂਜੀ ਤੇ ਉਹ ਦੀ ਬੈਸਟ ਹੈ ਜੀ। ਕੁਛ ਵੀ ਹੱਡੀ ਗਲਦੀ ਹੋਵੇ, ਮਾਸ ਗਲਦਾ ਹੋਵੇ, ਗੈਂਗਰੀਨ ਹੋ ਰਹੀ ਹੋਵੇ, ਉਹਦੇ ਲਈ ਦੀ ਬੈਸਟ ਹੈ ਜੀ ਇਹ, ਤੇ ਉਹ ਸ਼ੁਰੂ ਕਰ ਲੈਣ। ਠੀਕ ਹੈ ਜੀ। ਹਾਂਜੀ ਤੇ ਯੂਰਿਨ ਦੇ ਵਿੱਚ ਬਲੱਡ ਆਉਂਦਾ ਸੀ, ਇਹ ਭੈਣ ਜੀ ਕਹਿੰਦੇ। ਹਾਂਜੀ ਇਹਦੇ ਵਾਸਤੇ ਜਾਂ ਤਾਂ ਜੀ ਕਿਡਨੀ ਦੇ ਵਿੱਚ ਸਟੋਨ ਹੈਗਾ ਕਿਤੇ, ਉਹ ਨਹੀਂ ਆ ਰਿਹਾ, ਚੈੱਕ ਕਰਦੇ ਨੇ ਜਦੋਂ, ਤੇ ਉਹ ਕਿਡਨੀ ਸਟੋਨ ਵਾਲੀ ਦਵਾਈ ਵੀ ਲੈ ਸਕਦੇ ਨੇ। ਤੇ ਦੂਸਰੀ ਚੀਜ਼ ਹੋਮਿਓਪੈਥੀ ਦੀ ਹੈਮਾਮੈਲਸ ਦਵਾਈ ਆਉਂਦੀ ਆ, ਉਹ ਖੂਨ ਕਿਤੋਂ ਵੀ ਜ਼ਿਆਦਾ ਆ ਰਿਹਾ ਹੋਵੇ ਤਾਂ ਉਸ ਚੀਜ਼ ਨੂੰ ਬੰਦ ਕਰ ਦਿੰਦੇ ਜੀ। ਹਾਂਜੀ ਤੇ ਕੱਦ ਵਾਸਤੇ ਪੁੱਛਿਆ ਸੀਗਾ ਜੀ, ਕੱਦ ਵਾਸਤੇ ਹੋਮਿਓਪੈਥੀ ਦੀਆਂ ਦਵਾਈਆਂ ਬਣੀਆਂ ਬਣਾਈਆਂ ਆਉਂਦੀਆਂ। ਜੇ ਇੰਡੀਆ ਦੇ ਵਿੱਚ ਕਿਸੇ ਤੇ ਲੈਣੀਆਂ ਤਾਂ ਉਹ ਹੋਮਿਓਪੈਥੀ ਦੀ ਸ਼ਾਪ ਜਿਹੜੀਆਂ ਹੋਲਸੇਲ ਵਾਲੀਆਂ ਉਹਨਾਂ ਤੋਂ ਮਿਲ ਜਾਂਦੀਆਂ ਜੀ, ਤੇ ਉੱਥੋਂ ਵੀ ਲਈ ਜਾ ਸਕਦੀ ਆ। ਤੇ ਹੋਮਿਓਪੈਥੀ ਵਾਲਿਆਂ ਨਾਲ ਸਲਾਹ ਵੀ ਕੀਤੀ ਜਾ ਸਕਦੀ ਆ। ਤੇ ਜਿਨ੍ਹਾਂ ਦੇ ਕੱਦ ਛੋਟੇ ਨੇ, ਪਤਾ ਹੁੰਦਾ ਜੀ ਕੱਦ ਛੋਟੇ ਨੇ ਤੇ ਬੱਚਿਆਂ ਨੇ ਵੀ ਛੋਟੇ ਦੀ ਹੋਣਾ ਹੈਗਾ, ਅਗਰ ਉਹ ਚੂਨਾ ਜਿਹੜਾ ਆਪਾਂ ਗੱਲ ਕਰਦੇ ਆ ਜੀ, ਉਹ ਚੂਨਾ ਲੈਣਾ ਸ਼ੁਰੂ ਕਰ ਲੈਣ ਜੀ ਜਦੋਂ ਬੇਬੀ ਨੇ ਆਉਣਾ ਜੀ। ਇੱਕ ਤਾਂ ਡਿਲੀਵਰੀ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਦੂਸਰੀ ਚੀਜ਼ ਇਹ ਬੱਚੇ ਦਾ ਕੱਦ ਲੰਬਾ ਹੋਊਗਾ ਜੀ, ਕਦੇ ਕੁਛ ਲੈਣ ਦੀ ਜ਼ਰੂਰਤ ਨਹੀਂ, ਪੁੱਛਣ ਦੀ ਜ਼ਰੂਰਤ ਨਹੀਂ ਹੈ ਜੀ। ਤੇ ਕੋਰਾਂ ਪੱਕਦੀਆਂ ਵਾਸਤੇ ਪੁੱਛਿਆ ਸੀ ਹੁਣੇ ਹੀ ਵੀਰ ਨੇ, ਉਹਨਾਂ ਦੇ ਇੰਡੀਆ ਭੈਣ ਜੀ ਨੇ, ਤੇ ਉਹਦੇ ਵਾਸਤੇ ਨੈਟਰਮਿਊਰ ਹੋਮਿਓਪੈਥੀ ਦਵਾਈ ਆਉਂਦੀ ਹੈ। ਤੇ ਪਰ ਉਹ ਸਪਿਰਿਟ ਨਾਲ ਜੇ ਸਾਫ਼ ਕਰਨ ਜੀ, ਨਹੁੰ ਵੀ ਠੀਕ ਹੋ ਜਾਂਦੇ ਨੇ ਤੇ ਕੋਰਾਂ ਪੱਕਦੀਆਂ ਵੀ ਠੀਕ ਹੋ ਜਾਂਦੀਆਂ ਨੇ। ਹਾਂਜੀ ਤੇ ਬਹੁਤ ਬਹੁਤ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਬਹਾਦਰ ਸਿੰਘ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਤੁਸੀਂ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਭਲਾ ਸੋਚਦੇ ਆ, ਬਾਕੀਆਂ ਨੂੰ ਵੀ ਤੁਸੀਂ ਦਵਾਈਆਂ ਦੱਸਦੇ ਆ। ਆਪਾਂ ਜਿਹੜੇ ਨੇ ਵੀ ਆਪਾਂ ਸੁਣਦੇ ਆ ਬੈਠੇ ਘਰਾਂ ਦੇ ਵਿੱਚ, ਡਰਾਈਵ ਕਰਦੇ, ਕਿਤੇ ਵੀ ਜਾ ਰਹੇ ਆ, ਤੁਸੀਂ ਵੀ ਭਲੇ ਦੇ ਕੰਮ ਦੇ ਵਿੱਚ ਜ਼ਰੂਰ ਹਿੱਸਾ ਪਾਇਆ ਕਰੋ। ਜਿਨ੍ਹਾਂ ਨੂੰ ਚੀਜ਼ਾਂ ਲੈ ਲੈ ਕੇ ਆਰਾਮ ਆ ਗਿਆ ਆ, ਉਹ ਤੁਸੀਂ ਵੀ ਫੀਡਬੈਕ ਦੇ ਸਕਦੇ ਆ। ਬਹੁਤ ਵਾਰੀ ਆਪਾਂ ਖਾਣ ਵਾਲੀਆਂ ਚੀਜ਼ਾਂ ਵੀ, ਤਾਕਤਵਰ ਚੀਜ਼ਾਂ ਵੀ ਦੱਸਦੇ ਆ, ਉਹਨਾਂ ਤੋਂ ਵੀ ਤੁਹਾਨੂੰ ਆਰਾਮ ਆਉਂਦਾ ਆ। ਸੁਰਿੰਦਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਰੇਡੀਓ ਹੌਲੀ ਕਰਿਓ। ਮੈਂ ਕਈ ਵਾਰੀ ਭੈਣ ਜੀ ਪੁੱਛਿਆ ਮੈਨੂੰ, ਜਿਹੜਾ ਨਾ ਮੂੰਹ ਭਾਰੀ ਨਾ ਭਰਦਾ, ਜਿੱਦਾਂ ਥੁੱਕ ਜਿਹਾ ਆਉਂਦਾ ਹੀ ਰਹਿੰਦਾ, ਸਵੇਰ ਨੂੰ ਮੈਨੂੰ ਬਹੁਤ ਪਰੇਸ਼ਾਨੀ ਹੋਈ ਆ। ਠੀਕ ਆ। ਰਾਤ ਨੂੰ ਵੀ ਜਦ ਮੈਂ ਉੱਠਦੀ ਵਾਸ਼ਰੂਮ ਮੈਨੂੰ 2-3 ਵਾਰੀ ਉੱਠਦੀ ਤਾਂ ਫਿਰ ਏਦਾਂ ਹੀ ਹੁੰਦਾ ਆ। ਠੀਕ ਆ। ਤਾਂ ਇਹ ਵੀ ਨਹੀਂ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸੇ। ਠੀਕ ਆ ਜੀ। ਹਾਂਜੀ ਥੈਂਕ ਯੂ ਜੀ। ਮੇਰੇ ਖਿਆਲ ਦੇ ਵਿੱਚ ਤੁਸੀਂ ਮੂੰਹ ਪਾਣੀ ਨਾਲ ਭਰਦਾ ਸੁੱਤੇ ਉੱਠਦਿਆਂ ਪੁੱਛਿਆ ਸੀਗਾ, ਉਹਦੇ ਬਾਰੇ ਕਿਸੇ ਨੇ ਦੱਸਿਆ ਵੀ ਸੀਗਾ। ਸੋ ਕਈ ਵਾਰੀ ਆਪਾਂ ਨੂੰ ਯਾਦ ਵੀ ਭੁੱਲ ਜਾਂਦਾ ਆ ਸੁਣੀਏ, ਪਰ ਦੱਸਿਆ ਸੀਗਾ। ਦੁਬਾਰਾ ਵੀ ਆਪਾਂ ਰਿਕੁਐਸਟ ਕਰਦੇ ਹਾਂ, ਜੇ ਕੋਈ ਦੁਬਾਰਾ ਵੀ ਦੱਸ ਦੇਵੇ ਤਾਂ ਬਹੁਤ ਵਧੀਆ ਆ। ਗਿਆਨ ਕੌਰ ਜੀ। ਗਿਆਨ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦੁਬਾਰਾ ਆਈ ਹਾਂ। ਹਾਂਜੀ। ਇਹ ਭੈਣ ਜੀ ਭਾਜੀ ਇੱਕ ਪੁੱਛਦੇ ਸੀਗੇ ਨਾ ਵੀ ਕਿਸੇ ਦੀਆਂ ਕੋਰਾਂ ਪੱਕਦੀਆਂ ਆ। ਹਾਂਜੀ। ਉਹਦੇ ਬਾਰੇ ਸਾਡੇ ਕਿਸੇ ਨੂੰ ਆਰਾਮ ਆਇਆ 2-3 ਨੂੰ। ਉਹ ਆ ਜਿਹੜੀ ਹੁੰਦਾ ਨਾ ਤੇਜ਼ਾਬ, ਹਾਂਜੀ, ਉਹ ਲਾਉਣ ਹੱਥਾਂ ਤੇ, ਉਂਗਲਾਂ ਤੇ, ਜਿੱਦਾਂ ਏਦਾਂ ਪੋਟਿਆਂ ਤੇ। ਠੀਕ ਆ। ਉਹਦੇ ਨਾਲ ਉਹ ਠੀਕ ਹੋ ਜਾਂਦੇ ਆ ਨਾ। ਠੀਕ ਆ। ਹਾਂਜੀ, ਜੇ ਲੱਥ ਵੀ ਜਾਣ ਤਾਂ ਉਹਦੇ ਨਾਲ ਦੁਬਾਰਾ ਵੀ ਆ ਜਾਂਦੇ ਆ, ਤੇ ਜਿਹੜੀਆਂ ਕੋਰਾਂ ਪੱਕਦੀਆਂ ਉਹ ਵੀ ਹਟ ਜਾਂਦੀਆਂ ਆ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਓਕੇ, ਥੈਂਕ ਯੂ ਜੀ। ਦੇਖੋ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਆਮ ਮਿਲ ਜਾਂਦੀਆਂ, ਜਿਹੜੀਆਂ ਆਪਾਂ ਦੱਸਦੇ ਹਾਂ, ਕੋਰਾਂ ਪੱਕਣੀਆਂ। ਕਈ ਵਾਰੀ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਡਾਕਟਰਾਂ ਦੇ ਨਾਲ ਜਾਓ, ਪਰ ਤੁਹਾਨੂੰ ਕਈ ਵਾਰੀ ਜਦ ਤੱਕ ਤੁਸੀਂ ਅਪੁਆਇੰਟਮੈਂਟ ਮਿਲਦੀ ਆ ਤੁਹਾਨੂੰ ਡਾਕਟਰ ਦੇ ਜਾਣ ਦੀ, ਫਿਰ ਤੁਸੀਂ ਦਵਾਈ ਲੈਂਦੇ ਆ, ਉਸ ਤੋਂ ਬਾਅਦ ਹੋਰ ਟਾਈਮ ਲੱਗਦਾ। ਪਰ ਆ ਜਿਹੜੇ ਓੜ ਪੋੜ ਆ ਨਾ, ਉਹਨਾਂ 'ਚ ਰੋਹ ਕਰਦੇ ਰਿਹਾ ਕਰੋ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਗਲਤੀ ਹੋ ਗਈ ਸੀ ਉਦੋਂ। ਹਾਂਜੀ ਜੀ। ਤੇ ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ। ਮੈਂ ਤਾਂ ਇਹ ਦੱਸਣਾ ਵੀ ਉਹ ਇੱਕ ਬੱਚੇ ਨੂੰ ਕਹਿੰਦੇ ਆ ਨਾ ਵੀ ਉਹਨੂੰ ਟਾਇਲਟ ਜਾਣਾ ਪੈਂਦਾ ਰੋਟੀ ਖਾ ਕੇ। ਹਾਂਜੀ ਹਾਂਜੀ ਹਾਂਜੀ। ਤੇ ਉਹ ਇੱਕ ਤਾਂ ਚੁਹਾਰਾ ਲੈ ਲੈਣ, ਚੁਹਾਰੇ ਦੀ ਕੱਢ ਕੇ ਉਹਦੇ ਚ ਜਵੈਣ, ਖੁਰਾਸਾਨੀ ਜਵੈਣ ਪਾਉਣੀ ਹੈ ਭੈਣ ਜੀ। ਠੀਕ ਹੈ ਜੀ। ਖੁਰਾਸਾਨੀ ਜਵੈਣ, ਸੌਂਫ, ਲੌਂਗ, ਹਾਂਜੀ, ਇਹ ਤਿੰਨੇ ਚੀਜ਼ਾਂ ਉਹਦੇ ਵਿੱਚ ਪਾ ਕੇ ਉਹਨੂੰ ਆਟੇ ਦੇ ਪੇੜੇ ਦੇ ਵਿੱਚ ਦੇ ਕੇ ਤੇ ਉਹਨੂੰ ਓਵਨ ਦੇ ਵਿੱਚ ਰੱਖ ਲੈਣ। ਜਦੋਂ ਤੋਂ ਆਟਾ ਪੱਕ ਗਿਆ ਉਹਨੂੰ ਕੱਢ ਲੈਣ, ਫਿਰ ਉਹਨੂੰ ਕੱਢ ਕੇ ਉਹਨੂੰ ਕੁੱਟ ਕੇ ਚਟਨੀ ਜੀ ਬਣਾ ਕੇ ਉਹਨੂੰ 5-4 ਵਾਰੀ ਦੇਣ। ਉਹਦੇ ਨਾਲ ਬੱਚਾ ਠੀਕ ਹੋ ਜਾਊਗਾ। ਸੰਗਰਾਣੀ ਤੋਂ ਨਾ? ਹਾਂਜੀ, ਸੰਗਰਾਣੀ ਤੋਂ ਜੀ। ਠੀਕ ਹੈ ਜੀ। ਤੇ ਇੱਕ ਮੈਂ ਇਹ ਪੁੱਛਣਾ ਵੀ ਪਿਛਲੇ ਹਫ਼ਤੇ ਭੈਣ ਜੀ ਹਰਜੀਤ ਨੇ ਦੱਸਿਆ ਸੀਗਾ ਵੀ ਕੋਈ ਬੱਚਿਆਂ ਦੇ ਅੰਦਰ ਜੀ ਹੁੰਦੇ ਆ, ਅੰਤੜੀਆਂ ਨੂੰ ਲੱਗੇ ਵੇ, ਉਹ ਪਤਾ ਨਹੀਂ ਲੱਗਦਾ। ਜੇ ਉਹਨਾਂ ਨੂੰ ਕੋਈ ਦਵਾਈ ਦਾ ਪਤਾ ਤਾਂ ਉਹ ਦੱਸੋ। ਸਾਡੇ ਵੀ ਇੱਕ ਬੱਚਾ ਸੀ, ਬਹੁਤ ਉਹਨੂੰ ਦਵਾਈਆਂ, ਕੋਈ ਡਾਕਟਰ ਵੀ ਨਹੀਂ ਕੁਛ ਦੱਸਦੇ, ਤੇ ਉਹ ਬੱਚਾ ਤੁਸੀਂ ਉਹਨੇ ਦੱਸਿਆ ਸੀ ਵੀ ਜਿਹੜੇ ਉਹ ਅੰਦਰ ਕੀੜੇ ਹੁੰਦੇ 2-3 ਤਰ੍ਹਾਂ ਦੇ ਹੁੰਦੇ ਆ, ਹੁੱਕਵਰਮ ਹੁੰਦੇ ਆ, ਮਲੱਪ ਹੁੰਦੇ ਆ, ਇੱਕ ਹੋਰ ਦੱਸੇ ਸੀਗੇ, ਉਹ ਤੁਸੀਂ ਪੁੱਛ ਲਿਆ ਹੈ ਕਿਹੜੇ? ਅੰਤੜੀਆਂ ਨਾਲ ਦੱਸੇ ਸੀ। ਹਾਂਜੀ ਹਾਂਜੀ, ਉਹ ਹੁੱਕਵਰਮ ਕਹਿੰਦੇ ਆ ਉਹਨਾਂ ਨੂੰ। ਹਾਂਜੀ, ਅੱਛਾ, ਉਹ ਪੁੱਛਣਾ ਸੀਗਾ ਵੀ ਜੇ ਉਹਨਾਂ ਨੂੰ ਕਿਸੇ ਦਵਾਈ ਦਾ ਪਤਾ ਤਾਂ ਜ਼ਰੂਰ ਆ ਕੇ ਦੱਸਣ ਸਾਨੂੰ। ਠੀਕ ਹੈ ਜੀ। ਹਾਂਜੀ ਹਾਂਜੀ। ਥੈਂਕ ਯੂ ਜੀ। ਆ ਜਿਹੜਾ ਸਪੈਲਟ ਨਾਲ ਕਹਿੰਦੇ ਆ, ਇਹ ਸਪੈਲਟ ਨਾਲ ਤਾਂ ਜੀ ਉਹਨਾਂ ਦੇ ਠੀਕ ਹੋ ਜਾਣੇ, ਜਿਹੜਾ ਤੇਜ਼ਾਬ ਹੈ ਉਹਦੇ ਨਾਲ ਤਾਂ ਜ਼ਖਮ ਹੋ ਜਾਂਦਾ ਹੁੰਦਾ। ਹਾਂਜੀ, ਸਪਿਰਿਟੀ ਬਰਤਨ ਤੇਜ਼ਾਬ ਨੂੰ ਤਾਂ ਤੇਜ਼ਾਬ ਤਾਂ ਮਿਲਦਾ ਵੀ ਨਹੀਂ ਉੱਥੇ ਹੁਣ ਬਹੁਤਾ, ਕਿਉਂਕਿ ਕੁੜੀਆਂ ਤੇ ਪਾਉਣ ਲੱਗ ਪਏ ਸੀ। ਨਾਲ ਤਾਂ ਨਹੀਂ ਜ਼ਖਮ ਹੋ ਜਾਂਦੇ ਆ। ਹਾਂਜੀ, ਕੋਰਾਂ ਤੇ। ਸਪੈਲਟ ਠੀਕ ਆ, ਸਪੈਲਟ ਨਾਲ ਤਾਂ ਠੀਕ ਹੋ ਜਾ। ਠੀਕ ਹੈ ਜੀ। ਹਾਂਜੀ ਹਾਂਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਥੈਂਕ ਯੂ। ਦਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪਲੀਜ਼ ਜੇ ਕੋਈ ਹੈਲਪ ਕਰ ਦੇਵੇ। ਸਾਡੇ ਨਾ ਕੈਨੇਡਾ 'ਚ ਆ, ਉਹਨਾਂ ਦੇ ਭੈਣ ਜੀ 3 ਦਿਨ ਹੋ ਗਏ ਪਿਆ ਨੂੰ, ਬਜ਼ੁਰਗ ਆ, ਤੇ ਉਹਨਾਂ ਦੇ ਨਾ ਬ੍ਰੇਨ ਡੈਮੇਜ ਹੋ ਗਿਆ, ਵੀ ਜਿਵੇਂ ਪਿੱਛੋਂ ਨਾੜੀਆਂ ਬਲੌਕ ਹੋ ਗਈਆਂ 2 ਜਿਹੜੀਆਂ ਆਕਸੀਜਨ ਜਾਂਦੀ ਆ। ਅੱਛਾ ਅੱਛਾ। ਤੇ ਹੇਠਲੀ ਬੋਡੀ ਉਹਨਾਂ ਦੀ ਕੰਮ ਕਰਦੀ ਆ। ਅੱਛਾ। ਜਿਵੇਂ ਉਹ ਡਾਕਟਰਾਂ ਨੇ ਜਿਵੇਂ ਗਰਦਨ ਤੇ ਨਾ ਚੁੰਡੀ ਵੱਢ ਗਈ ਤੇ ਉਹ ਮਹਿਸੂਸ ਕਰਦੇ ਆ, ਪਰ ਏਦਾਂ ਐਂ ਬੋਡੀ ਨੂੰ ਹਿਲਾਉਂਦੇ ਨਹੀਂ ਹੈਗੇ। ਉਹ ਸਾਹ ਆਪਦਾ ਲੈਂਦੇ ਆ, ਹਾਰਟ ਵੀ ਕੰਮ ਕਰਦਾ ਹੈ, ਆਕਸੀਜਨ ਉਹ ਆਪਦੀ ਲੈਂਦੇ ਆ। ਅੱਛਾ ਜੀ। ਤੇ ਸਿਰਫ ਬਸ ਇਹੀ ਆ ਵੀ ਉਹਨਾਂ ਦੇ ਬ੍ਰੇਨ ਨਹੀਂ ਫੰਕਸ਼ਨ ਕਰਦਾ ਹੈਗਾ। ਉਹ ਡਾਕਟਰ ਕਹਿੰਦੇ ਵੀ ਦਿਮਾਗ ਡੈਮੇਜ ਹੋ ਗਿਆ, ਵੀ ਪਿੱਛੋਂ ਨਾੜੀਆਂ ਬੰਦ ਹੋ ਗਈਆਂ, ਵੀ ਅਸੀਂ ਸਰਜਰੀ ਕਰ ਨਹੀਂ ਸਕਦੇ ਹੈਗੇ। ਤੇ ਉਹਦੇ ਲਈ ਕੋਈ ਕੁਛ ਦੱਸਣ ਪਲੀਜ਼। ਆਈ ਥਿੰਕ ਉਹ 70-75 ਦੇ ਅਰਾਊਂਡ ਹੈ। ਠੀਕ ਹੈ ਜੀ। ਉਹਨਾਂ ਨੂੰ ਹੋਰ ਕੁਛ ਨਹੀਂ ਹੈਗਾ। ਬੁਖਾਰ ਸੀਗਾ, ਉਹ ਬੁਖਾਰ ਵੀ ਲੋ ਹੋ ਗਿਆ, ਰੈਗੂਲਰ ਆ ਗਿਆ, ਬਲੱਡ ਪ੍ਰੈਸ਼ਰ ਵੀ ਰੈਗੂਲਰ ਹੈ। ਤੇ ਉਹਨਾਂ ਦਾ ਨਾ ਏਦਾਂ ਹੋਣ ਤੋਂ ਪਹਿਲਾਂ ਭੈਣ ਜੀ 2 ਦਿਨ ਉਹਨਾਂ ਦਾ ਸਿਰ ਦੁਖਿਆ, ਪਰ ਉਹਨਾਂ ਨੇ ਖਿਆਲ ਨਹੀਂ ਕੀਤਾ ਹੈਗਾ ਵੀ ਕੀ ਗੱਲ ਆ ਇਹ। ਹਾਂਜੀ ਹਾਂਜੀ, ਠੀਕ ਆ। ਫਿਰ ਉਹ ਮੰਜੇ ਤੇ ਵੀ ਜਿਵੇਂ ਸੋਫੇ ਤੇ ਇਕੱਲੇ ਸੀ ਘਰੇ, ਸੋਫੇ ਤੇ ਪੈ ਗਏ, ਤੇ ਉਹਨਾਂ ਦੇ ਨਾ ਵੀ ਮੂੰਹ ਚੋਂ ਥੋੜ੍ਹਾ ਬਲੱਡ ਗਿਆ ਹੋਇਆ ਸੀ ਤੇ ਥੋੜੀ ਜਿਹੀ ਝੱਗ ਜੀ ਸੀਗੀ, ਪਰ ਜਾਣੀ ਹੇਠਲੀ ਬੋਡੀ ਸਾਰੀ ਫੰਕਸ਼ਨ ਕਰਦੀ ਆ। ਮੂੰਹ 'ਚ ਜਿਵੇਂ ਕੋਈ ਉਹ ਡਾਕਟਰ ਨੇ ਉਂਗਲ ਪਾ ਕੇ ਦੇਖਿਆ ਤਾਂ ਉਹ ਏਦਾਂ ਕਰਦੇ ਵੀ ਜਿਵੇਂ ਉਲਟੀ ਕਰਨੇ ਨੂੰ ਏਦਾਂ ਕਰਦੇ ਆ ਉਹ। ਠੀਕ ਆ। ਸਿਰਫ ਬ੍ਰੇਨ ਦਾ ਵੀ ਕੋਈ ਦੱਸ ਦੇਵੇ ਵੀ ਨਾੜਾਂ ਜਿਹੜੀਆਂ ਬਲੌਕ ਹੋ ਗਈਆਂ ਉਹ ਕਿੱਦਾਂ ਖੁੱਲ ਜਾਂਦੀਆਂ। ਜ਼ਰੂਰ, ਕੋਈ ਨਾ, ਆਪਾਂ ਪੁੱਛਦੇ ਹਾਂ ਜੀ। ਹਾਂਜੀ, ਥੈਂਕ ਯੂ। ਥੈਂਕ ਯੂ ਦਲਜੀਤ ਜੀ।
ਕਈ ਵਾਰੀ ਤਾਂ ਜਦੋਂ ਬੰਦਾ ਠੀਕ ਠਾਕ ਹੁੰਦਾ ਆਪਣਾ ਇਲਾਜ ਕਰ ਵੀ ਲੈਂਦਾ ਆ। ਅਤੇ ਦੇਖੋ 75-76 ਸਾਲ ਦਾ ਬੰਦਾ ਕੋਈ ਬਹੁਤਾ ਵੱਡਾ ਬਜ਼ੁਰਗ ਨਹੀਂ ਹੁੰਦਾ, ਹਜੇ ਆਪਣੇ ਕੰਮ ਨਿਬੇੜਦਾ। ਜੇ ਕਿਸੇ ਕੋਈ ਇਲਾਜ ਹੋਵੇ ਜ਼ਰੂਰ ਦੱਸਿਓ। ਬਲਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਦੱਸਣ ਨਿੰਬੂ ਦੀ ਦਵਾਈ ਇਹਨਾਂ ਨੇ ਉਹ ਇਹ ਨਹੀਂ ਦੱਸਿਆ ਵੀ ਨਿਰਣੇ ਅੰਦਰ ਲੈਣੀ ਆ ਜਾਂ ਕਿੰਨੀ ਲੈਣੀ ਤੇ ਕਿੰਨੇ ਦਿਨ ਲੈਣੀ ਆ। ਨਿਰਣੇ ਲੈਣੀ ਆ ਤੇ 1.5 ਘੰਟਾ ਕੁਝ ਖਾਣਾ ਪੀਣਾ ਨਹੀਂ। ਤੇ ਇੱਕ ਭੈਣ ਜੀ ਹੁਣ ਸਤਰੈਣੀ ਆ ਦੱਸਿਆ ਸੀ, ਉਹ ਮੈਨੂੰ ਸਮਝ ਨਹੀਂ ਕਿਹੜੇ ਜਮੈਣ ਦੱਸਿਆ ਪਾ ਕੇ ਚੁਹਾਰੇ ਦੇ ਵਿੱਚ ਲੈਣੀ ਆ। ਹਾਂ, ਉਹ ਦੁਬਾਰਾ ਸੁਣਨਾ ਪੈਣਾ ਤੁਹਾਨੂੰ ਹੁਣ। ਹਾਂ, ਓਕੇ, ਦੱਸਿਓ ਕੋਈ ਦੁਬਾਰਾ। ਹਾਂਜੀ, ਉਹਨੇ ਜਵੈਣ ਤਾਂ ਹੁਣ ਮੇਰੇ ਦਿਮਾਗ ਚੋਂ ਨਿਕਲ ਗਿਆ। ਉਹਨੇ ਕੋਈ ਜਵੈਣ ਕਹੀ ਸੀਗੀ। 4082725200 ਸਟੂਡੀਓ ਦਾ ਫੋਨ ਨੰਬਰ ਆ। ਜਦੋਂ ਤੁਹਾਡੇ ਤੋਂ ਕਈ ਵਾਰ ਨਹੀਂ ਵੀ ਸੁਣਿਆ ਜਾਂਦਾ ਤੁਸੀਂ ਦੁਬਾਰਾ ਸੁਣ ਸਕਦੇ ਆ। ਤਾਂ ਵੈਸੇ ਇਹਦੀ YouTube ਵੀ ਬਣਾ ਦਿੱਤੀ ਜਾਂਦੀ ਆ, ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ ਆ। ਉੱਥੋਂ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਆ। ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਵਾਪਸ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਸ 'ਤੇ ਕਾਲ ਕਰਕੇ ਆਪਣੇ ਫੀਡਬੈਕ ਜ਼ਰੂਰ ਦਿਆ ਕਰੋ। ਅਤੇ ਐਤਵਾਰ ਨੂੰ ਤੁਸੀਂ ਇਹ ਰਿਪੀਟ ਸੁਣ ਰਹੇ ਹੋਵੋਗੇ। ਅਤੇ ਜੇ ਰਿਪੀਟ ਸੁਣਦੇ ਤੁਹਾਡੇ ਕੋਲ ਇਲਾਜ ਹੈਗਾ ਅਤੇ ਤੁਸੀਂ ਦੱਸ ਸਕਦੇ। ਆਉਣੇ ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਸਿਹਤ ਸੰਭਾਲ ਦਾ ਪ੍ਰੋਗਰਾਮ ਹੈ, ਜਿਸ ਦੇ ਵਿੱਚ ਆਪਾਂ ਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੁੰਦੀ ਆ ਉਹ ਆਯੁਰਵੈਦਿਕ ਤਰੀਕੇ ਦੇ ਨਾਲ ਆਪਾਂ ਠੀਕ ਕਰਨਾ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਬਹੁਤਿਆਂ ਦੀਆਂ ਇਹ ਠੀਕ ਹੋਈਆਂ ਵੀ ਆ। ਫੀਡਬੈਕ ਜ਼ਰੂਰ ਦਿਆ ਕਰੋ ਜੀ ਕਿ ਕਿਹੜੀ ਚੀਜ਼ ਲਈ ਸੀ ਤੁਸੀਂ, ਤੁਹਾਨੂੰ ਕਿਹੜੀ ਪ੍ਰੋਬਲਮ ਸੀਗੀ, ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਸਕੇ। ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ, ਸਿਰਫ ਅਤੇ ਸਿਰਫ ਤੁਹਾਨੂੰ ਬਾਏ ਗਰਮੀ ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਅਤੇ ਉਹ ਚੀਜ਼ ਤੁਸੀਂ ਨਹੀਂ ਲੈਣੀ। ਜੇ ਤੁਹਾਨੂੰ ਪਤਾ ਨਾ ਐਲਰਜੀ ਆ ਤਾਂ ਉਹਨੂੰ ਨਾ ਪਾਓ। ਜੇ ਨਹੀਂ ਪਤਾ ਤੁਹਾਨੂੰ ਕਿਸ ਤਰ੍ਹਾਂ ਖਾਣੀ ਆ ਤਾਂ ਤੁਸੀਂ ਬਹੁਤ ਵੱਡੇ ਚਮਚੇ ਭਰ ਕੇ ਨਹੀਂ ਲੈਣੇ। ਤੁਸੀਂ ਜੇ ਇਹ ਵੀ ਨਹੀਂ ਪਤਾ ਕਿਹੜੀ ਚੀਜ਼ ਨਾਲ ਲੈਣੀ ਹੈ ਤਾਂ ਥੋੜ੍ਹਾ ਜਿਹਾ ਗਰਮ ਪਾਣੀ ਦੇ ਨਾਲ ਲੈਣ ਸ਼ੁਰੂ ਕਰ ਦੇਵੋ, ਤਾਂ ਕਿ ਤੁਸੀਂ ਉਸ ਚੀਜ਼ ਨੂੰ ਸਟਾਰਟ ਕਰ ਸਕੋ। ਥੋੜ੍ਹੀ ਚੀਜ਼ ਤੋਂ ਲੈਣੀ ਸ਼ੁਰੂ ਕਰ ਦਿਓ। ਕਈ ਚੀਜ਼ਾਂ ਹੁੰਦੀਆਂ ਨਿਰਣੇ ਕਾਲਜੇ, ਸਾਰੀਆਂ ਚੀਜ਼ਾਂ ਵੀ ਨਹੀਂ ਹੁੰਦੀਆਂ ਕਿ ਨਿਰਣੇ ਕਾਲਜੇ ਤੁਸੀਂ ਖਾਣੀਆਂ। ਅਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਆ। ਫੋਨ 'ਤੇ ਅਪਲੋਡ ਕੀਤੀਆਂ ਜਾਂਦੀਆਂ। ਇਹ YouTube ਵੀ ਬਣਾ ਦਿੱਤੀ ਜਾਂਦੀ ਆ ਅਤੇ ਰੇਡੀਓ ਦੇ ਉੱਤੇ ਇਸ ਦਾ ਰਿਪੀਟ ਐਤਵਾਰ ਰਾਤ ਨੂੰ ਲੱਗਦਾ ਆ, ਤਾਂ ਕਿ ਹੋਰ ਕੰਟਰੀਆਂ ਦੇ ਵਿੱਚ ਵੀ ਬਹੁਤ ਮੰਗ ਸੀਗੀ ਕਿ ਕਈ ਕੰਟਰੀਆਂ ਦੇ ਵਿੱਚ ਟਾਈਮ ਜਿਹੜਾ ਆ ਉਹਦਾ ਡਿਫਰੈਂਸ ਹੈਗਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਚੱਲਦੇ ਆ ਤੁਹਾਡੀਆਂ ਕਾਲਸ ਵੱਲ। ਇਸ ਤੋਂ ਪਹਿਲਾਂ ਦੱਸੀਏ ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੈਗਾ ਜਿਹੜਾ ਤੁਹਾਨੂੰ ਕੋਈ ਦਵਾਈ ਦੇ ਸਕੇ, ਉਸੇ ਵੇਲੇ ਕੁਝ ਵੀ ਦੱਸ ਸਕੇ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛ ਰਹੀ ਮੇਰੀ ਨਾ 3 ਸਾਲ ਦੀ ਪੋਤਰੀ ਹੈਗੀ ਹੈ ਤੇ ਉਹਨੂੰ ਨਾ ਪੂਪੂ ਨਹੀਂ ਆਉਂਦੀ, ਬਹੁਤ ਜ਼ੋਰ ਲਾਉਂਦੀ ਹੈ, ਉਹ ਜਗ੍ਹਾ ਵੀ ਲਾਲ ਹੋ ਜਾਂਦੀ ਹੈ। ਮੈਂ ਵੈਸੇ ਤੇ ਵੈਸਲੀਨ ਵਗੈਰਾ ਲਾਉਂਦੀ ਆ ਉਹਨੂੰ ਜਦੋਂ ਪੂਪੂ ਕਰਦੀ ਹੈ, ਪਰ ਪਤਾ ਨਹੀਂ ਫਿਰ ਵੀ ਜ਼ੋਰ ਬਹੁਤ ਲਾਉਂਦੀ ਹੈ। ਕਬਜ਼ ਹੈ ਜੀ ਉਹਨੂੰ? ਕਬਜ਼ ਨਹੀਂ ਹੈ ਵੈਸੇ, ਕਰਦੀ ਹੈ ਪਰ ਬਹੁਤ ਜ਼ੋਰ ਲਾ ਲਾ ਕੇ ਸਖਤ ਜੀ ਕਰੇਗੀ। ਠੀਕ ਆ। ਤੇ ਦੂਸਰਾ ਇੱਕ ਹੋਰ ਕੁਐਸਚਨ ਸੀ ਕਿ ਮੈਂ ਵੈਸੇ ਤੇ ਨਹਾਉਂਦੀ ਗਰਮ ਪਾਣੀ ਨਾਲ ਹੀ ਆ, ਮੇਰੀ ਬੈਕ ਤੇ ਨਾ ਬਹੁਤ ਹੀ ਖਾਰਿਸ਼ ਹੁੰਦੀ ਆ, ਲੋਸ਼ਨ ਵੀ ਲਾਉਂਦੀ ਆ ਫਿਰ ਵੀ ਬਹੁਤ ਹੁੰਦੀ ਆ। ਠੀਕ ਆ, ਠੀਕ ਆ ਸੁਰਿੰਦਰ ਜੀ, ਆਪਾਂ ਪੁੱਛ ਲੈਂਦੇ ਆ ਆਪਣੇ ਜਿਹੜੇ ਤੁਸੀਂ ਦੱਸਿਆ ਹੈਗਾ। ਜਿੱਦਾਂ ਮੇਰੇ ਹਿਸਾਬ ਨਾਲ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਨੂੰ ਜਿਹੜੀ ਫਿਗ ਆ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਜੇ ਤਾਂ ਖਾ ਲੈਂਦੀ ਆ ਤਾਂ ਉਹਨੂੰ ਦੇ ਦਿਆ ਕਰੋ, ਖਾ ਸਕਦੀ ਹੈ, ਨਹੀਂ ਤਾਂ ਉਹਨੂੰ ਤੁਸੀਂ ਜਿਹੜੀ ਸੁੱਕੀ ਆ ਉਹਨੂੰ ਉਬਾਲ ਸਕਦੇ ਆ। ਜੇ ਤਾਜ਼ੀ ਮਿਲਦੀ ਆ ਤਾਂ ਤਾਜ਼ੀ ਲੈ ਸਕਦੇ ਆ। ਉਬਾਲ ਕੇ ਉਹਦਾ ਥੋੜ੍ਹਾ ਜਿਹਾ ਪਾਣੀ 2 ਚਮਚੇ ਉਹਨੂੰ ਜ਼ਰੂਰ ਦੇ ਦਿਆ ਕਰੋ। ਜਦੋਂ ਖਾਜ ਹੁੰਦੀ ਆ ਬੋਡੀ 'ਤੇ, ਸਕਿਨ 'ਤੇ ਕੋਈ ਵੀ ਪ੍ਰੋਬਲਮ ਹੈ, ਫਿਰ ਉਦੋਂ ਇਹ ਕਹਿੰਦੇ ਆ ਕਿ ਇੱਕ ਤਾਂ ਤੁਸੀਂ ਸਾਬਣ ਨਾ ਲਾਵੋ, ਸਾਬਣ ਵਰਤਣਾ ਘੱਟ ਕਰ ਦਿਓ, ਕੋਈ ਬੋਡੀ ਲੋਸ਼ਨ ਲਾ ਲਓ। ਕਈ ਜਿਹੜੀਆਂ ਦੇਸੀ ਚੀਜ਼ਾਂ ਇਸ ਤਰ੍ਹਾਂ ਦੀਆਂ ਵਧੀਆ ਵੀ ਆਉਂਦੀਆਂ ਹੈਗੀਆਂ, ਉਹ ਨੈੱਟ 'ਤੇ ਤੁਸੀਂ ਦੇਖ ਸਕਦੇ ਆ। ਅਤੇ ਬਾਕੀ ਜਿਹੜਾ ਪਾਣੀ ਆ, ਜਿੱਥੇ ਸਨੋ ਪੈਂਦੀ ਆ, ਠੰਡ ਹੁੰਦੀ ਆ, ਉੱਥੇ ਲੱਗਦਾ ਹੁੰਦਾ ਕਿ ਅਸੀਂ ਜੇ ਜ਼ਿਆਦਾ ਪਾਣੀ ਗਰਮ 'ਚ ਨਹਾਵਾਂਗੇ ਸ਼ਾਇਦ ਬੋਡੀ ਠੀਕ ਰਹੂਗੀ। ਤੁਸੀਂ ਆਪਣਾ ਜਿਹੜਾ ਪਾਣੀ ਹੈ ਨਾ ਘੱਟ ਗਰਮ ਰੱਖਿਆ ਕਰੋ, ਘੱਟ ਗਰਮ ਦੇ ਨਾਲ ਨਹਾਇਆ ਕਰੋ। ਸਕਿਨ ਦੀ ਇਹੀ ਜਿਹੜੀ ਵੱਡੀ ਪ੍ਰੋਬਲਮ ਹੈ ਵੀ ਕਈ ਵਾਰੀ ਉਹ ਸੈਂਸੀਟਿਵ ਹੋ ਜਾਂਦੀ ਹੈ। ਚਲੋ ਬਾਕੀ ਆਪਾਂ ਪੁੱਛਦੇ ਹਾਂ ਕਿਸੇ ਨਾ ਕਿਸੇ ਨੂੰ ਕਿ ਇੱਕ ਹੋਰ ਇਲਾਜ ਹੋ ਜਾਏ। ਬਲਵਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹਾਂਜੀ ਭੈਣ ਜੀ, ਪਹਿਲਾਂ ਸ਼ੁਰੂਆਤ ਵਿੱਚ ਹੀ ਇੱਕ ਵੀਰ ਜੀ ਨੇ ਪੁੱਛਿਆ ਸੀਗਾ, ਉਹਨਾਂ ਦੇ ਮੋਢੇ ਜਿੱਦਾਂ ਕਹਿੰਦੇ ਤੁਸੀਂ ਕਿਹਾ ਸੀ ਫਰੀਜ ਹੋ ਜਾਂਦੇ ਆ। ਹਾਂਜੀ ਹਾਂਜੀ, ਭਾਈ ਸਾਹਿਬ ਨੇ ਪੁੱਛਿਆ ਸੀ। ਹਾਂਜੀ ਹਾਂਜੀ, ਉਹਦਾ ਕਿਸੇ ਨੇ ਦੱਸਿਆ ਨਹੀਂ ਸੀ, ਫਿਰ ਮੈਨੂੰ ਮੈਂ ਕਿਹਾ ਚਲੋ ਮੈਂ ਹੀ ਟਰਾਈ ਕਰਕੇ ਜੀ ਜੀ। ਤੇ ਮੈਂ ਕਰ ਰਿਹਾ ਭੈਣ ਜੀ, ਤਕਰੀਬਨ 1-2 ਮਹੀਨੇ ਹੋ ਗਏ। ਹਾਂਜੀ, ਜੇ ਆਪਣੇ ਸਕੂਲ ਵਾਲੇ ਟਾਈਮ ਤੇ ਵਾਪਸੇ ਚਲ ਜਾਣ ਤੇ PT ਕਰਨ ਜੀ। ਹਾਂ, ਸਕੂਲੇ ਜਾਣ। ਹਾਂਜੀ ਠੀਕ ਹੈ। ਹਾਂਜੀ, ਤੇ ਪਹਿਲੇ ਦਿਨ 1 ਤੋਂ ਲੈ ਕੇ 10 ਤੱਕ ਕਰ ਸਕਦੇ ਆ। ਹਾਂਜੀ ਤੇ ਉਹ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ, ਕੋਈ ਦੱਸਣ ਦੀ ਲੋੜ ਨਹੀਂ। ਤੇ ਹੌਲੀ ਹੌਲੀ ਉਹਨੂੰ ਵਧਾਉਣ ਜੀ।
ਤਾਂ ਫਿਰ ਮਤਲਬ 10-20 ਕਰਕੇ ਤੇ ਨਾਲ ਪਹਿਲੇ ਦਿਨ 5 ਵਾਰੀ ਡੋਲੂ ਘੁਮਾ ਲੈਣ ਖਾਲੀ ਹੱਥ ਨਾਲ, ਪਹਿਲਾਂ ਇੱਕ ਬਾਂਹ ਨਾਲ ਫਿਰ ਦੂਜੀ ਬਾਂਹ ਨਾਲ ਜੀ। ਤੇ ਦੂਜੀ ਗੱਲ ਹੈਗੀ ਆ ਆਪਣੀ ਗਰਦਨ ਨੂੰ ਖੱਬੇ ਸੱਜੇ ਖੱਬੇ ਹੌਲੀ ਹੌਲੀ ਘੁਮਾਉਣ, ਜਿੰਨੀ ਕੁ ਮਤਲਬ ਇਹਨਾਂ ਦੀ ਮਤਲਬ ਇਹਨਾਂ ਨੂੰ ਦੁੱਖ ਨਾ ਲੱਗੇ ਜੀ। ਇਹੀ ਚੀਜ਼ਾਂ ਹੈਗੀਆਂ ਜੀ। ਇਹਨਾਂ ਦੇ ਮੋਢਿਆਂ ਤੋਂ ਉੱਪਰਲੇ ਪਾਸੇ ਨਾਲੇ ਠੀਕ ਹੋਣੇ ਆ। ਠੀਕ ਹੈ ਜੀ। ਤੇ ਡੋਲੂ ਘੁਮਾ ਲੈਣ, ਪਹਿਲੇ ਦਿਨ 5 ਵਾਰੀ ਦੇਖ ਲੈਣ ਕਰਕੇ, ਹੱਥ ਵਿੱਚ ਕੁਛ ਨਾ ਫੜਨ। ਦੂਜੇ ਦਿਨ 5 ਤੋਂ 10 ਕਰ ਦੇਣ, 10 ਤੋਂ 15 ਕਰ ਦੇਣ, ਹੌਲੀ ਹੌਲੀ ਘੁਮਾ ਦੇਣ ਤੇ ਹੌਲੀ ਹੌਲੀ ਘੁਮਾਉਣ। ਇੱਕੋ ਵਾਰੀ ਨਾ 25-30 ਤੇ ਚੱਲ ਜਾਣ, ਕਿਉਂਕਿ ਪਹਿਲਾਂ ਅਸੀਂ ਕੀਤਾ ਨਹੀਂ ਹੁੰਦਾ, ਫਿਰ ਕੰਮ ਖਰਾਬ ਹੋ ਜਾਂਦਾ। ਭੈਣ ਜੀ ਇਹੀ ਆ, ਮਹਾਰਾਜ ਕਿਰਪਾ ਕਰੇ ਸਾਰਿਆਂ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਐਕਸਰਸਾਈਜ਼ ਤਾਂ ਬਹੁਤ ਜ਼ਰੂਰੀ ਹੈ। ਇਹਨਾਂ ਨੇ ਵੀ ਐਕਸਰਸਾਈਜ਼ ਦੱਸੀ ਹੈ, ਜੇ ਐਕਸਰਸਾਈਜ਼ ਕਰਾਂਗੇ ਤਾਂ ਠੀਕ ਹੀ ਰਵਾਂਗੇ। ਕਿ ਉਹਨੂੰ ਜਿੱਥੋਂ ਦੁਖਦਾ ਫਿਰ ਆਪਾਂ ਤਾਂ ਇਹ ਕਹਿੰਦੇ ਹੁੰਦੇ ਇਹਨੂੰ ਹਿਲਾਉਣਾ ਨਹੀਂਗਾ, ਹਿਲਾਇਆ ਕਰੋ, ਉਹਨੂੰ ਪਤਾ ਲੱਗੇ ਵੀ ਤਕਲੀਫ ਦਿੰਦੇ ਆ ਮੈਨੂੰ, ਇਹਨੂੰ ਕੁਛ ਨਾ ਕੁਛ ਕਰਦੇ ਰਿਹਾ ਕਰੋ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਦੁਬਾਰਾ ਆਇਆ ਹੈਗਾ ਫੀਡਬੈਕ ਲਈ। ਮੈਂ ਹੁਣੇ ਤੁਹਾਨੂੰ 2 ਇਲਾਜ ਪੁੱਛੇ ਸੀਗੇ। ਹਾਂਜੀ। ਕਿਸੇ ਨੇ ਪੁੱਛਿਆ ਸੀਗਾ ਕਿ ਕੱਦ ਕਿੱਦਾਂ ਵਧਾਉਣਾ ਹੈ। ਉਹਦਾ ਬਹਾਦਰ ਸਿੰਘ ਜੀ ਨੇ ਦੱਸਿਆ ਤਾਂ ਜ਼ਰੂਰ ਹੈਗਾ, ਪਰ ਉਹਦਾ ਤਰੀਕਾ ਹੁੰਦਾ ਆ, ਉਹ ਜ਼ਰੂਰ ਕਰਨਾ ਚਾਹੀਦਾ ਉਹਦਾ। ਨਹੀਂ ਤਾਂ ਦਵਾਈਆਂ ਦਾ ਜਿਹੜਾ ਫਾਇਦਾ ਉਹਨਾਂ ਹੁੰਦਾ ਨਹੀਂ, ਛੇਤੀ ਨਹੀਂ ਹੁੰਦਾ। ਬੰਦੇ ਵਿੱਚ ਛੇਤੀ ਨਿਰਾਸ਼ ਹੋ ਜਾਂਦੇ ਆ, ਛੱਡ ਦਿੰਦੇ ਆ। ਉਹਦਾ ਏਦਾਂ ਆ ਜੀ, ਚੂਨਾ ਜਿਹੜਾ ਹੁੰਦਾ ਆਪਣਾ ਪਾਨ ਦੇ ਵਿੱਚ ਜਿਹੜਾ ਚੂਨਾ ਲਾਉਂਦੇ ਆ ਖਾਣ ਵਾਲਾ, ਉਹ ਕਣਕ ਦੇ ਦਾਣੇ ਜਿੰਨਾ ਹੋਵੇ ਤਾਂ ਦਹੀਂ ਦੇ ਵਿੱਚ 100 ਗ੍ਰਾਮ ਦਹੀਂ ਲੈ ਕੇ ਸਵੇਰੇ ਨਿਰਣੇ ਕਾਲਜੇ ਲੈਣਾ ਆ। ਕੁਰਲੀ ਨਹੀਂ ਕਰਨੀ, ਕੁਛ ਨਹੀਂ ਕਰਨਾ। ਸੁੱਤੇ ਉੱਠ ਕੇ ਉਹ 100 ਗ੍ਰਾਮ ਦਹੀਂ, ਇੱਕ ਕਣਕ ਦੇ ਦਾਣੇ ਜਿੰਨਾ, ਉਹ ਜੇ ਦਹੀਂ ਨਹੀਂ ਹੋਵੇ ਤਾਂ ਆਪਾਂ ਦਾਲ ਵੀ ਲੈ ਸਕਦੇ ਹਾਂ। ਹਾਂਜੀ। ਦਾਲ ਨਹੀਂ ਆ ਤਾਂ ਸੁੱਕਾ ਪਾਣੀ ਵੀ ਜਿਹੜਾ ਕੋਸਾ ਕਿਸੇ ਵੀ ਚੀਜ਼ ਨਾਲ ਨਗਾੜਾ। ਹਾਂਜੀ। ਉਹ ਦਹੀਂ ਖੱਟਾ ਨਾ ਹੋਵੇ। ਠੀਕ ਆ। ਅੱਛਾ, ਸਾਰਿਆਂ ਤੋਂ ਬੜੀ ਚੀਜ਼ ਜਿਹੜੀ ਹੈਗੀ ਜ਼ਰੂਰੀ ਆ ਕਿ ਪੱਥਰੀ ਨਾ ਹੋਵੇ। ਜੇ ਪੱਥਰੀ ਕਿਸੇ ਨੂੰ ਹੈਗੀ ਆ ਤਾਂ ਉਹ ਚੂਨਾ ਬਿਲਕੁਲ ਨਾ, ਉਹਦੇ ਨਾਲ ਕੰਮ ਪੁੱਠਾ ਪੈ ਜਾਣਾ। ਠੀਕ ਹੈ। ਸੋ ਜੇ ਏਦਾਂ ਕਰਨਗੇ ਤਾਂ ਇਹ ਨਿਆਣਿਆਂ ਨੂੰ ਘੱਟੋ ਘੱਟ ਸਾਲ ਖਾਣੀ ਪੈਣੀ ਆ। 1-2 ਮਹੀਨੇ ਦੇ ਨਾਲ ਨਹੀਂ ਫਰਕ ਪੈਣਾ ਹੈਗਾ, ਪਰ ਫਰਕ ਡੈਫੀਨੇਟਲੀ ਪਏਗਾ। ਠੀਕ ਹੈ ਜੀ। ਇਹ ਅਜਮਾਇਆ, ਇਹ ਆਯੁਰਵੇਦਾ ਦਾ ਹੈਗਾ ਜੀ ਨੁਸਖਾ। ਠੀਕ ਹੈ। ਇਹ ਪਰਸਨਲ ਫੀਡਬੈਕ ਹੈਗੀ ਆ। ਚੰਗਾ ਜੀ, ਥੈਂਕ ਯੂ ਜੀ। ਥੈਂਕ ਯੂ ਰਾਜ ਜੀ, ਬਹੁਤ ਧੰਨਵਾਦ ਆ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੁਸੀਂ ਜਿੱਥੇ ਕਿਤੇ ਵੀ ਬੈਠੇ ਆ, ਕੰਮ ਕਰਦੇ ਆ, ਆਪਣੀ ਡਰਾਈਵ ਕਰਦੇ ਆ, ਤੁਸੀਂ ਬੜਾ ਖਿਆਲ ਰੱਖਦੇ ਇੱਕ ਦੂਜੇ ਦਾ। ਬਹੁਤ ਬਹੁਤ ਧੰਨਵਾਦ ਆ। ਮਹਿੰਦਰ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਤੁਹਾਨੂੰ ਕੁਐਸਚਨ ਪੁੱਛਣਾ ਜੀ। ਮੈਂ ਮਰੰਗਾ ਦਾ ਪਾਊਡਰ ਲਿਆਂਦਾ ਹੈ ਤੇ ਉਹ ਕੋਈ ਮਿਹਰਬਾਨੀ ਕਰਕੇ ਦੱਸੇ ਵੀ ਉਹ ਕਿੱਦਾਂ ਖਾਣਾ, ਕਿਵੇਂ ਖਾਣਾ, ਕਦੋਂ ਖਾਣਾ, ਕਿਹੜੇ ਟਾਈਮ ਖਾਣਾ। ਉਹਦਾ ਤਾਂ ਜਿਸਲੇ ਮਰਜ਼ੀ ਖਾ ਲਓ ਉਹਨੂੰ। ਅੱਛਾ ਜੀ। ਹਾਂਜੀ। ਤੇ ਤੁਸੀਂ ਪਾਣੀ ਨਾਲ ਲੈ ਲਓ। ਅੱਛਾ ਠੀਕ ਹੈ ਜੀ। ਇਹ ਤਾਂ ਹੈ ਕੋਸੇ ਪਾਣੀ ਨਾਲ ਸੁਬਾ। ਹਾਂਜੀ। ਤੇ ਮੈਂ ਕਿਹਾ ਚਲੋ ਅੱਧਾ ਚਮਚ ਤੋਂ ਸ਼ੁਰੂ ਕਰ ਲਈਏ। ਹਾਂਜੀ, ਅੱਧਾ ਚਮਚ ਤੋਂ ਸ਼ੁਰੂ ਕਰਿਓ। ਠੀਕ ਆ। ਹਾਂਜੀ। ਤੇ ਹੋਰ ਇੱਕ ਫੀਡਬੈਕ ਦੇਣੀ ਸੀ ਮੈਂ ਜੀ, ਜਿਹੜਾ ਤ੍ਰਿਫਲਾ ਚੂਰਨਾ ਨਾ, ਹਾਂਜੀ, ਉਹਦੇ ਨਾਲ ਇੱਕ ਤਾਂ ਪਾਣੀ ਨਿੰਮੂ ਜਿਹੜਾ ਆਉਂਦਾ ਵੀ ਉਹ ਵਧੀਆ ਰਹਿੰਦਾ। ਮੈਂ ਖਾਂਦੀ ਆ ਸੁਬਾ। ਹਾਂਜੀ। ਰਾਤ ਨੂੰ ਭਿਓ ਲੈਂਦੇ ਆ ਅੱਧਾ ਕੁ ਚਮਚ ਤੇ ਸੁਬਾ ਲੈ ਲੈਂਦੇ ਕੋਸੇ ਪਾਣੀ। ਤੁਹਾਡੇ ਮੂੰਹ ਚ ਪਾਣੀ ਆਉਂਦਾ ਸੀ। ਹਾਂਜੀ। ਹਾਂਜੀ। ਤੇ ਇੱਕ ਕਬਜ਼ ਤੋਂ ਵਧੀਆ ਹੈ ਜੀ ਉਹ। ਠੀਕ ਹੈ ਜੀ। ਇੱਕ ਦਾ ਉਹਦੇ ਫੁਆਰਾ ਫੂਰਾ ਨਹੀਂ ਹੁੰਦਾ, ਬਹੁਤ ਵਧੀਆ, ਪੇਟ ਸਾਫ਼ ਰਹਿੰਦਾ। ਠੀਕ ਹੈ ਜੀ। ਹਾਂਜੀ। ਅੱਛਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਇਸ ਤਰ੍ਹਾਂ ਫੀਡਬੈਕ ਜ਼ਰੂਰ ਦੇ ਜਾ ਕਰੋ ਜੀ। ਸੁਖਬੀਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਜਿਹੜੇ ਦੱਸਦੇ ਸੀ ਨਹੁੰ ਖਰਾਬ ਹੁੰਦੇ ਆ ਨਾ, ਹਾਂਜੀ, ਉਹਨਾਂ ਨੂੰ ਕਹੋ ਕਿ ਸਾਡੇ ਘਰ ਏਦਾਂ ਹੀ ਹੋਇਆ ਸੀਗਾ ਤਾਂ 3 ਸਾਲ ਅਸੀਂ ਡਾਕਟਰਾਂ ਕੋਲ ਵੀ ਫਿਰਦੇ ਨਹੁੰ ਵੀ ਕਢਾ ਦਿੱਤੇ ਸੀਗੇ। ਓਹੋ। ਹਾਂਜੀ। ਆਰਾਮ ਨਹੀਂ ਆਇਆ ਸੀ। ਹਾਂਜੀ। ਫਿਰ ਕਿਸੇ ਨੇ ਸਾਨੂੰ ਦੱਸਿਆ ਵੀ ਬਹੁਤ ਪ੍ਰੋਬਲਮ ਰਹੀ ਸਿਆਲ ਗਰਮੀਆਂ, ਜਿੱਦਾਂ ਬੇਟੀ ਪੜ੍ਹਨ ਜਾਂਦੀ ਸੀ, ਤੇ ਕਿਸੇ ਨੇ ਦੱਸਿਆ ਕਿ ਜਿਹੜਾ ਹੈ ਨਾ ਡੀਜ਼ਲ ਆ, ਹਾਂਜੀ, ਪੈਰ ਧੋ ਲੈਣੇ ਗਰਮ ਪਾਣੀ ਦੇ ਨਾਲ, ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਚੰਗੀ ਤਰ੍ਹਾਂ, ਉਹਦੇ ਉੱਤੇ 1 ਬੂੰਦ ਸਵੇਰ ਨੂੰ ਡੀਜ਼ਲ ਦੀ ਪਾਉਣੀ, ਸਿਰਫ 1 ਬੂੰਦ ਨਹੁੰ ਦੇ ਉੱਤੇ। ਠੀਕ ਆ। ਹਾਂਜੀ। ਜਿੰਨੇ ਵੀ ਨਹੁੰ ਆ ਉਹਨਾਂ ਤੇ 1-1 ਬੂੰਦ ਪਾ ਲੈਣੀ, 1-1 ਬੂੰਦ ਸ਼ਾਮ ਨੂੰ ਪਾ ਲੈਣੀ। ਠੀਕ ਹੈ। ਇਹ ਪਾਉਂਦੇ ਰਹਿਣਾ, ਪੈਰ ਧੋ ਕੇ ਪਾਉਣੇ, ਬਿਲਕੁਲ ਠੀਕ ਹੋ ਜਾਊਗੇ 100%। ਜਿੱਦਾਂ ਹਨਾ ਹੁਣ ਇਸ ਵੇਲੇ 9/9। ਠੀਕ ਹੈ ਜੀ। ਹਾਂਜੀ। ਥੈਂਕ ਯੂ ਸੁਖਵੀਰ ਜੀ। ਹਾਂਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖੋ ਆ ਛੋਟੀਆਂ ਗੱਲਾਂ ਆ ਵੀ ਕਿੱਥੇ ਦੀ ਕਿੱਥੇ ਜਾਂਦੀ ਹੈ ਗੱਲ। ਨਹੁੰ ਖਰਾਬ ਆ, ਤੁਸੀਂ ਡੀਜ਼ਲ, ਜੇ ਤੁਹਾਡੇ ਹੱਥ ਖਰਾਬ ਆ, ਹੱਥ ਧੋ ਲਓ, ਸਾਫ਼ ਕਰ ਲਓ ਠੀਕ ਤਰ੍ਹਾਂ। ਪੈਰਾਂ ਦੇ ਨਹੁੰ ਖਰਾਬ ਆ, ਪੈਰਾਂ ਦੇ ਨਹੁੰ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਅਤੇ ਉਹਦੇ ਉੱਤੇ ਫਿਰ ਇੱਕ ਡਰੋਪ ਪਾਉਣਾ ਅਤੇ ਉਹਦੇ ਨਾਲ ਕਹਿੰਦੇ ਆਰਾਮ ਆਉਂਦਾ। ਬਲਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਮੈਂ ਦੁਬਾਰਾ ਆਈ ਹਾਂ ਜੀ।
ਤੇ ਇੱਕ ਤਾਂ ਮੈਂ ਉਹ ਦੱਸਣਾ, ਉਹ ਪੁੱਛਦੇ ਸੀ ਨਾ ਜਵੈਣ ਖੁਰਾਸਾਨੀ, ਖੁਰਾਸਾਨੀ ਜਵੈਣ, ਠੀਕ ਆ। ਹਾਂ, ਖੁਰਾਸਾਨੀ ਜਵੈਣ, ਠੀਕ। ਹਾਂਜੀ, ਜਿਹੜਾ ਉਹ ਬਜ਼ੁਰਗਾਂ ਦਾ ਕੁਛ ਪੁੱਛਦੇ ਆ ਨਾ ਇੰਡੀਆ ਵੀ ਉਹਨਾਂ ਦੀਆਂ ਨਾੜਾਂ ਪੰਚ ਹੋਈਆਂ ਵੀਆਂ, ਹਾਂਜੀ, ਤੇ ਉਹ ਹਲਦੀ ਗਰਮ ਪਾਣੀ 'ਚ ਦੇ ਕੇ ਦੇਖ ਲੈਣ ਖੋਰ ਕੇ, ਕੈਨੇਡਾ 'ਚ ਪਾਣੀ, ਠੀਕ ਆ। ਹਾਂਜੀ, ਉਹਨਾਂ ਬਾਰੇ ਦੱਸਣਾ ਸੀਗਾ ਵੀ ਪਾਣੀ 'ਚ ਹਲਦੀ ਲਿਆ ਕੇ ਦੇਖ ਲੈਣ, ਉਹ ਵੀ ਬਹੁਤ ਵਧੀਆ ਹੈਗੀ। ਆਪਣੇ ਰੇਡੀਓ ਤੇ ਅੱਗੇ ਕਿਸੇ ਨੇ ਦੱਸਿਆ। ਹਾਂਜੀ ਹਾਂਜੀ, ਪਰ ਉਹ ਏਦਾਂ ਬਲਵਿੰਦਰ ਕੌਰ ਜੀ, ਉਹ ਏਦਾਂ ਹੈਗਾ ਆ ਵੀ ਉਹ ਕੈਨੇਡਾ ਦੇ ਵਿੱਚ ਹੈਗੇ ਆ, ਡਾਕਟਰਾਂ ਦੇ ਕੰਟਰੋਲ ਦੇ ਵਿੱਚ ਹੈਗੇ ਆ। ਵੈਸੇ ਉੱਥੇ ਤਾਂ ਅਲਾਉਡ ਹੈਗਾ, ਇਹ ਨਹੀਂ ਪਤਾ ਹੁਣ ਉਹਨਾਂ ਦੇ ਅੰਦਰ ਕੁਛ ਲੰਘਦਾ ਜਾਂ ਕੀ ਹੈਗਾ ਆ, ਉਹ ਜ਼ਰੂਰ ਸੁਣਦੇ ਜ਼ਰੂਰ ਆ। ਠੀਕ ਹੈ, ਹਾਂਜੀ, ਠੀਕ ਹੈ ਜੀ। ਹੋਰ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ। ਥੈਂਕ ਯੂ ਜੀ, ਥੈਂਕ ਯੂ। ਠੀਕ ਹੈ, ਮੈਂ ਇਹ ਦੱਸਣਾ ਸੀਗਾ, ਉਹਨਾਂ ਨੇ ਜਵੈਣ ਪੁੱਛਿਆ ਸੀ, ਪਤਾ ਨਹੀਂ। ਹਾਂਜੀ, ਖੁਰਾਸਾਨੀ ਜਹਾਨੀ, ਹਾਂਜੀ, ਠੀਕ ਹੈ। ਹਾਂਜੀ, ਖੁਰਾਸਾਨੀ ਜੀ। ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਲਕੀਤ। ਖਾਲਸਾ ਵਾਹਿ ਜੀ ਫਤਿਹ। ਹਾਂਜੀ, ਕੋਈ ਦੇਸੀ ਇਲਾਜ ਹੈ ਆਪਣਾ? ਹਰਨੀਆਂ ਵਾ, ਹਰਨੀਆਂ ਵਾਲੇ, ਹਾਂਜੀ, ਠੀਕ ਆ। ਉਹ ਫੀਲ ਵੀ ਹੁੰਦੀ ਆ ਜਿੱਦਾਂ ਭਿੰਡੀ ਤੋਰੀ ਵਾਂਗੂ ਨਾ, ਫੀਲ ਹੁੰਦੀ ਆ। ਤੇ ਡਾਕਟਰ ਕੀ ਸਰਜਰੀ ਕਰਨੀ ਆ, ਫਿਰ ਵੈਂਕੇ ਨੇ ਕੋਈ ਦੇਸੀ ਇਲਾਜ ਹੋਵੇ? ਕੋਈ ਨਹੀਂ, ਪੁੱਛ ਲੈਣੇ ਆਪਾਂ। ਹਾਂਜੀ, ਠੀਕ ਹੈ ਮਲਕੀਤ ਜੀ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤੀ ਵਾਰੀ ਤੇ ਅਦਰਕ ਤੇ ਗੁੜ ਕੁੱਟ ਕੇ ਕਹਿੰਦੇ ਹੁੰਦੇ ਆ ਹਰਨੀਆਂ ਤੋਂ ਵੀ, ਪਰ ਆਪਾਂ ਪੁੱਛਦੇ ਜ਼ਰੂਰ, ਜੇ ਕਿਸੇ ਕੋਲ ਪਤਾ ਹੋਇਆ ਤਾਂ ਜ਼ਰੂਰ ਦੱਸਿਓ। ਦੇਵ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭੈਣ ਜੀ, ਪਹਿਲਾਂ ਮੈਂ ਦੱਸਦਾ ਤੁਹਾਨੂੰ ਦੇਸੀ ਕਿਵੇਂ ਆਪਣੇ ਇੱਕ ਭੈਣ ਜੀ ਕਹਿ ਕੇ ਗਏ ਨਾ ਵੀ ਉਹ ਨਹਾਉਂਦੇ ਆ ਗਰਮ ਪਾਣੀ ਨਾਲ, ਵੀ ਉਹ ਹੋ ਜਾਂਦਾ। ਦੇਖੋ, ਮੈਂ ਇਹ ਸਾਰਾ ਟਰਾਈ ਕੀਤਾ। ਦੇਸੀ ਘਿਓ ਆਪਾਂ ਛੱਡ ਚੁੱਕੇ ਆ। ਹਾਂਜੀ ਹਾਂਜੀ। ਗਰਦਨ ਦੁਖਦੀ ਆ, ਦੇਸੀ ਘਿਓ ਮਲੋ, ਲੋਸ਼ਨ ਨਾ ਲਾਓ। ਹਾਂਜੀ ਹਾਂਜੀ, ਕੈਮੀਕਲਸ ਨੇ, ਤੁਸੀਂ ਗਰੰਟੀ ਆ ਤੁਹਾਨੂੰ ਆਰਾਮ ਆਊਗਾ। ਢੂਈ ਆ, ਤੁਸੀਂ ਗਰਮ ਪਾਣੀ ਪਾਉਂਦੇ ਹੋ, ਦੇਸੀ ਘਿਓ ਦੀ ਮਾਲਿਸ਼ ਕਰੋ ਵੱਧ ਤੋਂ ਵੱਧ 5 ਦਿਨ, ਹਾਂਜੀ, ਗਾਰੰਟੀ ਆ ਤੁਹਾਨੂੰ ਫਰਕ ਪਊਗਾ ਹੀ ਪਊਗਾ। ਦੇਸੀ ਘਿਓ 'ਚ ਬਹੁਤ ਜ਼ਿਆਦਾ ਪਾਵਰ ਆ, ਬਹੁਤ ਗੁਣ ਆ ਉਹ 'ਚ। ਜਿਵੇਂ ਜੇ ਤੁਹਾਡੇ ਨਾ ਕਾਸਕੋ 'ਚ ਮਿਲਦਾ ਪੀਲੇ ਜਿਹੇ ਡੱਬਿਆਂ 'ਚ, ਉਹਨੂੰ ਲਿਆ ਕੇ ਕਾਢ ਲਓ। ਤੁਹਾਨੂੰ ਪਤਾ ਹੀ ਹੁਣ ਆਪਣੇ ਦੇਸੀਆਂ ਨੂੰ। ਹਾਂਜੀ, ਬਿਲਕੁਲ ਆਪ ਬਣਾ ਲੈਣਾ ਚਾਹੀਦਾ। ਹਾਂਜੀ ਹਾਂਜੀ, ਹਾਂ, ਅਸੀਂ ਆਪ ਬਣਾਈਦਾ। ਉਹ ਕਦੋਂ ਨਿੱਤਰ ਆਉਂਦਾ, ਉਹ ਪਿਓਰ ਆ, ਨਾ ਉਹ ਸਟੋਰ ਆ। ਉਹਨੂੰ ਗੋਡੇ ਦੁਖਦੇ ਆ, ਤੁਸੀਂ ਦੇਸੀ ਘਿਓ ਦੀ ਗੋਡਿਆਂ ਦੀ ਮਾਲਿਸ਼ ਕਰੋ, ਹਾਂਜੀ, ਤੁਹਾਡੇ ਠੀਕ ਹੋਣਗੇ। ਗਰਦਨ ਦੁਖਦੀ ਆ, ਮਾਲਿਸ਼ ਕਰੋ ਢੂਈ ਤੇ। ਖੁਸ਼ਕੀ। ਦੂਜੀ ਜਿਹੜੀ ਕਬਜ਼ ਦੀ ਸਭ ਤੋਂ ਵੱਡਾ ਇਲਾਜ ਪਤਾ ਕੀ ਆ? ਦੁੱਧ ਵਿੱਚ ਚਮਚਾ ਘਿਓ ਦਾ ਪਾ ਕੇ ਆਪਣੇ ਬੱਚੇ ਨੂੰ ਦਿਓ। 20 ਸਾਲ ਤੱਕ ਘਿਓ ਬੱਚਾ ਪੀ ਸਕਦਾ, ਕੋਈ ਕੋਲੈਸਟਰੋਲ ਡਿਵੈਲਪ ਨਹੀਂ ਹੁੰਦਾ। ਜੀ ਜੀ, ਇਹ ਸਾਇੰਟੀਫਿਕ ਆ। 20 ਇਅਰਸ ਤੱਕ ਤੁਸੀਂ ਜਿੰਨੀ ਮਰਜ਼ੀ ਖੁਰਾਕ ਖਾ ਸਕਦੇ ਹੋ। 20 ਸਾਲ ਬਾਅਦ ਤੁਹਾਨੂੰ ਕੋਲੈਸਟਰੋਲ ਦਾ ਇਹਦਾ ਟੈਨਸ਼ਨ ਹੋਣ ਸਟਾਰਟ ਹੁੰਦਾ, ਬਿਲਡਅਪ ਹੁੰਦਾ। ਠੀਕ ਆ। ਕਿਹੜੀ ਖੁਸ਼ਕੀ ਆ ਤੁਹਾਡੇ ਅੰਦਰ ਹੋਊਗੀ ਤਾਂ ਤੁਹਾਨੂੰ ਕਬਜ਼ ਹੋਣੀ ਹੋਣੀ ਆ। ਜੀ ਜੀ, ਕਿਉਂਕਿ ਇੱਥੇ ਮੀਟ ਖਾਂਦੇ ਆ, ਟਰਕੀ ਖਾਂਦੇ ਆ। ਟਰਕੀ ਬਹੁਤ ਡਰਾਈ ਆ, ਮਤਲਬ ਬਹੁਤ ਇੱਥੇ ਚੀਜ਼ਾਂ ਕਿਹੜੀ ਸਟੋਰੇਜ ਆ। ਦੂਜਾ ਨਹੁੰਆਂ ਦੀ ਗੱਲ ਆ। ਨਹੁੰ ਆ ਜਿਹੜਾ, ਉਹਨੂੰ ਤੁਸੀਂ ਟਰੀਟ ਕਰ ਸਕਦੇ ਹੋ ਭੈਣ ਜੀ, ਪਰ ਉਹਨੂੰ ਕੱਟਣ ਦਾ ਤਰੀਕਾ ਸਿੱਖੋ। ਉਹਨੂੰ ਨਹੁੰ ਨੂੰ ਕਦੇ ਵੀ ਪੈਰਾਂ ਦੇ ਤੇ ਆਪਣੇ ਬੱਚੇ ਦੇ ਨਹੁੰ ਆ ਜਿਹੜੇ ਹੱਥਾਂ ਦੇ, ਉਹਨਾਂ ਨੂੰ ਸਿੱਧੇ ਕੱਟਣਾ ਆ, ਉਹਨੂੰ ਕਰਵ ਨਹੀਂ ਬਣਾਉਣੀ। ਜੀ, ਜਦੋਂ ਤੁਸੀਂ ਛੋਟੇ ਬੱਚੇ ਦੀ ਉਹਦੀ ਕਿਹੜਾ ਨਹੁੰ ਦਾ, ਕਿਵੇਂ ਪੈਰ ਦਾ ਅੰਗੂਠਾ ਜਾਂ ਹੱਥ ਦਾ ਅੰਗੂਠਾ, ਜ਼ਿਆਦਾਤਰ ਪੈਰਾਂ 'ਚ ਹੁੰਦਾ ਇਹ ਪ੍ਰੋਬਲਮ। ਜਦੋਂ ਤੁਸੀਂ ਉਹਦੀ ਕੋਰ ਨੂੰ ਨੇਲ ਕਟਰ ਨਾਲ ਕੱਟਤਾ, ਗੋਲ ਮਤਲਬ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਜਿਹੜੇ ਸਕਿਨ ਦੇ ਸੈੱਲ ਆ, ਉਹ ਸਕਿਨ ਆ ਜਿਹੜੀ, ਉਹ ਆਟੋਮੈਟਿਕਲੀ ਗਰੋ ਹੋ ਕੇ ਨਹੁੰ ਦੇ ਉੱਪਰ ਚੜ੍ਹਨ ਲੱਗ ਜਾਂਦੀ ਹੈ। ਠੀਕ ਆ। ਕਦੇ ਵੀ ਆਪਣੇ ਬੱਚੇ ਦੇ ਨਹੁੰ ਦੇ ਖੂੰਜੇ ਕਦੇ ਨਾ ਕੱਟੋ, ਮਤਲਬ ਕਿਵੇਂ ਸਿੱਧਾ ਕੱਟੋ ਉਹਨੂੰ। ਜੀ, ਹੁਣ ਪਤਾ ਨਹੀਂ ਮੇਰੀ ਗੱਲ ਤੁਸੀਂ ਸਮਝੇ ਨਹੀਂ ਸਮਝੇ। ਸਮਝ ਗਏ ਆ, ਆਪਾਂ ਕੋਸ਼ਿਸ਼ ਕਰਦੇ ਪਏ। ਕਈ ਤਾਂ ਸ਼ੁਰੂ ਹੀ ਨੋਕ ਤੋਂ ਕਰਦੇ ਆ। ਨਹੀਂ, ਨੋਕ ਨਹੀਂ ਕੱਟਣੀ। ਤੁਸੀਂ ਜਿੰਨਾ ਮਰਜ਼ੀ ਟ੍ਰੀਟਮੈਂਟ ਕਰ ਲਓ, ਜਿੱਦਾਂ ਤੁਸੀਂ ਨੋਕ ਕੱਟਤੀ, ਤੁਹਾਡੀ ਸਕਿਨ ਦੇ ਕਿਹੜੇ ਸੈੱਲ, ਦੇਖੋ ਜਿਹੜਾ ਨਹੁੰ ਆ, ਇੱਕ ਗੱਲ ਸਮਝੋ, ਉਹ ਡੈਡ ਆ, ਵਾਲਾਂ। ਜਿਹੜੀ ਸਕਿਨ ਆ, ਉਹ ਡੈਡ ਨਹੀਂ ਗੀ। ਜੀ ਜੀ, ਸਕਿਨ ਦੇ ਵਿੱਚ ਤੁਸੀਂ ਸੂਈ ਮਾਰੋਗੇ, ਤੁਹਾਨੂੰ ਦੁਖੂਗਾ। ਨਹੁੰ ਤੁਸੀਂ ਕੱਟਦੇ, ਤੁਹਾਨੂੰ ਦੁਖਦਾ ਨਹੀਂ। ਜਦੋਂ ਤੁਸੀਂ ਉਹਦੀ ਖੂੰਜਾ ਕੱਟਤਾ ਬੱਚੇ ਦਾ, ਹਨਾ, ਬਚਪਨ 'ਚ, ਉਹ ਕਿਤੇ ਸਕਿਨ ਦੇ ਕਿਹੜੇ ਸੈੱਲ ਆ, ਉਹ ਗਰੋ ਹੋ ਕੇ ਉਹ ਕੋਰ ਦੇ ਉੱਪਰ ਜਾਣਗੇ ਧੱਕੇ ਨਾਲ। ਠੀਕ ਆ। ਤਾਂ ਤੁਸੀਂ ਟ੍ਰੀਟਮੈਂਟ ਜ਼ਰੂਰ ਦੇਖੋ, ਪਰ ਨਹੁੰ ਕੱਟਣਾ ਸਿੱਖੋ। ਇਹ ਗੱਲਾਂ। ਬਾਕੀ ਦੇਸੀ ਘਿਓ, ਜਿਹੜੀ ਵੀ ਚੀਜ਼ ਦੁਖਦੀ ਆ, ਘਰੇ ਬਣਾਓ ਦੇਸੀ ਘਿਓ, ਮਾਲਿਸ਼ ਕਰੋ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਥੈਂਕ ਯੂ ਤੁਹਾਡਾ, ਧੰਨਵਾਦ ਹੈ ਜੀ। ਦੇਸੀ ਚੀਜ਼ਾਂ ਦੀ ਗੱਲ ਕਰਦੇ ਹਾਂ। ਬਿਲਕੁਲ ਸਹੀ ਕਿਹਾ ਉਹਨਾਂ ਨੇ ਕਿ ਤੁਸੀਂ ਜਿਹੜੀਆਂ ਚੀਜ਼ਾਂ ਆ ਦੇਸੀ ਘਿਓ ਆ, ਉਹਨੂੰ ਵਰਤਿਆ ਕਰੋ। ਬਲਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੇਰਾ ਬਲੱਡ ਪ੍ਰੈਸ਼ਰ ਬਹੁਤ ਵੱਧਦਾ। ਮੈਂ ਲੂਣ ਵੀ ਬਹੁਤ ਘੱਟ ਖਾਂਦੀ, ਤੇਲ ਵੀ, ਘੀ ਬਹੁਤ ਘੱਟ ਖਾਂਦੀ, ਪਰ ਮੇਰਾ BP ਮੇਰਾ ਬਹੁਤ ਵੱਧਦਾ ਆ। BP ਕਿਵੇਂ ਘਟਾਉਣਾ ਆ? ਠੀਕ ਆ। ਕਿੱਦਾਂ ਘਟਾਉਣਾ? ਜਿੱਦਾਂ ਮੈਂ ਤਾਂ ਘੀ ਵੀ ਨਹੀਂ ਖਾਂਦੀ, ਫਿਰ ਲੂਣ ਵੀ ਮੈਂ ਫਿੱਕਾ ਖਾਂਦੀ ਆ ਜਿੱਦਾਂ, ਹਨਾ। ਤੇ ਕੱਲ ਮੇਰਾ ਬਲੱਡ ਪ੍ਰੈਸ਼ਰ, ਮੇਰਾ ਹਸਪੀਟਲ ਗਈ ਤੇ ਮੇਰਾ 165 ਸੀ ਉੱਪਰਲਾ। ਅੱਛਾ, ਠੀਕ ਆ।
ਥੱਲੇ 120 ਦਾ ਮੇਰਾ ਬਹੁਤ ਜ਼ਿਆਦਾ ਵੱਧਦਾ, ਕਿਸੇ ਦੀ ਨਾ ਘੱਟ ਸਕਦਾ। ਥੈਂਕ ਯੂ, ਦੱਸਿਓ ਕੋਈ ਪਤਾ ਹੋਵੇ ਨਾ। ਹਾਂਜੀ ਠੀਕ ਹੈ। ਤੁਸੀਂ ਦੇਸੀ ਚੀਜ਼ ਤਾਂ ਨਹੀਂ ਲੈਂਦੇ ਕੋਈ? ਉਹਦੇ ਹਾਂਜੀ, ਦੇਸੀ ਚੀਜ਼ ਤਾਂ ਨਹੀਂ ਲੈਂਦੇ ਕੋਈ? ਮੈਂ ਨਾ ਲਸਣ, ਜਿੱਦਾਂ ਨਾ ਲਸਣ ਲੈਂਦੀ ਹੈ। ਠੀਕ ਹੈ। ਦੁੱਧ ਵੀ ਕਾੜਦੀ, ਜਿੱਦਾਂ ਫਿਰ ਉਹ ਕੱਚਾ ਉਹ ਖਾ ਲੈਂਦੀ ਬਾਕੀ ਦਾ ਮੈਂ ਨਾ। ਠੀਕ ਹੈ, ਮੈਨੂੰ ਫਰਕ ਨਹੀਂ ਜਿਹਦਾ, ਹੈ ਨਾ। ਚਲੋ ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤੀ ਗੱਲ ਆਪਣੀਆਂ ਫਿਕਰ ਚਿੰਤਾ ਵੀ ਕੋਸ਼ਿਸ਼ ਕਰਿਆ ਕਰੋ, ਉਹਨਾਂ ਨੂੰ ਛੱਡੀਏ। ਦੁਨੀਆ ਚੱਲੀ ਜਾਣੀ ਆ ਜੀ, ਚੱਲੀ ਜਾਣੀ ਆ। ਸਾਡੇ ਨਾਲ ਜੁੜੇ ਹੋਏ ਨੇ ਹਰਪਾਲ ਵਿਨੀਪੈਗ ਤੋਂ। ਸਤਿ ਸ਼੍ਰੀ ਅਕਾਲ। ਸੁਰਿੰਦਰ ਜੀ ਪੁੱਛਦੇ ਸੀ ਨਾ ਬੱਚੇ ਬਾਰੇ, ਬੱਚੇ ਨੂੰ ਕਬਜ਼ ਹੈ ਹਾਂਜੀ ਜਾਂ ਤਕਲੀਫ ਹੈ ਹਨਾ? ਹਾਂਜੀ ਹਾਂਜੀ। ਤੇ ਭੈਣ ਜੀ ਅੰਗੂਰ ਖਵਾਓ ਉਹਨੂੰ, ਬੱਚੇ ਨੂੰ। ਜੇ ਅੰਗੂਰ ਖਾਂਦਾ ਹੈ ਠੀਕ ਹੈ, ਨਹੀਂ ਤਾਂ ਉਹਦਾ ਜੂਸ ਕੱਢ ਕੇ ਦੇ ਦਿਓ, ਦੂਜੇ ਦਿਨ ਜਾਂ ਤੀਜੇ ਦਿਨ ਹੀ ਫਰਕ ਪੈ ਜਾਏਗਾ। ਅੰਗੂਰ ਲਾਲ ਹਰੇ ਜਿਹੜੇ ਮਰਜ਼ੀ? ਲਾਲ ਹਰੇ ਐਨੀ ਅੰਗੂਰ ਚੱਲੂ। ਠੀਕ ਹੈ, ਐਨੀ ਗ੍ਰਿਪ। ਠੀਕ ਹੈ, ਹਾਂ ਉਹਦੇ ਨਾਲ ਜ਼ਰੂਰ ਫਰਕ ਪਏਗਾ ਜੀ। ਠੀਕ ਹੈ ਜੀ। ਹਾਂਜੀ ਹਾਂ, ਦੂਜੇ ਜਾਂ ਤੀਜੇ ਦਿਨ ਹੀ ਫਰਕ ਪੈ ਜਾਏਗਾ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਆਪਣੇ ਅੱਗੇ ਲਖਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ। ਥੈਂਕ ਯੂ ਜੀ। ਹਾਂਜੀ ਮੈਂ ਪੁੱਛਣਾ ਸੀ ਨਾ, ਸਾਡੇ ਮੇਰੇ ਆਂਟੀ ਆ, ਉਹਨਾਂ ਦੇ ਨਾ ਗਲੂਕੋਮਾ ਦੀ ਸਰਜਰੀ ਹੋਈ ਸੀਗੀ ਅੱਖ ਦੀ, ਤੇ ਚਿੱਟਾ ਮੋਤੀਆ ਸੀ ਉਹਦੀ ਹੋਈ ਸੀ, ਤੇ ਉਹਨਾਂ ਦੇ ਨਾ ਜਿੱਦਾਂ ਸਰਜਰੀ ਤੋਂ ਬਾਅਦ ਚ ਪ੍ਰੈਸ਼ਰ ਕਾਫੀ ਵੱਧਦਾ ਸੀ, ਪ੍ਰੈਸ਼ਰ ਦੇ ਡਾਕਟਰ ਆਈ ਡ੍ਰੌਪ ਵਗੈਰਾ ਦਿੱਤੇ ਨਾ, ਪਾਈ ਜਾਂਦੇ ਸੀਗੇ। ਹਾਂਜੀ। ਤੇ ਉਹਨਾਂ ਦੀ ਨਾ ਜਿੱਦਾਂ 2-3 ਘੰਟਿਆਂ ਦੇ ਵਿੱਚ ਇੱਕ ਆਈ ਸਾਈਡ ਆ ਜਿਹੜੀ ਬਿਲਕੁਲ ਬੰਦ ਹੋ ਗਈ। ਅੱਛਾ। ਹਾਂਜੀ, ਉਹਨਾਂ ਜਿੱਦਾਂ ਥੋੜੀ ਜਿਹੀ ਲੱਗਿਆ ਕਿ ਵਿੱਚ ਜਿਵੇਂ ਕੁਛ ਰੜਕਦਾ ਹੁੰਦਾ ਹਨਾ। ਉਹਨਾਂ ਨੇ ਬੇਟੇ ਨੂੰ ਕਾਲ ਕੀਤੀ ਤੇ ਉਹ ਕੰਮ ਤੋਂ ਕਹਿੰਦੇ ਮੰਮੀ ਮੈਂ ਆ ਜਾਣਾ। ਉਹਨਾਂ ਦੇ ਮਤਲਬ ਕਿ 2 ਘੰਟੇ ਦੇ ਵਿੱਚ ਘਰ ਪਹੁੰਚਦਿਆਂ ਜਿੱਦਾਂ ਥੋੜੀ 2 ਘੰਟਿਆਂ ਦੇ ਵਿੱਚ ਬਿਲਕੁਲ ਨਿਗਾਹ ਬੰਦ ਹੋ ਗਈ। ਅੱਛਾ ਠੀਕ ਆ। ਉਹਦਾ ਕੋਈ ਦੇਸੀ ਇਲਾਜ ਕੋਈ ਹੋ ਸਕੇ, ਕਿਉਂਕਿ ਡਾਕਟਰਾਂ ਨੇ ਤਾਂ ਕਹਿਤਾ ਵੀ ਆ ਵੀ ਸਕਦੀ ਆ, ਤਾਂ ਜ਼ਿਆਦਾ ਉਹਨਾਂ ਨੇ ਨੋ ਹੀ ਕਿਹਾ ਵੀ ਕੋਈ ਚਾਂਸ ਨਹੀਂ ਹੈਗੇ। ਉਹਨਾਂ ਨੇ ਤਾਂ ਸਾਈਨ ਕਰਾ ਲਿਆ ਸੀ ਪਹਿਲਾਂ ਹੀ। ਹਾਂਜੀ ਹਾਂ, ਇਹ ਸਰਜਰੀ ਤੇ ਨਹੀਂ ਹੋਇਆ, ਸਰਜਰੀ ਹੋਈ ਨੂੰ ਤਾਂ ਉਹਨਾਂ ਦੇ 6 ਮਹੀਨੇ ਹੋ ਗਏ ਆ। ਅੱਛਾ ਜੀ। ਇਹ ਸਰਜਰੀ ਹੋਣ ਤੋਂ ਬਾਅਦ ਜਿੱਦਾਂ ਪ੍ਰੈਸ਼ਰ ਵੱਧਦਾ ਸੀ, ਦਵਾਈ ਪਾਈ ਜਾਂਦੇ ਪ੍ਰੈਸ਼ਰ ਨਾ ਹੋਇਆ। ਠੀਕ ਹੈ। ਹਾਂਜੀ, ਤੇ ਹੁਣ ਪ੍ਰੈਸ਼ਰ ਵੀ ਕੰਟਰੋਲ 'ਚ ਸੀਗਾ, ਆਈ ਡ੍ਰੌਪ ਪਾਉਂਦੇ ਸੀ, ਸਾਰਾ ਠੀਕ ਸੀਗਾ। ਪਰ ਹੁਣ ਡਾਕਟਰਾਂ ਨੂੰ ਉਹ UCSF ਵੀ ਜਾ ਕੇ ਚੈੱਕ ਕਰਾ ਕੇ ਆਏ ਆ, ਉਹ ਵੀ ਕਹਿੰਦੇ ਬੈਕਟੀਰੀਆ ਹੀ ਇਦਾਂ ਦਾ ਹੈਗਾ ਆ ਜਿਹੜਾ ਕੁਝ ਘੰਟਿਆਂ ਦੇ ਵਿੱਚ ਹੀ ਤੁਹਾਡੀ ਆਈ ਸਾਈਟ ਤੇ ਇਫੈਕਟ ਕਰ ਦਿੰਦਾ। ਠੀਕ ਹੈ। ਤੇ ਉਹ ਬੜੇ ਅਪਸੈਟ ਆ ਹੁਣ ਵੀ। ਚਲੋ ਜੇ ਕੋਈ ਨਹੀਂ, ਆਪਾਂ ਪੁੱਛਦੇ ਆ, ਕੋਈ ਪਤਾ ਨਹੀਂ ਹੁੰਦਾ ਕਿਹੜੀ ਚੀਜ਼ ਕਿੱਥੇ। ਹਾਂਜੀ ਹਾਂਜੀ, ਕਿਉਂਕਿ ਇੱਕ ਤਾਂ ਇਨਫੈਕਸ਼ਨ ਅੰਦਰ, ਸੋਜ ਜਿੱਦਾਂ ਬਹੁਤ ਜ਼ਿਆਦਾ ਆ, ਉਹ ਇਨਫੈਕਸ਼ਨ ਹੁਣ ਸਵੈਲਿੰਗ ਥੋੜੀ ਘਟਣੀ ਸ਼ੁਰੂ ਹੋਈ ਆ, ਪਰ ਉਹ ਨਿਗਾਹ ਦੀ ਨਹੀਂ ਉਹਨਾਂ ਨੇ ਗਾਰੰਟੀ ਵੀ। ਹਾਂਜੀ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ। ਜ਼ਰੂਰ ਜ਼ਰੂਰ। ਹਾਂਜੀ ਥੈਂਕ ਯੂ। ਥੈਂਕ ਯੂ ਲਖਵਿੰਦਰ ਜੀ। ਪਰ ਪੁੱਤੇ ਕਈ ਵਾਰੀ ਇਹ ਵੀ ਨਾਲ ਤੁਸੀਂ ਜਿਹੜੀਆਂ ਨਾ ਦੂਸਰੀਆਂ ਚੀਜ਼ਾਂ ਵੀ ਕਹਿਓ ਕਿ ਬਾਡੀ ਦੇ ਵਿੱਚ ਇਨਸਾਈਡ ਜਿਹੜੀ ਕੋਈ ਵੀ ਕਿਤੇ ਵੀ ਸੋਜ ਹੁੰਦੀ ਆ ਨਾ, ਅਸ਼ਵਗੰਧਾ ਤੇ ਤੁਲਸੀ ਦੀ ਚਾਹ ਪੀ ਲਓ, ਤੁਲਸੀ ਦਾ ਕੁਝ ਵੀ ਲੈ ਲਓ, ਉਹਦੇ ਨਾਲ ਕਹਿੰਦੇ ਥੋੜੀ ਘਟ ਜਾਂਦੀ। ਆਪਾਂ ਦੇਸੀ ਦੱਸਦੇ, ਉਧਰੋਂ ਡਾਕਟਰਾਂ ਦੇ ਵੀ ਤੁਸੀਂ ਵਰਤੀ ਜਾਵੋ, ਪਰ ਜੇ ਦੇਸੀ ਪੁੱਛਣਾ ਹੋਵੇ ਤਾਂ ਇਹੀ ਹੈਗਾ। ਕਿਰਨ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਦੱਸਣਾ ਸੀਗਾ, ਜਿਹੜੇ BP ਵਾਸਤੇ ਆਂਟੀ ਕਹਿੰਦੇ ਨੇ, ਹਾਂਜੀ ਉਹਨਾਂ ਨੂੰ ਕੋਈ ਆਪਣੀ ਸੌਂਫ ਖਾ ਕੇ ਨਾ, 1 ਚਮਚਾ ਸੌਂਫ ਖਾ ਕੇ ਤੇ ਠੰਡਾ ਪਾਣੀ ਪੀ ਲੈਣਾ। ਸੌਂਫ ਖਾ ਕੇ ਠੰਡਾ ਪਾਣੀ ਪੀਣ? ਠੀਕ ਆ। ਹਾਂਜੀ ਉਹਦੇ ਨਾਲ ਵੀ ਠੀਕ ਹੋ ਜਾਂਦੀ ਹੈ। ਤੇ ਦੂਸਰਾ ਉਹ ਆਪਣਾ ਕਰਨਾ ਜਿਹੜੀ ਕਲੌਂਜੀ ਤੇ ਆਪਣਾ ਸ਼ਹਿਦ ਤੇ ਉਸੇ ਕਰਕੇ ਨਾ ਸੀਗੀ ਦਾਲਚੀਨੀ। ਹਾਂਜੀ ਇਹ ਵੀ ਖਾਣ, ਤੇ ਤੀਸਰੀ ਇੱਕ ਆਪਣੇ ਬੇਈ ਰੋਟੀ ਖਾਣਾ। ਹਾਂਜੀ ਬੇਈ ਰੋਟੀ ਵੀ ਦੱਸੀ ਸੀਗੀ। ਹਾਂਜੀ ਬੇਈ ਰੋਟੀ ਜ਼ਰੂਰ ਖਾਣ, ਉਹਦੇ ਨਾਲ ਕਾਫੀ ਫਰਕ ਪੈਂਦਾ, ਕਿਉਂਕਿ ਮੈਂ ਵੀ ਇਹ ਕਰਕੇ ਦੇਖਿਆ ਨਾ, ਤੇ ਇਹਦੇ ਨਾਲ ਕਾਫੀ ਫਰਕ ਪੈਂਦਾ। ਠੀਕ ਹੈ ਠੀਕ ਆ। ਤੇ ਇੱਕ ਹੋਰ ਕਹਿੰਦੇ ਸੀ ਬੱਚੇ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੁੰਦੀ ਹੈ ਨਾ, ਕਿਤੇ ਕਹਿੰਦੇ ਖਾਣਾ ਪੀਣਾ ਨਹੀਂ ਪਚਦਾ ਨਾ। ਹਾਂਜੀ ਉਹ ਛੋਟਾ ਹੈ ਬੱਚਾ, ਉਹ ਦੰਦ 6 ਮਹੀਨੇ ਦਾ। ਹਾਂਜੀ ਹਾਂਜੀ, ਤੇ ਉਹਨੂੰ ਆਪਾਂ ਜਿਹੜਾ ਗਰਾਈ ਵਾਟਰ ਹੁੰਦਾ ਨਾ, ਹਾਂਜੀ ਉਹ ਸੇਧ ਦੇ ਸਕਦੇ। ਠੀਕ ਹੈ ਜੀ। ਹਾਂਜੀ ਉਹਦੇ ਨਾਲ ਕਾਫੀ ਉਹਨਾਂ ਨੂੰ ਫਰਕ ਪੈਂਦਾ ਜਦੋਂ ਬੱਚੇ ਦੰਦ ਕੱਢਦੇ ਆ ਨਾ। ਠੀਕ ਹੈ। ਤੇ ਉਹਦੇ ਉਸ ਟਾਈਮ ਉਹ ਦੇ ਸਕਦੇ। ਇੱਕ ਆਂਟੀ ਪੁੱਛਦੇ, ਇੱਕ ਪਤਨੀ ਸੰਗ੍ਰਹਿਣੀ ਆ ਕਹਿੰਦੇ ਸੀ। ਹਾਂਜੀ ਹਾਂਜੀ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਆ, ਕਿਉਂਕਿ ਅਸੀਂ ਇਹ ਅਜਮਾਏ ਹੋਏ ਆ, ਉਹਦੇ ਲਈ ਮੱਕੀ ਦੀ ਰੋਟੀ 3 ਦਿਨ ਦਹੀਂ ਦੇ ਨਾਲ ਖਾਣੀ ਆ। ਠੀਕ ਹੈ ਜੀ। ਜੇ ਛਾਤੀ ਦਾ ਇਲਾਜ ਆ ਤਾਂ ਇਹ ਤੋਂ ਬਾਅਦ ਕਦੀ ਪ੍ਰੋਬਲਮ ਨਹੀਂ ਆਉਂਗੀ ਇਹ। ਠੀਕ ਹੈ ਜੀ। ਠੀਕ ਡਾਕਟਰ ਸਾਹਿਬ, ਦੇਖਿਆ ਜੀ। ਠੀਕ ਹੈ ਜੀ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਜੀ। ਨਹੀਂ ਥੈਂਕ ਯੂ, ਡਾਕਟਰ ਤੁਹਾਡੇ ਬਣਾਏ ਆ, ਥੈਂਕ ਯੂ ਸੋ ਮਚ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਹਾਂ ਹੁਣ ਅਸੀਂ ਇੱਕ ਕਾਲਰ ਹੀ ਲਵਾਂਗੇ। ਤੁਸੀਂ ਕਾਲਸ ਤੇ ਕਰ ਰਹੇ ਆ ਬਹੁਤ, ਪਰ ਤੁਸੀਂ ਹੁਣ ਨੈਕਸਟ ਵੀਕ ਕਾਲ ਜ਼ਰੂਰ ਕਰਿਓ। 4 ਵਜੇ ਬਿਲਕੁਲ ਸ਼ੁਰੂ ਹੋ ਜਾ ਕਰੋ ਜੀ। ਬੇਸ਼ੱਕ ਪਹਿਲਾਂ ਕਾਲ ਕਰ ਲਿਆ ਕਰੋ, ਪਰ ਹੁਣ ਇੱਕੋ ਹੀ ਕਾਲਰ ਲੈ ਸਕਾਂਗੇ। ਗੁਰਦੀਪ ਕੌਰ। ਹਾਂਜੀ ਬੇਟਾ ਸਤਿ ਸ਼੍ਰੀ ਅਕਾਲ। ਮੈਂ ਤਾਂ ਸੁਣ ਕੇ ਬਸ ਕਮਲੀ ਹੋਈ ਜੀ। 9 ਜਿਹੜੇ ਨੇ 9 ਮੈਂ ਲਿਖੀ ਪਈ ਸਾਂ। ਜਿਹੜਾ ਡੀਜ਼ਲ ਵਾਲਾ ਹੈ ਨਾ, ਇਹ ਮੈਂ ਆਪਣੇ 9ਵਾਂ 'ਚ ਪਾਇਆ ਸੀ, ਪਿਛਲੇ ਸਾਲ ਦੱਸਿਆ ਸੀ, ਮੇਰੀਆਂ ਬੜੀਆਂ ਪੱਕਦੀਆਂ ਸੀ ਜੀ ਜੀ। ਮੈਂ ਇਹ ਪਾਉਂਦੀ ਹੁੰਦੀ ਸਾਂ, ਇਹਦੇ ਨਾਲ ਆਰਾਮ ਆਇਆ। ਫਿਰ ਮੈਨੂੰ ਨਾਲ ਕਿਸੇ ਦੱਸਿਆ ਵੀ 9 ਜਦੋਂ ਤੇਰੇ ਠੀਕ ਲੱਗ ਪੈਣਗੇ ਡੀਜ਼ਲ ਤੋਂ ਆਉਣ,
ਮੈਨੂੰ ਕਿਸੇ ਨੇ ਦੱਸਿਆ, ਫਿਰ ਆਪਾਂ ਰੇਡੀਓ ਤੇ ਮੈਂ ਦੱਸਿਆ ਸੀ, ਮੈਨੂੰ ਕੋਈ ਕਿਸੇ ਦੱਸਿਆ ਸੀ ਤੇ ਫਿਰ ਮੈਂ ਲਸਣ ਤੇ ਹਲਦੀ ਸਾਰਿਆਂ ਨੂੰ ਤੇਲ ਸਾੜ ਕੇ ਰੱਖ ਲਈ ਤੇ ਜਿਹੜਾ ਕੰਨਾਂ 'ਚ ਮਾਰਨ ਵਾਲਾ ਤੀਲਾ ਨਾ ਡੋਬ ਡੋਬ ਕੇ ਉਹਨਾਂ ਵਿੱਚ ਪਾਉਂਦੀ ਹੁੰਦੀ ਸੀ। ਜਦੋਂ ਗੱਲ ਸੱਚੀ, ਜਦੋਂ ਆਪਾਂ ਲਾਮਾ ਤੋਂ ਕੋਨੇ ਕੱਟਨੇ ਆ ਨਥੂਰਾ ਉੱਤੇ ਹੀ ਪੱਕਦੀਆਂ। ਅੱਛਾ, ਜਦੋਂ ਇਹ ਹੱਥ ਠੀਕ ਹੋ ਜਾਣਗੇ ਨਾ, ਡੀਜ਼ਲ ਵੀ ਪਾਓ ਤੇ ਆ ਵੀ ਨਾਲ ਵਰਤੋ ਹਲਦੀ ਤੇ ਲਸਣ। ਮੈਂ ਖੁਦ ਪਾਉਣੀ, ਮੇਰੀਆਂ ਮੁੱਕ ਸੁੱਜ ਜਾਂਦੀਆਂ ਸੀ ਉਂਗਲਾਂ ਪੱਟ ਕੇ। ਤੇ ਤੁਸੀਂ ਫਿਰ ਹਰੇ ਨਿੰਬੂ ਦਾ ਰਸ ਗੈਸਰੀਨ ਤੇ ਵੈਸਰੀਨ ਰਲਾ ਕੇ ਨਾ ਸ਼ੀਸ਼ੀ ਰੱਖ ਲੈਣ, ਭਾਂਡੇ ਧੋਣ ਕੁਛ ਧੋਣ ਉਸੇ ਟਾਈਮ ਹੱਥ ਪੂੰਝ ਕੇ ਉਹਦੀ ਮਾਲਿਸ਼ ਕਰ ਲੈਣ। ਇੱਕ ਜਿਹੜੇ ਬਜ਼ੁਰਗ ਨੇ ਨਾ ਜਿਹਨਾਂ ਨਾੜਾਂ ਬਲੌਕ ਉਹ ਤਾਂ ਫੜਕੜੀ ਬਣਾਉਣ, ਫੜਕੜੀ ਨਾਲ ਖੁੱਲ ਜਾਣਗੀਆਂ, ਬੜੀ ਜ਼ਰੂਰੀ ਹੈ। ਠੀਕ ਹੈ ਜੀ। ਇਹ ਗੁਰਦਾਸਪੁਰ ਬਲਵਿੰਦਰ ਤੁਸੀਂ ਕਿਹਾ ਤਾਂ ਹੈਗਾ ਹੈ, ਤੁਸੀਂ ਵੀ ਟੋਕਿਆ ਹੈ, ਪਰ ਕਾਲੀ ਜੀਰੀ ਨਹੀਂ ਖਾਣੀ ਚਾਹੀਦੀ। ਸ਼ੂਗਰ ਦੀਆਂ ਬਹੁਤ ਦਵਾਈਆਂ ਅੱਜ ਤੋਂ ਸਾਨੂੰ ਕੁਛ ਨਹੀਂ, ਕਿਡਨੀਆਂ ਤੇ ਫਰਕ ਪਏਗਾ, ਇਹਨਾਂ ਦੇ ਲੀਵਰ ਤੇ ਵੀ ਫਰਕ ਪਏਗਾ। ਅਸੀਂ ਅਮਜੈਸ਼ ਕਰਕੇ ਵੇਖਿਆ, ਕਾਲੀ ਜੀਰੀ ਨਾ ਖਾਓ। ਆਪਣੇ ਸ਼ੂਗਰ ਦੇ ਤਾਂ ਇੰਨਾ ਹੀ ਇਲਾਜ ਨੇ। ਮੈਂ ਅਗਲੇ ਮੰਗਲਵਾਰ 2-3 ਹੋਰ ਦੱਸ ਦੇ ਕਿੰਨਾ ਕਿਹਾ ਸੀ ਨਾ, ਪਿਸ਼ਾਬ 'ਚ ਬਲੱਡ ਆਉਂਦਾ, ਪਤਾ ਨਹੀਂ ਲੱਗਦਾ। ਕੋਈ ਜ਼ਰੂਰੀ ਨਹੀਂ ਕਿਡਨੀਆਂ ਆਉਣੀਆਂ, ਕਈ ਵਾਰੀ ਗਰਮੀ ਤੋਂ ਵੇਸਟ ਲੱਗ ਪੈਂਦਾ ਹੋਣ। ਅੱਛਾ, ਪਤਾ ਕੀ ਹੈ ਇਹਦੇ ਵਿੱਚ ਨਾ ਪਿਸ਼ਾਬ 'ਚ ਖੂਨ ਆਉਂਦਾ ਹੈ ਨਾ, ਜੇ ਨਹੀਂ ਪਤਾ ਲੱਗਦਾ। ਸਾਡਾ ਵੀ ਕਿਸੇ ਨੂੰ ਪ੍ਰੋਬਲਮ ਆਈਆਂ ਵਰਤਿਆ ਹੈ, ਚਕੰਦਰ ਦਾ ਜੂਸ ਤੇ ਗਲੋ ਦਾ ਜੂਸ ਮਿਕਸ ਕਰਕੇ ਥੋੜਾ ਥੋੜਾ ਰਲ ਕੇ ਇਹਨੂੰ ਪੀਂਦੇ ਰਹਿਣ। ਇੱਕ ਅੱਧਾ ਚਮਚ ਸੁੰਡ ਤੇ ਮਿਸ਼ਰੀ ਦੁੱਧ 'ਚ ਉਬਾਲ ਕੇ ਉਹ ਵੀ ਪੀਣ, ਕਾੜ ਕੇ। ਇੱਕ ਨਾਰੀਅਲ ਦਾ ਪਾਣੀ ਪੀਣ, ਇਹ ਉਹਨਾਂ ਵਾਸਤੇ ਬਹੁਤ ਚੰਗਾ ਜੇ। ਇੱਕ ਜਿਹੜੇ ਮੂੰਹ 'ਚ ਪਾਣੀ ਤ੍ਰਿਪਾ ਦਾ, ਉਹ ਤ੍ਰਿਪਲਾ 2 ਚਮਚੇ ਗਲਾਸ ਭਰ ਕੇ ਪਾਣੀ 'ਚ ਡੋਬੋ, ਸਵੇਰੇ ਮਿੱਧ ਕੇ ਪੁਣ ਕੇ ਪੀਂਦੇ ਰਹੋ। ਤੁਹਾਡੀ ਪੇਟ ਵੀ ਸਾਫ਼, ਤੁਹਾਡਾ ਮੂੰਹ ਵੀ ਪਾਣੀ ਸੁੱਕ ਜਾਏਗਾ। ਕਾਲੀ ਮਿਰਚ, ਲੌਂਗ, ਠਿਕਰੀ ਨਸਾਦਰ ਕੁੱਟ ਕੇ ਮੂੰਹ 'ਚ ਮਲੋ ਤੇ ਬਾਹਰ ਚੂੜੀਆਂ ਸੁੱਟੋ ਪਏਗਾ। ਇੱਕ ਬੱਚਾ ਮੇਰਾ ਇਲਾਜ ਤੇ ਛੋਟਾ ਬੱਚਾ ਹੈ ਜੀ, ਛੋਟਾ ਬੱਚਾ, ਉਹਨੂੰ ਛੁਹਾਰੇ ਵਾਲੀ ਦਵਾਈ ਨਹੀਂ ਦੇਣੀ, ਉਹ ਮੈਂ ਬਣਾਈ ਸੀ, ਉਹ ਬੜੀ ਸਖਤ ਦਵਾਈ ਹੈ। ਤੁਸੀਂ ਉਹਨਾਂ ਨੂੰ ਕਦੋਂ ਵੀ ਰੋਟੀ, ਜਦੋਂ ਆਰਾਮ ਆ ਜਾ, ਕਣਕ ਦੀ ਖਾਣ, ਕੁਛ ਖਾਣ, ਮਰ ਇਹਨੇ ਦੇਣੀ। ਮੱਕੀ ਦੀ ਰੋਟੀ ਜਿਹੜੀ ਹੈ ਨਾ, ਉਹ ਦਹੀਂ ਨਾਲ ਦੇਣੀ ਤੇ ਹਿੰਗ ਪਾ ਕੇ ਦੇਣੀ। ਇੱਕ ਅਨਾਰ ਦੇ ਛਿਲਕੇ ਦਾ ਪਾਊਡਰ ਜਿਹੜਾ ਨਾ ਦਹੀਂ 'ਚ ਪਾ ਕੇ ਦਿਓ। ਇੱਕ ਕਹਿਣ ਅਨਾਰ, ਜੇ ਛੋਟਾ ਬੱਚਾ ਹੈ ਉਹਨੂੰ ਅਨਾਰ ਖਵਾ ਦੇਣਾ, ਅਨਾਰ ਦਾ ਜੂਸ ਖਵਾ ਦੇਣ, ਹੈ ਨਾ, ਜੂਸ ਪਿਆ ਦੇਣ। ਇੱਕ ਈਸਬਗੋਲ ਦਾ ਛਿਲਕਾ, ਨਿੱਕੀ ਨਿੱਕੀ ਚੀਜ਼ਾਂ ਹਲਕੀਆਂ ਹਲਕੀਆਂ ਬੱਚੇ ਨੂੰ ਦੇਣ। ਈਸਬਗੋਲ ਦਾ ਛਿਲਕਾ ਦਹੀਂ 'ਚ ਪਾ ਕੇ ਹਿੰਗ ਪਾ ਕੇ ਉਹ ਵੀ ਖਵਾਉਣ। ਰੋਟੀ ਬੰਦ ਕਰਨ। ਸਵੇਰੇ ਬ੍ਰੇਕਫਾਸਟ ਚਟਨੀ, ਆਪਣੀ ਖਿਚੜੀ, ਚੌਲ, ਦਹੀਂ ਪਾ ਕੇ ਹਿੰਗ ਪਾ ਕੇ ਦੇਣ ਤੇ ਮੱਕੀ ਦੀ ਰੋਟੀ ਨਾਲ ਜਿਹੜਾ ਦਹੀਂ ਹਿੰਗ ਪਾ ਕੇ ਨਾਲ ਲੱਸੀ ਕੁੱਟ ਪਿਆਉਣ ਤੇ ਬੱਚੇ ਨੂੰ ਬਿਲਕੁਲ ਆਰਾਮ ਆ ਜਾਣਾ। ਤੇ ਆਰਾਮ ਮਤਲਬ ਬੇਟਾ ਤੁਸੀਂ ਟਾਈਮ ਕੋਈ ਨਹੀਂ ਹੈਗਾ ਤੁਹਾਡੇ ਕੋਲ, ਤੇ ਮੈਂ ਜਦੋਂ ਕਹਿ ਕੇ ਗਏ ਨਾ ਹੁਣ ਕੀ ਨੁਕਸਾ ਉਹ ਮੈਂ ਅੱਖਾਂ ਦਾ, ਉਹ ਮੈਂ ਮੰਗਲਵਾਰ ਦੱਸਾਂਗੀ, ਪੂਰਾ ਆਰਾਮ ਆ ਜਾਏਗਾ ਉਹਨਾਂ ਨੂੰ। ਜੀ ਠੀਕ ਹੈ ਜੀ, ਓਕੇ ਬੇਟਾ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਜਿਸ ਤਰ੍ਹਾਂ ਇਸ ਦੇ ਨਾਲ ਸਾਡਾ ਪ੍ਰੋਗਰਾਮ ਆ ਇੱਥੇ ਹੀ ਸਮਾਪਤ ਆ, ਤੇ ਇਹ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਹੋਊਗਾ, ਫੋਨ ਤੇ ਅਪਲੋਡ ਕਰ ਦਿੱਤਾ ਜਾਊਗਾ। ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।